ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਅਤੇ ਜਿਵੇਂ ਤੁਸੀਂ ਜਾਣਦੇ ਹੋ ਵੀ ਅੱਜ ਜਿਹੜੇ ਆ ਸ਼ੁੱਕਰਵਾਰ ਦੇ ਦਿਨ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ ਅਤੇ ਅੱਜ ਦੇ ਜਿਹੜੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੀਆਂ ਕਾਲ ਵੀ ਲਵਾਂਗੇ। ਪਹਿਲਾਂ ਜਿਹੜੀਆਂ ਕੁਛ ਕੁ ਅਹਿਮ ਖਬਰਾਂ ਆ ਉਹਨਾਂ ਦੇ ਵਿਸਥਾਰ ਦੇ ਵਿੱਚ ਜਾਵਾਂਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਕੋਈ ਸਿਆਸਤ ਦੇ ਨਾਲ ਸੰਬੰਧਿਤ ਸਵਾਲ ਆ, ਚਾਹੇ ਜਿਹੜਾ ਜੀ ਰਾਸ਼ਟਰ ਪੱਧਰ 'ਤੇ ਹੋਣ ਚਾਹੇ ਪੰਜਾਬ ਪੱਧਰ 'ਤੇ, ਉਹ ਤੁਸੀਂ ਜਿਹੜਾ ਜੀ ਪੁੱਛ ਸਕੋਗੇ ਮਿੰਟੂ ਗੁਰੂਸਰੀਆ ਜੀ ਦੇ ਨੂੰ। ਅਤੇ ਇਸ ਤੋਂ ਪਹਿਲਾਂ ਜਿਹੜਾ ਆਪਾਂ ਅੱਗੇ ਵਧੀਏ ਦੱਸ ਜਾਈਏ ਵੀ ਅੱਜ ਤਰੀਕ ਹੋ ਚੁੱਕੀ ਹੈ ਜੀ 10 ਫਰਵਰੀ ਆ, ਸ਼ੁੱਕਰਵਾਰ ਦਾ ਇਹ ਦਿਨ ਆ। ਅਤੇ ਆਪਣੇ ਨਾਲ ਹੁਣ ਮਲੋਟ ਸਟੂਡੀਓਜ਼ ਤੋਂ ਖਬਰਾਂ ਦੇ ਉੱਤੇ ਨਜ਼ਰ ਝਾਤ ਮਾਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ, ਜੱਸੀ ਗਿੱਲ ਲਾਲੀ ਸਿੱਧੂ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ ਤੋਂ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰਜ਼ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਜਾਂ 408 272 5200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਜਪਾ ਨੇ ਅੱਜ ਇੱਕ ਐਲਾਨ ਕੀਤਾ ਵੀ ਰਾਜ ਸਭਾ ਦੇ ਵਿੱਚ ਬਹੁਮਤ ਮਿਲਦਿਆਂ ਹੀ ਔਰਤਾਂ ਲਈ ਰਾਖਵਾਂਕਰਨ ਬਿੱਲ ਪਾਸ ਹੋਵੇਗਾ। ਭਾਜਪਾ ਅੱਜ ਕੱਲ੍ਹ ਐਲਾਨ ਕਰਨ ਦਾ ਠੇਕਾ ਮਾਰ ਬੈਠੀ ਹੈ, ਬਸ ਐਲਾਨ ਹੀ ਕੀਤੀ ਜਾਂਦੀ ਹੈ। ਜਿੱਥੇ ਵੀ ਜਾਂਦੀ ਹੈ ਐਲਾਨ ਹੀ ਕਰੀ ਜਾਂਦੀ ਹੈ। ਯੂਪੀ ਦੇ ਵਿੱਚ ਇਹਨਾਂ ਨੇ ਸਾਰੀਆਂ ਵੱਡੀਆਂ ਤੋਪਾਂ ਉੱਥੇ ਢਾਹ ਦਿੱਤੀਆਂ। ਸਣੇ ਪ੍ਰਧਾਨ ਮੰਤਰੀ, ਸਾਰੇ ਕੇਂਦਰੀ ਮੰਤਰੀ, ਉਹ ਸਾਰੇ ਉੱਥੇ ਮਜ਼ਮਾ ਲਾ ਕੇ ਬੈਠੇ ਆ। ਜਿੱਥੇ ਵੀ ਜਾਂਦੇ ਆ, ਜਿਸ ਕਿਸਮ ਦਾ ਇਲਾਕਾ ਹੁੰਦਾ, ਜਿਸ ਕਿਸਮ ਦੇ ਲੋਕ ਹੁੰਦੇ ਆ, ਉਹੋ ਜਿਹਾ ਫਿਰ ਉੱਥੇ ਉਹ ਵਾਅਦਾ ਕਰ ਦਿੰਦੇ ਆ। ਜੇ ਮੁਸਲਿਮ ਬਹੁਲਤਾ ਇਲਾਕੇ ਵਿੱਚ ਜਾਂਦੇ ਤੇ ਉੱਥੇ ਕਹਿ ਦਿੰਦੇ ਆ ਕਿ ਤੁਹਾਡੀਆਂ ਬੱਚੀਆਂ ਨੂੰ ਗੁੰਡਿਆਂ ਤੋਂ ਬਚਾਵਾਂਗੇ। ਹੁਣ ਗੁੰਡੇ ਕੌਣ ਆ? ਸੈਂਟਰ ਦੇ ਵਿੱਚ ਬੈਠੇ ਲੋਕ ਇਹ ਜਦੋਂ ਗੱਲ ਕਹਿੰਦੇ ਆ ਕਿ ਤੁਹਾਡੀਆਂ ਬੱਚੀਆਂ ਨੂੰ ਗੁੰਡਿਆਂ ਤੋਂ ਬਚਾਵਾਂਗੇ, ਇਹ ਸਕੂਲ ਨਹੀਂ ਜਾਂਦੀਆਂ ਡਰਦੀਆਂ, ਇਹਨਾਂ ਲਈ ਅਸੀਂ ਵੱਖਰੀ ਟਾਸਕ ਫੋਰਸ ਬਣਾਵਾਂਗੇ, ਉਦੋਂ ਇਹ ਲੋਕ ਭੁੱਲ ਜਾਂਦੇ ਆ ਕਿ ਕੇਂਦਰ ਦੇ ਵਿੱਚ ਬੈਠੇ ਇਹਨਾਂ ਬੰਦਿਆਂ ਦੀ ਵੀ ਕੁਛ ਜ਼ਿੰਮੇਵਾਰੀ ਹੈ, ਇਕੱਲੀ ਸਟੇਟ ਸਰਕਾਰ ਦੀ ਨਹੀਂ। ਦੂਜੇ ਪਾਸੇ ਲਵ ਜਹਾਦ, ਰਾਮ ਮੰਦਰ, ਸਾਰਿਆਂ ਨੂੰ ਹੁਣ ਲੱਕੜ ਦੇ ਮੁੰਡੇ ਦਿੱਤੇ ਜਾਂਦੇ ਆ ਕਿ ਇਹ ਵੀ ਕਰ ਦਿਆਂਗੇ, ਇਹ ਵੀ ਕਰ ਦਿਆਂਗੇ, ਇਹ ਵੀ ਕਰ ਦਿਆਂਗੇ। ਅੱਜ ਨਵਾਂ ਸ਼ੋਸ਼ਾ ਛੱਡ ਦਿੱਤਾ ਕਿ ਭਾਈ ਦੇਖੋ, ਸਾਡੇ ਕੋਲ ਰਾਜ ਸਭਾ ਦੇ ਵਿੱਚ ਬਹੁਮਤ ਨਹੀਂ ਹੈ, ਤੁਸੀਂ ਇਸ ਤਰ੍ਹਾਂ ਕਰੋ, ਯੂਪੀ ਜਿਤਾਓ ਸਾਨੂੰ ਇਹਦੇ ਵਿੱਚ, ਕਿਉਂਕਿ 80 ਦੇ ਕਰੀਬ ਸੀਟਾਂ ਲੋਕ ਸਭਾ ਦੀਆਂ, ਫਿਰ ਰਾਜ ਸਭਾ ਦੇ ਵਿੱਚ ਸਾਡੀਆਂ ਸੀਟਾਂ ਵਧਣਗੀਆਂ, ਨੁਮਾਇੰਦਗੀ ਸਾਡੀ ਵਧੇਗੀ, ਉੱਥੇ ਬਹੁਮਤ ਵਿੱਚ ਆਵਾਂਗੇ ਅਤੇ ਅਸੀਂ ਜਿਵੇਂ ਹੀ ਰਾਜ ਸਭਾ ਦੇ ਵਿੱਚ ਬਹੁਮਤ ਪ੍ਰਾਪਤ ਕਰ ਲਵਾਂਗੇ, ਨਾਲ ਦੀ ਨਾਲ ਅਸੀਂ ਔਰਤਾਂ ਨੂੰ ਵਿਧਾਨ ਸਭਾਵਾਂ ਜਿਹੜੀਆਂ ਸਟੇਟ ਦੀਆਂ ਹੁੰਦੀਆਂ, ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਤੇ ਸੰਸਦ ਦੇ ਵਿੱਚ 33% ਜਿਹੜਾ ਰਿਜ਼ਰਵੇਸ਼ਨ ਆ ਔਰਤਾਂ ਲਈ ਰਾਖਵਾਂ ਕਰਨੇ ਆ, ਉਹ ਅਸੀਂ ਕੋਟਾ ਜਿਹੜਾ ਪੂਰਾ ਕਰਾਵਾਂਗੇ। ਸੋ ਦੇਖੋ, ਉਹ ਭਾਰਤੀ ਜਨਤਾ ਪਾਰਟੀ ਇਹ ਦਾਅਵਾ ਕਰਨ ਡਈ ਹੈ, ਇਹ ਵਾਅਦਾ ਕਰਨ ਡਈ ਹੈ, ਜਿਹਨੇ ਯੂਪੀ ਦੇ ਵਿੱਚ ਹਾਲ ਹੀ ਦੇ ਅੰਦਰ ਇੱਕ ਸੂਚੀ ਜਾਰੀ ਕੀਤੀ ਕੈਂਡੀਡੇਟਸ ਦੀ। ਇੱਕ ਨਹੀਂ, ਵੈਸੇ ਤੇ ਉਹਨਾਂ ਨੇ 3-4 ਵਾਰੀ ਕੀਤੀਆਂ ਸੂਚੀਆਂ ਜਾਰੀ, ਪਰ ਉਹਨੂੰ ਇੱਕ ਸੂਚੀ ਇਸ ਕਰਕੇ ਗਿਣ ਲੈਂਦੇ ਕਿ ਕੁੱਲ ਮਿਲਾ ਕੇ ਜਿੰਨੇ ਕੈਂਡੀਡੇਟ ਇਹਨਾਂ ਨੇ ਮੈਦਾਨ 'ਚ ਉਤਾਰੇ ਆ, ਉਹਨਾਂ ਦੇ ਵਿੱਚ ਸਿਰਫ ਤੇ ਸਿਰਫ 9% ਔਰਤਾਂ ਨੂੰ ਨੁਮਾਇੰਦਗੀ ਦਿੱਤੀ ਹੈ ਜੀ। ਔਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਉਮੀਦਵਾਰ ਉਤਾਰੇ ਸਨ, ਮੇਰੇ ਖਿਆਲ ਦੇ ਨਾਲ ਇਹਨਾਂ ਦੇ ਕੋਲ ਲਗਭਗ 23 ਸੀਟਾਂ, 23 ਦੇ ਵਿੱਚੋਂ ਇੱਕੋ ਹੀ ਸੀਟ ਹੈ ਜਿਹੜੀ ਇਹ ਇਹਨਾਂ ਨੇ ਬੀਬੀ ਨੂੰ ਛੱਡੀ ਆ। ਸੋ ਜਿਹੜੇ ਲੋਕ ਕਹਿਣੀ ਤੇ ਕਰਨੀ ਦੇ ਵਿੱਚ ਇੰਨਾ ਅੰਤਰ ਰੱਖਦੇ ਆ, ਉਹ ਲੋਕ ਹੁਣ ਇਹ ਦਾਅਵਾ ਕਰਨ ਤੇ ਇਸ ਦਾਅਵੇ ਤੇ ਲੋਕ ਯਕੀਨ ਕਰਨ, ਇਹ ਗੱਲ ਜਿਹੜੀ ਆ ਬਣਦੀ ਜੀ ਨਹੀਂ। ਔਰ ਦੂਜੀ ਗੱਲ ਇਹ ਆ ਕਿ ਇੰਨੇ ਜ਼ਿਆਦਾ ਇਲੈਕਸ਼ਨਾਂ ਦੇ ਵਿੱਚ ਇਸ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਆ, ਇਸ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਆ ਕਿ ਲੋਕ ਹੁਣ ਸੰਗੋਂ ਉਹਨੂੰ ਲਾ ਨਹੀਂ ਸਕਦੇ। ਤੁਹਾਨੂੰ ਯਾਦ ਹੋਣਾ ਹੈ, ਇਹਨਾਂ ਨੇ ਤੇ ਇਹ ਵੀ ਵਾਅਦਾ ਕੀਤਾ ਸੀਗਾ ਕਿ ਜਿਵੇਂ ਹੀ ਅਸੀਂ ਪਾਵਰ ਦੇ ਵਿੱਚ ਆਵਾਂਗੇ 100 ਦਿਨ ਦੇ ਅੰਦਰ ਅੰਦਰ ਕਾਲਾ ਧਨ ਆ ਜਾਊਗਾ, ਜਿਨ੍ਹਾਂ ਦੇ ਘਰ 5 ਜੀ ਆ
3-3 ਲੱਖ ਰੁਪਈਆ ਖਾਤੇ 'ਚ ਪਾ ਕੇ 15 ਲੱਖ ਪੂਰਾ ਕਰ ਦਿਆਂਗੇ। ਬਾਅਦ ਦੇ ਵਿੱਚ ਇਹਨਾਂ ਦੇ ਪਾਰਟੀ ਮੁਖੀ ਅਮਿਤ ਸ਼ਾਹ ਨੇ ਆਖਤਾ ਸੀਗਾ, ਉਹ ਤਾਂ ਜੀ ਚੁਣਾਵੀ ਜੁਮਲਾ ਸੀਗਾ। ਤੇ ਫਿਰ ਹੁਣ ਇਹਨਾਂ ਜੁਮਲਿਆਂ ਨੂੰ ਅਸੀਂ ਕੀ ਕਹੀਏ? ਇਹ ਹਕੀਕਤ ਕਿਵੇਂ ਹੋ ਸਕਦੇ ਆ? ਜੇ ਉਹ ਚੁਣਾਵੀ ਜੁਮਲੇ ਸੀ ਤੇ ਇਹ ਵੀ ਚੁਣਾਵੀ ਜੁਮਲੇ ਆ। ਇਹਨਾਂ ਜੁਮਲਿਆਂ ਤੋਂ ਹੀ ਭਗਵੰਤ ਮਾਨ ਵਰਗੇ ਇਹਨਾਂ ਦਾ ਨਾਂ ਰੱਖੀ ਬੈਠੇ ਅੱਜ ਕੱਲ੍ਹ, ਭਾਰਤੀ ਜਨਤਾ ਪਾਰਟੀ ਤੋਂ ਭਾਰਤੀ ਜੁਮਲਾ ਪਾਰਟੀ। ਜੀ ਜੀ ਜੀ। ਇਕੱਲੇ ਭਗਵੰਤ ਮਾਨ ਨਹੀਂ, ਬਹੁਤ ਸਾਰੇ ਲੋਕ ਇਸੇ ਤਰੀਕੇ ਦੇ ਨਾਲ ਹੀ ਕਹਿੰਦੇ ਆ, ਜਦੋਂ ਆਪ ਹੀ ਮੰਨ ਜਾਂਦੇ ਆ ਵੀ ਇਹ ਸੀਗੇ ਹੀ ਜਿਹੜੇ ਆ ਜੁਮਲੇ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪੰਜਾਬ ਪੁਲਿਸ ਨੇ ਇੱਕ ਹੋਰ ਨਿਰਦੋਸ਼ ਵਿਨ ਘੱਤਿਆ। ਪੰਜਾਬ ਪੁਲਿਸ ਦੇ ਵਿੱਚ ਉਹ 80 ਵਾਲੀ 90 ਵਾਲੀ ਕਦੇ ਕਦੇ ਰੂਹ ਵੜ ਜਾਂਦੀ ਹੈ। ਜਿੱਦਣ ਫਿਰ ਰੂਹ ਵੜ ਜਾਂਦੀ ਹੈ ਤੇ ਇਹਨਾਂ ਨੂੰ ਫਿਰ ਖੂਨ ਪੀਣ ਦੀ ਉਹ ਪਿਆਸ ਲੱਗਦੀ ਹੈ, ਕੋਈ ਨਾ ਕੋਈ ਬਲੀ ਚੜ ਜਾਂਦਾ ਹੈ। ਗੈਂਗਸਟਰ ਭੱਜੇ ਸਨ ਨਾਭਾ ਜੇਲ੍ਹ ਦੇ ਵਿੱਚੋਂ, ਉਹ ਤੇ ਕਿਤੇ ਲੰਘੇ ਤੇ ਇਹਨਾਂ ਨੇ ਇੱਕ ਨਿਰਦੋਸ਼ ਕੁੜੀ ਕਾਰ ਦੇ ਵਿੱਚ ਜਾਂਦੀ ਮਾਰ ਦਿੱਤੀ ਸੀ ਜੀ। ਇੱਕ ਵਾਰੀ ਸ਼ੇਰਪੁਰ ਦੇ ਵਿੱਚ ਦੋ ਭਰਾ ਕਾਰੋਬਾਰੀ ਸਨ, ਆਪਣਾ ਦੁਕਾਨ ਦਾ ਕੰਮ ਠੱਪ ਕਰਕੇ ਸ਼ਟਰ ਸੁੱਟ ਕੇ ਘਰ ਨੂੰ ਆ ਰਹੇ ਸੀਗੇ। ਇਹ ਰੱਜੇ ਸੀਗੇ, ਜੀਪ ਮਗਰ ਲਾ ਕੇ ਦੋਨਾਂ ਭਰਾਵਾਂ ਤੇ ਗੋਲੀਆਂ ਮਾਰ ਦਿੱਤੀਆਂ। ਹਾਲਾਂਕਿ ਉਹ ਬਚ ਗਏ ਸਨ, ਪਰ ਇਹਨਾਂ ਨੇ ਤੇ ਕੋਈ ਕਸਰ ਨਹੀਂ ਛੱਡੀ। ਇਸ ਤੋਂ ਇਲਾਵਾ ਮੁਕਤਸਰ ਦਾ ਇੱਕ ਮੁੰਡਾ ਬਠਿੰਡੇ ਦੇ ਕੋਲ ਕੁਝ ਸਮਾਂ ਪਹਿਲਾਂ, ਕੁਝ ਮਹੀਨੇ ਪਹਿਲਾਂ ਐਨਕਾਊਂਟਰ 'ਚ ਮਾਰਿਆ ਗਿਆ। ਉਹਦੇ ਘਰ ਦੇ ਕਹਿ ਕੇ ਥੱਕ ਗਏ ਕਿ ਇਹ ਮੁੰਡਾ ਸਾਡਾ ਇਹਨਾਂ ਨੇ ਅਜਾਈ ਮਾਰ ਦਿੱਤਾ, ਬਿਨਾਂ ਕਿਸੇ ਗੱਲ ਤੋਂ ਇਹਨਾਂ ਨੇ ਫੇਕ ਐਨਕਾਊਂਟਰ ਬਣਾ ਦਿੱਤਾ। ਉਹਦਾ ਵੀ ਕੁਝ ਨਹੀਂ ਬਣਿਆ। ਇਹ ਹੁਣ ਆ ਚੌਥੀ ਪੰਜਵੀਂ ਘਟਨਾ ਹੈ ਜਿਹੜੀ ਕੁਝ ਦਿਨਾਂ ਦੇ ਅੰਦਰ ਵਾਪਰੀ ਹੈ। ਇਸ ਘਟਨਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਪ੍ਰਤੱਖ ਤੌਰ ਤੇ ਸਾਬਤ ਹੋ ਜਾਂਦਾ ਹੈ ਕਿ ਕਿਸ ਧਿਰ ਦਾ ਕਸੂਰ ਆ, ਕਿਹੜੀ ਧਿਰ ਜਿਹੜੀ ਆ ਅਜਾਈ ਰਗੜੀ ਗਈ ਆ। ਮਲੇਰਕੋਟਲਾ ਦੇ ਲਾਗੇ ਪਿੰਡ ਹੈ ਕੋਈ ਜਿੱਤਵਾਲ, ਉੱਥੇ ਇਹ ਘਟਨਾ ਵਾਪਰੀ ਹੈ। ਮੁੰਡਾ ਸੀਗਾ ਕੋਈ 20-22 ਸਾਲ ਦਾ, ਹੌਲਾ ਜਿਹਾ ਮੁੰਡਾ ਸੀਗਾ। ਪੰਜਾਬ ਪੁਲਿਸ 'ਚ ਭਰਤੀ ਹੋਣ ਲਈ ਤਿਆਰੀ ਕਰਦਾ ਪਿਆ ਸੀ, ਰੋਜ਼ਾਨਾ ਦੌੜ ਵੀ ਲਾਉਂਦਾ ਸੀ। ਇਸ ਤੋਂ ਇਲਾਵਾ ਗੁਰੂ ਘਰ ਜਾ ਕੇ ਸੁਖਣਾ ਵੀ ਸੁਖਦਾ ਸੀ ਕਿ ਮਾਲਕਾ ਕਿਤੇ ਬੇੜੀ ਪਾਰ ਲਾ ਦੇ। ਪਰ ਉਸੇ ਗੁਰੂ ਘਰ ਸੇਵਾ ਕਰਦਿਆਂ ਕਿਸੇ ਗੈਂਗਸਟਰ ਨੇ ਗੋਲੀ ਚਲਾਈ, ਉਹ ਭੱਜ ਕੇ ਇਸ ਪਿੰਡ ਦੇ ਵਿੱਚ ਕਿਸੇ ਘਰ ਅੰਦਰ ਆ ਲੁਕਿਆ। ਪੁਲਿਸ ਮਗਰੇ ਆ ਗਈ। ਪੁਲਿਸ ਨੇ ਉਸ ਗੁਰਦੁਆਰੇ ਦੇ ਕੋਲ ਆ ਕੇ ਉਹ ਮੁੰਡੇ ਨੂੰ ਕਿਹਾ ਕਿ ਚੱਲ ਘਰ ਦਿਖਾ ਕੇ ਆ। ਹੁਣ ਜਿਹੜੇ ਉੱਥੇ ਹੋਰ ਮੌਜੂਦ ਸਨ ਲੋਕ, ਉਹ ਇਹੋ ਹੀ ਗੱਲ ਕਹਿੰਦੇ ਆ ਕਿ ਮੁੰਡੇ ਨੂੰ ਆਵਾਜ਼ ਮਾਰ ਕੇ ਨਾਲ ਲੈ ਗਏ ਆ, ਮੁੜ ਕੇ ਗੋਲੀ ਚੱਲ ਪਈ, ਸਾਨੂੰ ਨਹੀਂ ਪਤਾ ਲੱਗਾ। ਅੱਛਾ, ਘਰਦਿਆਂ ਨੂੰ ਤੜਕੇ ਟੈਲੀਫੋਨ ਕਰਦੀ ਹੈ ਪੁਲਿਸ ਕਿ ਤੁਹਾਡਾ ਮੁੰਡਾ ਮਾਰਿਆ ਗਿਆ। ਰਾਤ ਘਰ ਦੇ ਸੋਚਦੇ ਵੀ ਗੁਰੂ ਘਰ ਗਿਆ, ਸੇਵਾ ਕਰਦਾ ਕਿਤੇ ਹੋ ਸਕਦਾ ਉੱਥੇ ਟਿਕ ਗਿਆ ਹੋਵੇ, ਸਵੇਰੇ ਵੀ ਸੇਵਾ ਕਰਦਾ, ਤੜਕੇ ਉੱਠ ਕੇ ਸ਼ਾਇਦ ਉੱਥੇ ਹੀ ਰਹਿ ਪਿਆ ਹੋਵੇ। ਉਹਨਾਂ ਨੇ ਗੱਲ ਹੀ ਨਹੀਂ ਗੋਲੀ। ਟੈਲੀਫੋਨ ਜਦੋਂ ਪੁਲਿਸ ਦਾ ਆਇਆ ਤੇ ਉਹਨਾਂ ਦੇ ਹੱਥਾਂ ਪੈਰਾਂ ਦੀ ਪੈ ਗਈ, ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਮੁੰਡੇ ਨੂੰ ਕੀ ਬਣ ਗਿਆ। ਬਾਅਦ ਦੇ ਵਿੱਚ ਪੁਲਿਸ ਨੇ ਆਖਿਆ ਜੀ ਕਿ ਜਿਹੜੀ ਸਾਡੀ ਦਵੱਲੀ ਫਾਇਰਿੰਗ ਹੋਈ ਆ, ਜਿਹੜੀ ਦਵੱਲੀ ਗੋਲੀ ਚੱਲੀ ਹੈ ਉਧਰੋਂ ਗੈਂਗਸਟਰਾਂ ਨੇ ਚਲਾਈ, ਉਦੋਂ ਅਸੀਂ ਚਲਾਈ ਹੈ, ਸਾਡੀ ਗੋਲੀ ਨਾਲ ਨਹੀਂ, ਇਹ ਗੈਂਗਸਟਰਾਂ ਦੀ ਗੋਲੀ ਨਾਲ ਮੁੰਡਾ ਮਾਰਿਆ ਗਿਆ। ਸੋ ਪਿੰਡ ਵਾਲੇ ਕਹਿੰਦੇ ਆ ਕਿ ਨਹੀਂ, ਮੁੰਡੇ ਨੂੰ ਉੱਥੋਂ ਲਿਜਾ ਕੇ ਫੇਕ ਐਨਕਾਊਂਟਰ ਹੈ ਜਿਹੜਾ ਬਣਾਇਆ ਗਿਆ। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਧਰਨਾ ਲਾਇਆ। ਧਰਨਾ ਲਾਉਣ ਤੋਂ ਬਾਅਦ ਪੁਲਿਸ ਨੇ ਯਕੀਨ ਦਿੱਤਾ। ਯਕੀਨ ਕਾਹਦਾ ਦਿੱਤਾ? ਇੱਕ ਚੈੱਕ ਦਿੱਤਾ ਤੇ ਨਾਲ ਇੱਕ ਨੌਕਰੀ ਦਾ ਵਾਅਦਾ ਕਰ ਲਿਆ ਕਿ ਭਾਈ ਟੱਬਰ ਦੇ ਇੱਕ ਜੀ ਨੂੰ ਨੌਕਰੀ ਦੇ ਦਾਂਗੇ। ਉਹ ਜਿਹੜੀ ਕੁੜੀ ਮਰੀ ਸੀਗੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਮਾਣੇ ਦੇ ਕੋਲ, ਉਹਦੇ ਭਰਾ ਨੂੰ ਵੀ ਨੌਕਰੀ ਦੇ ਦਿੱਤੀ ਗਈ ਸੀਗੀ। ਇਸ ਤਰ੍ਹਾਂ ਜਿਹੜਾ ਇਹ ਸਿਲਸਿਲਾ ਚੱਲਦਾ ਪਿਆ, ਦੇਖੋ ਇਹਨਾਂ ਨੇ ਤੇ ਕੀ ਕੀਤਾ ਸੀ ਕਿ ਇੱਕ ਅਕਾਲੀ ਲੀਡਰ ਹੀ ਰੇੜਤਾ ਸੀਗਾ ਅੰਮ੍ਰਿਤਸਰ ਦੇ ਵਿੱਚ, ਮੁੱਖਾ ਉਹਦਾ ਨਾਮ ਸੀ। ਉਹਦੀ ਘਰ ਵਾਲੀ ਹਾਲੇ ਤੱਕ ਕੇਸ ਲੜਦੀ ਫਿਰਦੀ ਹੈ, ਉਹਦੀ SIT ਵੀ ਬਣਾਈ, ਇਹ ਕੀਤਾ ਉਹ ਕੀਤਾ, ਜਦ ਕਿ ਸਿੱਧੇ ਰੂਪ ਦੇ ਵਿੱਚ ਉਹ ਕਤਲ ਸੀਗਾ। ਅਖੇਜੀ ਗੈਂਗਸਟਰ ਦੇ ਭੁਲੇਖੇ ਮਾਰਿਆ ਗਿਆ। ਉਹਦੇ ਘਰ ਦੇ ਬੰਦੇ ਉਹ ਨਿਸ਼ਾਨਦੇਹੀ ਵੀ ਕਰਦੇ ਕਿ ਫਲਾਣਾ ਮੁਲਜ਼ਮ ਹੈ ਜਿਹੜਾ, ਫਲਾਣਾ ਮੁਲਾਜ਼ਮ ਹੈ ਜਿਹੜਾ, ਉਹਦੀ ਇਹ ਸਾਰੀ ਸਾਜ਼ਿਸ਼ ਸੀਗੀ, ਆ ਫਲਾਣਾ ਸਿਆਸੀ ਬੰਦਾ ਇਸ ਸਾਜ਼ਿਸ਼ ਦੇ ਪਿੱਛੇ ਸੀ। ਪਰ ਉਹ ਵੀ ਐਨਕਾਊਂਟਰ ਹੈ ਜਿਹੜਾ ਬੁਝਾਰਤ ਬਣ ਗਿਆ। ਹੁਣ ਇਹ ਕਰਦੇ ਕੀ ਆ ਕਿ ਆਮ ਤੌਰ ਤੇ ਜਿਹੜਾ ਵੀ ਕੇਸ ਥੋੜਾ ਜਿਹਾ ਰੌਲਾ ਪੈਣ ਵਾਲਾ ਹੁੰਦਾ, ਜਿਵੇਂ ਉਹ ਕੁੜੀ ਨਿਰਦੋਸ਼ ਮਾਰੀ, ਸਾਰਾ ਪੰਜਾਬ ਜਿਹੜਾ ਵੇਖਣ ਡਿਆ ਸੀਗਾ, ਉਹਦੇ ਵਿੱਚ ਵੀ ਪਹਿਲਾਂ ਤੇ ਇਹਨਾਂ ਨੇ FIR ਜਿਹੜੀ ਕੱਟੀ, ਉਹਦੇ ਚ ਕਿਹਾ ਜੀ ਪੁਲਿਸ ਹੈ ਜਿਹੜੀ ਉਹ ਆਇਡੈਂਟੀਫਾਈਡ ਕਰਨ ਵਾਲੀ ਹਾਲੇ ਬਾਕੀ ਹੈ। ਬਾਅਦ ਦੇ ਵਿੱਚ ਜਦੋਂ ਉਹ ਕੁੜੀ ਵਾਲੇ ਮੰਨ ਗਏ, ਉਹਨਾਂ ਨੇ ਚੈੱਕ ਵੀ ਪ੍ਰਵਾਨ ਕਰ ਲਿਆ, ਨੌਕਰੀ ਵੀ ਪ੍ਰਵਾਨ ਕਰ ਲਈ। ਫਿਰ ਵੀ ਉਹ ਜਿਹੜੀ FIR ਸੀਗੀ ਉਹ ਇਸੇ ਕਰਕੇ ਬੰਦ ਕਰ ਦਿੱਤੀ ਕਿ ਇਹੋ ਤਰਕ ਦੇ ਕੇ ਕਿ ਜੀ ਉਹ ਮੁਲਜ਼ਮ ਆ ਜਿਹੜੇ ਪਛਾਣੇ ਨਹੀਂ ਗਏ। ਹੁਣ ਇਹ ਕਮਾਲ ਦੀ ਸਫਾਈ ਹੈ ਕਿ ਮੁਲਜ਼ਮ ਪਛਾਣੇ ਨਹੀਂ ਗਏ। ਸੋ ਇੱਕ ਪਾਸੇ ਲਾਲਚ ਦੇ ਦੇਣਾ, ਦੂਜੇ ਪਾਸੇ ਆਪਣੇ ਬੰਦਿਆਂ ਨੂੰ ਬਚਾ ਲੈਣਾ, ਇਹ ਸਿੱਧੇ ਤੌਰ ਤੇ ਇਹੋ ਜਿਹੀਆਂ ਕਾਰਵਾਈਆਂ, ਇਹੋ ਜਿਹੀਆਂ ਘਟਨਾਵਾਂ ਨੂੰ ਹੱਲਾਸ਼ੇਰੀ ਦੇਣੀ ਹੈ। ਇਸੇ ਕਰਕੇ ਚੌਥੇ ਪੰਜਵੇਂ ਹਫ਼ਤੇ
ਪੰਜਾਬ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਘਟਨਾ ਜਿਹੜੀ ਪੁਲਿਸ ਦੇ ਹੱਥੋਂ ਵਾਪਰ ਜਾਂਦੀ ਹੈ, ਕਿਉਂਕਿ ਦੇਖੋ ਜਿਹੜਾ ਪੀੜਤ ਹੈ ਉਹਨੂੰ ਤੇ ਕੁਛ ਨਾ ਕੁਛ ਗਰਜ ਮਾਰੇ ਨੂੰ ਕੁਛ ਨਾ ਕੁਛ ਦੇ ਕੇ ਬਚਾ ਲੈਂਦੇ ਆ, ਪਰ ਜਿਹੜਾ ਕਾਤਲ ਹੈ ਉਹਨੂੰ ਹੀ ਬਚਾ ਲੈਂਦੇ ਆ। ਤੇ ਇਹੋ ਜਿਹੇ ਕਾਤਲ ਮੁੜ ਕੇ ਜਿਹੜੇ ਉਹ ਫਿਰ ਦੂਜਿਆਂ ਦਾ ਵੀ ਹੌਸਲਾ ਵਧਾ ਦਿੰਦੇ ਆ। ਸੋ ਇਸ ਕਰਕੇ ਆ ਜਿਹੜਾ ਇਹਨਾਂ ਨੇ ਕੰਮ ਚਲਾਇਆ ਬਲੱਡ ਮਨੀ ਵਾਲਾ, ਅਸੀਂ ਤੇ ਸੁਣਦੇ ਸਾਂ ਦੁਬਈ ਵਰਗੇ ਮੁਲਕਾਂ ਦੇ ਵਿੱਚ ਬਲੱਡ ਮਨੀ ਹੈ, ਤੇ ਇੱਥੇ ਜਿਹੜੇ ਪੰਜਾਬ ਪੁਲਿਸ ਨੇ ਬਲੱਡ ਮਨੀ ਦੇਣ ਵਾਲਾ ਕੰਮ ਸ਼ੁਰੂ ਕੀਤਾ, ਇਹ ਬੰਦ ਹੋਣਾ ਚਾਹੀਦਾ। ਠੀਕ ਆ, ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਮਾਲੀ ਇਮਦਾਦ ਮਿਲਣੀ ਚਾਹੀਦੀ ਹੈ, ਪਰ ਜਿਹੜੇ ਕਾਤਲ ਆ ਉਹਨਾਂ ਨੂੰ ਸਜ਼ਾ ਅਲੱਗ ਮਿਲਣੀ ਚਾਹੀਦੀ ਹੈ। ਜੀ 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 ਬਿਲਕੁਲ। ਅਤੇ ਮਿੰਟੂ ਜੀ, ਅਗਲੀ ਗੱਲ ਕਰੀਏ, ਪ੍ਰਧਾਨ ਮੰਤਰੀ ਮੋਦੀ ਦੇ ਦਾਅਵਿਆਂ ਦੇ ਉਲਟ ਦੇਸ਼ ਵਿੱਚ ਬੇਰੁਜ਼ਗਾਰੀ ਜਿਹੜੀ ਆ ਛਾਲਾਂ ਮਾਰ ਕੇ ਵਧੀ ਹੈ। ਹਾਂ ਦੇਖੋ, ਬੇਰੁਜ਼ਗਾਰਾਂ ਦੀ ਜ਼ਿੰਦਗੀ ਬਹੁਤ ਭੈੜੀ ਹੁੰਦੀ ਹੈ। ਰਾਜ ਕਰਨਵੀਰ ਸਿੰਘ ਜੀ, ਕਿਸੇ ਬੇਰੁਜ਼ਗਾਰ ਨੇ ਦੁਖੀ ਹੋ ਕੇ ਆਖਿਆ ਸੀ, ਉਹਨੇ ਆਖਿਆ ਆਂਖੋਂ ਸੇ ਆंसू टपक पड़े बेरोजगारी के उस एहसास पे गालब, जब घरवाली ने कहा ऐ जी बेकार बैठे हो चलो मटर ही छील दो। ਸੋ ਬੇਕਾਰੀ ਇਹੋ ਜਿਹੀ ਚੀਜ਼ ਆ, ਬੰਦੇ ਦੇ ਦਿਲ ਤੇ ਲੱਗਦੀ ਆ। ਜਦੋਂ ਵੀ ਕੋਈ ਕਹਿ ਦਿੰਦਾ ਕਿ ਫਲਾਣਾ ਬੇਰੁਜ਼ਗਾਰ ਆ, ਫਲਾਣੇ ਕੋਲ ਕੰਮ ਨਹੀਂ ਹੈਗਾ, ਘਰੋਂ ਵੀ ਗੱਲਾਂ, ਬਾਹਰੋਂ ਵੀ ਗੱਲਾਂ, ਬੇਰੁਜ਼ਗਾਰ ਦੀਆਂ ਜਿਹੜੀਆਂ ਚੱਪਲਾਂ ਵਿਚਾਰੀਆਂ ਉਹ ਜਾਣਦੀਆਂ ਕਿ ਉਹ ਕਿੰਨਾ ਪੈਂਡਾ ਕਿਹੜੇ ਦੁੱਖਾਂ ਦੇ ਵਿੱਚ ਤੈਅ ਕਰਦੀਆਂ, ਸੜਕਾਂ ਜਾਂਦੀਆਂ ਜਾਂ ਉਹ ਸੜਕਾਂ ਤੇ ਘਸਦੀਆਂ ਚੱਪਲਾਂ ਜਾਂਦੀਆਂ। ਪਰ ਇਹ ਹੁਣ ਕਿਸੇ ਥੋੜ੍ਹੇ ਜਿਹੇ ਬੰਦਿਆਂ ਦੀ ਕਹਾਣੀ ਨਹੀਂ, ਭਾਰਤ ਦੇ ਵਿੱਚ ਇੱਕ ਬਹੁਤ ਵੱਡੇ ਵਰਗ ਦੀ ਕਹਾਣੀ ਬਣਦੀ ਜਾ ਰਹੀ ਹੈ। ਦੇਖੋ, ਇਹਨਾਂ ਨੇ ਪਾਵਰ 'ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ 2 ਤੋਂ 2.5 ਕਰੋੜ ਨੌਕਰੀ ਹੈ ਜਿਹੜੀ ਦਿਆਂਗੇ, 1 ਸਾਲ ਦੇ ਵਿੱਚ ਦਿਆ ਕਰਾਂਗੇ। ਬਹੁਤ ਲੰਮੇ ਚੌੜੇ ਇਹਨਾਂ ਨੇ ਲਿਫਾਫੇ ਸੁੱਟੇ ਸਨ, ਪਰ ਹੁਣ ਹਕੀਕਤ ਕੀ ਹੈ? ਤੁਸੀਂ ਦੇਖੋ ਕਿ ਰਾਜ ਸਭਾ ਦੇ ਵਿੱਚ 3-4 ਦਿਨ ਪਹਿਲਾਂ ਇਹਨਾਂ ਦੇ ਆਪਣੇ ਹੀ ਯੋਜਨਾ ਕਲਿਆਣ ਦੇ ਜਿਹੜੇ ਮਿਨਿਸਟਰ ਆ, ਰਾਓ ਇੰਦਰ ਸਿੰਘ, ਉਹਨਾਂ ਨੇ ਅੰਕੜੇ ਪੇਸ਼ ਕੀਤੇ। ਅੰਕੜੇ ਆ ਜਿਹੜੇ ਉਹ ਹੈਰਾਨ ਕਰਦੇ ਆ। ਉਸ ਅੰਕੜਿਆਂ ਦੇ ਵਿੱਚ ਰਾਓ ਇੰਦਰ ਸਿੰਘ ਨੇ ਜੋ ਦੱਸੀ ਆ ਗੱਲ, ਉਹਨੇ ਕਿਹਾ ਕਿ 2011 ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦੀ ਵਾਧਾ ਦਰ ਸੀਗੀ ਉਹ 3.8% ਸੀਗੀ, 2012 'ਚ ਵੱਧ ਕੇ 4.7% ਹੋ ਗਈ, 2013 ਦੇ ਵਿੱਚ ਇਹ ਵੱਧ ਕੇ 4.19% ਹੋ ਗਈ। ਹੱਦ ਦੀ ਗੱਲ ਤੇ ਇਹ ਹੈ ਕਿ 2015 ਦੇ ਵਿੱਚ ਇਹ ਵੱਧ ਕੇ 5% ਹੋ ਗਈ। ਜੀ ਹੁਣ ਬੇਰੁਜ਼ਗਾਰੀ 5% ਦੀ ਦਰ ਦੇ ਨਾਲ ਵੱਧਦੀ ਜਾਂਦੀ ਹੈ, ਤੇ ਤੁਸੀਂ ਆਪ ਅੰਦਾਜ਼ਾ ਲਾ ਲਓ, ਭਾਰਤ ਦੇ ਵਿੱਚ ਜਿੱਥੇ ਆਬਾਦੀ ਸੰਕਟ ਬਹੁਤ ਵੱਡਾ ਹੈ, ਉਸ ਆਬਾਦੀ ਸੰਕਟ ਦੇ ਵਿੱਚ ਬੇਰੁਜ਼ਗਾਰੀ ਇੱਕ ਵੱਡਾ ਸੰਕਟ ਬਣ ਕੇ ਹਾਲੇ ਜਦੋਂ ਟੱਕਰੇਗੀ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਓ ਕੀ ਕੁਛ ਟੁੱਟੇਗਾ, ਕੀ ਕੁਛ ਭੱਜੇਗਾ। ਸੋ ਇਹ ਬਹੁਤ ਹੀ ਵੱਡਾ ਸੰਕਟ ਆ, ਪਰ ਦੁਖਦ ਗੱਲ ਇਹ ਹੈ ਕਿ ਨਾ ਸਮਾਜ ਇਹਦੇ ਪ੍ਰਤੀ ਚਿੰਤਤ ਆ, ਨਾ ਸਰਕਾਰ ਇਹਦੇ ਪ੍ਰਤੀ ਚਿੰਤਤ ਆ। ਸਭ ਕੁਛ ਕਰਤਾਰ ਤੇ ਛੱਡਿਆ ਹੋਇਆ ਸ਼ਾਇਦ ਕਿ ਕਰਤਾਰ ਠੀਕ ਕਰ ਦੂਗਾ, ਪਰ ਇਹ ਜਾਪਦਾ ਨਹੀਂ ਜਿੰਨਾ ਚਿਰ ਕੋਈ ਚੰਗੀ ਯੋਜਨਾ ਲਿਆਉਂਦੇ ਨਹੀਂ। ਯੋਜਨਾ ਇਹਨਾਂ ਨੇ ਕੀ ਲਿਆਉਣੀ ਹੈ? ਜਨਤਕ ਸੈਕਟਰ ਨੂੰ, ਜਨਤਕ ਅਦਾਰਿਆਂ ਨੂੰ ਇਹਨਾਂ ਨੇ ਨਿਚੋੜ ਕੇ ਸੁੱਟ ਦਿੱਤਾ ਤੇ ਕਾਰਪੋਰੇਟ ਵੱਲ ਝੁਕੇ ਬੈਠੇ ਆ। ਪਰ ਹਕੀਕਤ ਇਹ ਆ ਕਿ ਦੇਖੋ, 1.35 ਕਰੋੜ ਨਵਾਂ ਬੇਰੁਜ਼ਗਾਰ ਨੌਕਰੀ ਦੀ ਕਤਾਰ 'ਚ ਹਰੇਕ ਸਾਲ ਲੱਗ ਜਾਂਦਾ ਹੈ। ਯਾਨੀ ਨਵਾਂ ਬੇਰੁਜ਼ਗਾਰ ਜਿਹੜਾ ਉਹ 1 ਸਾਲ ਦੇ ਵਿੱਚ 1.35 ਕਰੋੜ ਜਨਰੇਟ ਹੋ ਜਾਂਦਾ। ਤੇ ਦੂਜੇ ਪਾਸੇ 2015 ਦੇ 'ਚ ਅੰਕੜਾ ਕੱਢੀਏ, ਜਿਹੜੇ ਮੋਦੀ ਸਾਹਿਬ ਕਹਿੰਦੇ ਸਨ ਕਿ ਅਸੀਂ 2 ਕਰੋੜ ਨੌਕਰੀ ਦਿਆਂਗੇ, 2.5 ਕਰੋੜ ਨੌਕਰੀ ਦਿਆਂਗੇ, ਉਹਨਾਂ ਦੀ ਸਰਕਾਰ ਦੇ ਵਿੱਚ 2015 ਦੇ ਅੰਦਰ ਮਹਿਜ਼ 1,35,000 ਨੌਕਰੀ ਹੈ ਜਿਹੜੀ ਕ੍ਰੀਏਟ ਹੋਈ ਹੈ। ਸੋ ਏਡਾ ਵੱਡਾ ਜਿਹੜਾ ਫਰਕ ਆ, ਏਡਾ ਵੱਡਾ ਜਿਹੜਾ ਖੱਪਾ ਹੈ, ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਬੇਰੁਜ਼ਗਾਰੀ ਬੰਬ ਨੂੰ ਕਿੱਡਾ ਵੱਡਾ ਬਣਾਈ ਜਾਂਦਾ ਤੇ ਕਿੱਡਾ ਵਿਸਫੋਟਕ ਬਣਾਈ ਜਾਂਦਾ। ਔਰ ਆਉਣ ਵਾਲੇ ਦਿਨਾਂ 'ਚ ਰਾਜ ਕਰਨਵੀਰ ਸਿੰਘ ਜੀ, ਜਿਵੇਂ ਤੁਸੀਂ ਵਿਕਸਿਤ ਮੁਲਕਾਂ 'ਚ ਬੈਠੇ ਹੋ, ਗਾਂਹ ਵਧੂ ਮੁਲਕਾਂ 'ਚ ਬੈਠੇ, ਤੁਹਾਨੂੰ ਪਤਾ ਹੀ ਹੈ ਕਿ ਟੈਕਨੋਲੋਜੀ ਕੀ ਕਰੀ ਜਾਂਦੀ ਹੈ। ਹੁਣ ਤੇ ਕਾਰਾਂ ਵੀ ਗਾਂਹ ਜਿਹੜੀਆਂ ਉਹ ਡਰਾਈਵਰਾਂ ਤੋਂ ਬਿਨਾਂ ਆ ਰਹੀਆਂ ਨੇ, ਟਰੱਕ ਵੀ ਸ਼ਾਇਦ ਹੈ ਜਿਹੜੇ ਆਉਣ ਵਾਲੇ ਸਮੇਂ 'ਚ ਦੇਖਾਂਗੇ ਉਹ ਰਿਮੋਟ ਸਿਸਟਮ ਨਾਲ ਜਾਂ ਸੈਂਸਰ ਸਿਸਟਮ ਨਾਲ ਹੀ ਚੱਲਣਗੇ। ਸੋ ਇਹ ਜਿਹੜੀਆਂ ਨੌਕਰੀਆਂ ਘਟ ਰਹੀਆਂ, ਇਹ ਉੱਤੋਂ ਇੱਕ ਹੋਰ ਚਿੰਤਾ ਹੈ। ਸਾਡੇ ਇੱਥੇ ਐਡੀਡਾਸ ਦਾ ਕਾਰਖਾਨਾ ਸੀ ਜੀ। ਐਡੀਡਾਸ ਬਹੁਤ ਵੱਡੀ ਸਪੋਰਟਸ ਕੰਪਨੀ ਹੈ। ਐਡੀਡਾਸ ਨੇ ਆਪਣਾ ਕਾਰਖਾਨਾ ਜਿਹੜਾ ਇੱਥੋਂ ਬੰਦ ਕਰ ਦਿੱਤਾ। ਕਾਰਨ ਕੀ ਸੀ? ਉਹ ਕਹਿੰਦੇ ਕਿ ਇੱਥੇ ਸਾਨੂੰ ਮਹਿੰਗੇ ਮੁੱਲ ਦੀ ਲੇਬਰ ਲੈਣੀ ਪੈਂਦੀ ਹੈ, ਸਾਡੇ ਮੁਲਕ ਦੇ ਵਿੱਚ ਹੁਣ ਰੋਬੋਟ ਹੀ ਹੈ ਜਿਹੜੇ ਉਹ ਇਹੋ ਜਿਹੇ ਕੰਮ ਕਰੀ ਜਾਂਦੇ ਆ। ਯਾਨੀ ਜਿਹੜੇ ਕਾਮੇ ਬੂਟ ਸਿਉਂਦੇ ਸਨ ਉਹੀ ਕੰਮ ਹੁਣ ਰੋਬੋਟ ਕਰਦੇ ਆ। ਸੋ ਇਹ ਇਸ ਤਰ੍ਹਾਂ ਦੀ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀ, ਦਿੱਕਤ ਔਰ ਜੋ ਕ੍ਰਾਈਸਿਸ ਹੈ ਸਾਰੇ ਸੰਸਾਰ ਦੇ ਸਾਹਮਣੇ ਹੈ ਵੈਸੇ, ਪਰ ਜੋ ਭਾਰਤ ਦੇ ਸਾਹਮਣੇ ਹੈ ਉਹਦੇ ਪ੍ਰਤੀ ਹਾਲੇ ਤੱਕ
ਜਿਹੜੇ ਸਾਡੇ ਆਲਮੀ ਪ੍ਰਧਾਨ ਮੰਤਰੀ ਆ, ਅੰਤਰਰਾਸ਼ਟਰੀ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਕਹਿ ਦਿੰਦੇ ਆ, ਨਰਿੰਦਰ ਮੋਦੀ ਸਾਹਿਬ, ਉਹਨਾਂ ਨੂੰ ਚਾਹੀਦਾ ਕਿ ਉਹ ਹਨੀਮੂਨ ਚੋਂ ਨਿਕਲ ਕੇ, ਕਿਉਂਕਿ ਬਹੁਤ ਹਨੀਮੂਨ ਮਨਾ ਲਿਆ, ਹੁਣ ਹਨੀਮੂਨ ਚੋਂ ਨਿਕਲ ਕੇ ਸੱਚਾਈਆਂ ਦੇ ਰੂਬਰੂ ਹੋ ਜਾਣ। ਜੀ ਜੀ, ਬਾਕੀ ਜਦੋਂ ਇੱਦਾਂ ਦਾ ਪਤਾ ਲੱਗਦਾ ਤਾਂ ਫਿਰ ਮਨ ਕੀ ਬਾਤ ਕਹਿ ਕੇ ਗੱਲ ਜਿਹੜੀ ਹੈ ਜੀ ਢਾਲ ਵੀ ਜਾਂਦੇ ਆ। ਇਸ ਚੀਜ਼ ਦੇ ਵਿੱਚ ਪੂਰੀ ਮਹਾਰਤ ਹਾਸਲ ਆ। ਖਰਾਬ ਖਾਣੇ ਦਾ ਮਾਮਲਾ ਜਿਹੜਾ ਦੇਸ਼ ਦੇ ਸਾਹਮਣੇ ਲਿਆਉਣ ਵਾਲੇ ਜਵਾਨ ਨੂੰ ਪਤਨੀ ਨਾਲ ਮਿਲਾਉਣ ਦੇ ਕੋਰਟ ਨੇ ਦਿੱਤੇ ਆ ਹੁਕਮ। ਜੀ ਇਹ ਉਹੀ ਜਵਾਨ ਸੀਗਾ BSF ਦਾ, ਜਿਹਨੇ ਜਨਵਰੀ ਦੀ ਸ਼ੁਰੂਆਤ ਦੇ ਵਿੱਚ ਇੱਕ ਵੀਡੀਓ ਪਾਇਆ ਸੀਗਾ। ਵੀਡੀਓ ਨੇ ਤਰਥੱਲੀ ਮਚਾ ਦਿੱਤੀ। ਵੀਡੀਓ ਦੇ ਵਿੱਚ ਉਹਨੇ ਦੱਸਿਆ ਸੀ, ਆਹ ਦੇਖੋ ਜੀ ਦਾਲ ਪਾਣੀਓਂ ਪਤਲੀ ਹੈ, ਕੱਲੀ ਹਲਦੀ ਹੈ, ਵਿੱਚ ਹੋਰ ਕੱਖ ਵੀ ਨਹੀਂ। ਭਾਵੇਂ ਟੁੱਬੀ ਮਾਰ ਕੇ ਕਹਿੰਦਾ ਲੱਭ ਲਈਏ, ਦਾਲ ਦਾ ਦਾਣਾ ਨਹੀਂ ਨਜ਼ਰ ਆਉਂਦਾ। ਨਾਲ ਉਹਨੇ ਸੁੱਕੀਆਂ ਰੋਟੀਆਂ ਵਿਖਾਈਆਂ ਸਨ ਕਿ ਸੁੱਕੀਆਂ ਰੋਟੀਆਂ ਇਹੋ ਜਿਹੀਆਂ ਕਿ ਪਾਥੀਆਂ ਵੀ ਆਪਣੇ ਆਪ ਤੇ ਮਾਣ ਕਰ ਸਕਦੀਆਂ ਇਹਦੇ ਨਾਲੋਂ, ਕਿ ਅਸੀਂ ਇਹਦੇ ਨਾਲ ਚੰਗੀਆਂ ਰੋਟੀਆਂ ਨਾਲੋਂ, ਇਹੋ ਜਿਹੀਆਂ ਨਾਲੋਂ ਅਸੀਂ ਚੰਗੀਆਂ। ਉਦੋਂ ਬਾਅਦ ਬਹੁਤ ਰੌਲਾ ਪਿਆ। ਅਸਲ ਦੇ ਵਿੱਚ ਕੀ ਹੁੰਦਾ ਕਿ ਜੇਲ੍ਹਾਂ ਦੇ ਵਿੱਚ ਵੀ ਕੈਦੀ ਜਦੋਂ ਇਹੋ ਜਿਹੀਆਂ ਸ਼ਿਕਾਇਤਾਂ ਕਰਦੇ ਆ ਨਾ ਜੀ, ਉਹ ਉਦੋਂ ਕਰਦੇ ਆ ਜਦੋਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬਈ ਹੁਣ ਸਾਡੀ ਜ਼ਮਾਨਤ ਹੋਣ ਵਾਲੀ ਹੈ, ਜਾਂ ਅਸੀਂ ਹੁਣ ਨਿਕਲ ਜਾਣਾ ਹੈ, ਜਾਂ ਬਰੀ ਹੋ ਜਾਣਾ। ਉਹ ਫਿਰ ਇਹੋ ਜਿਹੀਆਂ ਸ਼ਿਕਾਇਤਾਂ ਕਰਕੇ ਜੇਲ੍ਹ ਪ੍ਰਬੰਧਨ ਨੂੰ ਵਕਤ 'ਚ ਪਾ ਜਾਂਦੇ ਆ, ਕਿਉਂਕਿ ਜੇ ਉਹ ਉੱਥੇ ਰਹਿਣਗੇ, ਟਿਕੇ ਰਹਿਣਗੇ ਲੰਮਾ ਸਮਾਂ ਲਈ, ਉਹਨਾਂ ਨੂੰ ਪਤਾ ਮੁੜ ਕੇ ਇਹਨਾਂ ਨੇ ਸਾਨੂੰ ਵਕਤ 'ਚ ਪਾਈ ਰੱਖਣਾ। ਸੋ ਇਹੋ ਜਿਹੇ ਕੰਮ ਹੁੰਦੇ। ਇਹ ਜਿਹੜਾ ਤੇਜ ਬਹਾਦਰ ਸੀਗਾ, ਇਹਨੇ ਸਵੈ ਇੱਛੁਕ ਰਿਟਾਇਰਮੈਂਟ ਜਿਹੜੀ ਅਪਲਾਈ ਕੀਤੀ ਹੋਈ ਸੀ ਜੀ। 30 ਜਨਵਰੀ ਨੂੰ ਇਹਨੇ ਰਿਟਾਇਰ ਹੋਣਾ ਸੀਗਾ। 20 ਕੁ ਦਿਨ ਪਹਿਲਾਂ ਇਹਨੇ ਵੀਡੀਓ ਪਾ ਦਿੱਤਾ, ਔਰ ਇਹਦਾ ਵੀ ਸ਼ਾਇਦ ਮਨਸ਼ਾ ਇਹੋ ਹੀ ਸੀ, ਭਾਵਨਾ ਇਹਦੀ ਇਹੋ ਹੀ ਸੀ ਕਿ ਇਸ ਮੁੱਦੇ ਨੂੰ ਮੈਂ ਦੇਸ਼ ਵਿਆਪੀ ਮੰਚ ਤੇ ਉਠਾ ਜਾਵਾਂ। ਆਪ ਤੇ ਚਲੋ ਮੈਂ ਰਿਟਾਇਰ ਹੋ ਹੀ ਜਾਣਾ, ਦੂਜਿਆਂ ਨੂੰ ਸੁੱਖ ਹੋ ਜਾਊਗਾ, ਪਰ ਇਹਨੂੰ ਇਹ ਪੈਂਤੜਾ ਪੁੱਠਾ ਪੈ ਗਿਆ। ਉਸ ਤੋਂ ਬਾਅਦ ਇਹਦੀ ਜਿਹੜੀ ਸਵੈ ਇੱਛੁਕ ਰਿਟਾਇਰਮੈਂਟ ਸੀ ਉਹ ਕੈਂਸਲ ਕਰ ਦਿੱਤੀ ਗਈ। ਇਹਨੂੰ ਦਿੱਤੀ ਨਹੀਂ, ਕਹਿੰਦੇ ਜੀ ਜਾਂਚ ਪੜਤਾਲ ਚੱਲੀ ਜਾਂਦੀ ਹੈ, ਜਦ ਤੱਕ ਜਾਂਚ ਪੜਤਾਲ ਪੂਰੀ ਨਹੀਂ ਹੋ ਜਾਂਦੀ ਤੂੰ ਨਹੀਂ ਜਾ ਸਕਦਾ। ਹੋਇਆ ਕੀ ਕਿ ਫੋਨ ਤੇ ਗੱਲ ਕਰਦਾ ਰਹਿੰਦਾ ਸੀ ਆਪਣੇ ਘਰ ਵਾਲਿਆਂ ਨਾਲ ਕਿ ਕੋਈ ਗੱਲ ਨਹੀਂ ਜੀ, ਮੈਂ ਜਾਂਚ ਪੂਰੀ ਹੋਣ ਤੋਂ ਬਾਅਦ ਆ ਜਾਊਂਗਾ, ਥੋੜੇ ਦਿਨ ਦੀ ਗੱਲ ਆ। ਪਰ ਅਚਾਨਕ ਉਹਨਾਂ ਦੇ ਘਰ ਵਾਲੇ ਦੱਸਦੇ ਆ ਕਿ 3-4 ਦਿਨ ਤੋਂ ਸੰਪਰਕ ਟੁੱਟ ਗਿਆ, ਔਰ ਇਹਨਾਂ ਨੂੰ ਫਿਕਰ ਹੋਇਆ ਕਿ ਤੇਜ ਬਹਾਦਰ ਨੂੰ ਬੰਦੀ ਬਣਾ ਲਿਆ ਗਿਆ। ਸੋ ਉਹਨਾਂ ਨੇ ਪਹਿਲਾਂ ਤੇ ਹੈੱਡਕੁਆਟਰ ਦੇ ਵਿੱਚ ਪਹੁੰਚ ਕੀਤੀ, BSF ਹੈੱਡਕੁਆਟਰ 'ਚ, ਕਿ ਸਾਡਾ ਬੰਦਾ ਕਿੱਥੇ ਆ। ਉਹਨਾਂ ਨੇ ਅੱਗੋਂ ਕੋਈ ਗੱਲ ਨਹੀਂ ਸੁਣੀ, ਫਿਰ ਹਾਰ ਕੇ ਉਹ ਦਿੱਲੀ ਹਾਈ ਕੋਰਟ 'ਚ ਚਲੇ ਗਏ। ਉਹਨਾਂ ਨੇ ਕਿਹਾ ਕਿ ਸਾਡੇ ਬੰਦੇ ਨੂੰ ਇਹਨਾਂ ਨੇ ਬੰਦੀ ਬਣਾਇਆ ਹੋਇਆ, ਉਹਦੀ ਪੜਤਾਲ ਕੀਤੀ ਜਾਵੇ, ਉਹ ਖੋਜਿਆ ਜਾਵੇ, ਉਹ ਕਿੱਥੇ ਆ। ਫਿਰ ਹਾਈ ਕੋਰਟ ਨੇ ਅੱਜ ਇਹ ਫੈਸਲਾ ਦਿੱਤਾ ਹੈ ਕਿ BSF ਹੈੱਡਕੁਆਟਰ ਹੈ ਜਿੱਥੇ ਉਹਦੀ ਡਿਊਟੀ ਹੈ, ਉਹ 2 ਦਿਨ ਲਈ ਇਹਦੀ ਪਤਨੀ ਨੂੰ ਉਹਦੇ ਨਾਲ ਮਿਲਾਏਗੀ। ਦੋਵੇਂ ਜੀ ਇਕੱਠੇ ਰਹਿਣਗੇ, ਜੋ ਵੀ ਗੱਲਬਾਤ ਹੈ ਆਪਸ ਦੇ ਵਿੱਚ ਕਰ ਸਕਦੇ ਆ। ਹੁਣ ਇਹ ਇਜਾਜ਼ਤ ਮਿਲੀ ਹੈ। ਵੈਸੇ ਕਮਾਲ ਦੀ ਗੱਲ ਆ ਕਿ ਜਦੋਂ ਉਹਨੇ ਵੀਡੀਓ ਪਾਈ ਸੀ, BSF ਵਾਲੇ ਕਹਿੰਦੇ ਸਨ ਇਹ ਤੇ ਬੰਦਾ ਹਿਲਿਆ ਹੋਇਆ, ਇਹਦੇ ਬੰਦਾ ਜਿਹੜਾ ਬੜਾ ਬੈੜੇ ਦਿਮਾਗ ਦਾ, ਬੜੇ ਇਹਨੇ ਅਨੁਸ਼ਾਸਨ ਤੋੜਿਆ। ਜੇ ਇਹ ਇਹੋ ਜਿਹਾ ਬੰਦਾ ਸੀ, ਉਹਦੀ ਸਵੈਚਿਕ ਰਿਟਾਇਰਮੈਂਟ ਵੀ ਕੈਂਸਲ ਕਰ ਦਿੱਤੀ ਗਈ। ਇਹਦਾ ਮਤਲਬ ਕਿ ਇਹਨਾਂ ਨੂੰ ਇਹ ਚਾਹੀਦਾ ਬੰਦਾ। ਜੀ ਜੀ ਜੀ, ਬਿਲਕੁਲ। ਅਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਭਗਵੰਤ ਮਾਨ, ਜਿਸ ਦੇ ਉੱਤੇ ਹਮੇਸ਼ਾ ਇਹੀ ਇਲਜ਼ਾਮ ਲੱਗਦੇ ਆ ਵੀ ਜਾਂ ਇਹ ਪੀ ਕੇ ਬੋਲਦਾ ਹੈ ਅਤੇ ਜਾਂ ਇਹਨੂੰ ਪਤਾ ਨਹੀਂ ਲੱਗਦਾ ਕੀ ਬੋਲਦਾ ਹੈ, ਜਾਂ ਕੁਛ ਵੀ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਸੰਸਦ ਨੂੰ ਲੈ ਕੇ। ਪਰ ਜਿਹੜਾ ਕਹਿੰਦੇ ਜੀ ਬੜੇ ਨਾਪ ਤੋਲ ਕੇ ਇਹਨਾਂ ਨੇ ਸੰਸਦ ਦੇ ਵਿੱਚ ਆਪਣਾ ਜਵਾਬੀ ਭਾਸ਼ਣ ਦਿੱਤਾ। ਦੇਖੋ, ਜਦੋਂ ਤੇ ਭਗਵੰਤ ਮਾਨ ਸਿਆਣਾ ਹੁੰਦਾ ਹੈ ਤੇ ਉਦੋਂ ਫਿਰ ਉਹ 7 ਕੰਨਿਆਂ ਵਰਗਾ ਲੱਗਦਾ। 7 ਕੰਨਿਆਂ ਜਿੱਦਾਂ ਇੱਕ ਬਰਾਬਰ ਖੜਾ ਦਈਏ ਤੇ ਭਗਵੰਤ ਮਾਨ ਇਕੱਲਾ ਸ਼ਰੀਫ ਹੋ ਜਾਂਦਾ। ਪਰ ਜਦੋਂ ਉਹ ਉਖੜ-ਬੜਾ ਜਿਹਾ ਬਣਦਾ ਹੈ, ਉਦੋਂ ਫਿਰ ਤੁਹਾਨੂੰ ਪਤਾ ਹੀ ਹੈ ਕੀ ਸਿਆਪੇ ਪੈਂਦੇ, ਕੀ ਵਿਵਾਦ ਹੁੰਦੇ ਆ। ਪਰ ਅੱਜ ਜੋ ਭਗਵੰਤ ਮਾਨ ਨੇ ਮੋਦੀ ਦੀ ਟੌਂਚ ਤੋਂ ਬਾਅਦ ਜਵਾਬ ਦਿੱਤਾ, ਉਹ ਵਾਕਿਆ ਤੁਹਾਡੇ ਸ਼ਬਦਾਂ ਦੇ ਵਿੱਚ ਬੜਾ ਨਪਿਆ ਤੁਲਿਆ, ਬੜਾ ਅਰਥ ਭਰਪੂਰ ਸੀ। ਔਰ ਜਿੱਦਾਂ ਤੁਸੀਂ ਇੱਕ ਦਿਨ ਅੱਗੇ ਗੱਲ ਛੇੜੀ ਸੀ ਕਿ ਕੀ ਭਗਵੰਤ ਮਾਨ ਦੇ ਵਿੱਚ ਕੌਮੀ ਲੀਡਰ ਬਣਨ ਦੀਆਂ ਸੰਭਾਵਨਾਵਾਂ ਹਨ, ਤਾਂ ਅੱਜ ਭਗਵੰਤ ਮਾਨ ਨੇ ਉਹਨਾਂ ਸੰਭਾਵਨਾਵਾਂ ਨੂੰ ਹੋਰ ਵੀ ਵਧਾ ਲਿਆ। ਬੋਲਿਆ ਭਗਵੰਤ ਮਾਨ, ਮਿੰਟ ਤੇ ਉਹਦੇ ਹਿੱਸੇ 3-4 ਹੀ ਆਉਂਦੇ ਆ, ਔਰ 3-4 ਮਿੰਟਾਂ ਦੇ ਵਿੱਚ ਅੱਜ ਉਹਨੇ ਸਾਰੇ ਦਾ ਸਾਰਾ ਜਵਾਬ ਹੈ ਜਿਹੜਾ ਦੇ ਦਿੱਤਾ। ਜਵਾਬ ਉਹਨੇ ਤਲਖੀ 'ਚ ਨਹੀਂ ਦਿੱਤਾ, ਨਾ ਹੀ ਨਰਿੰਦਰ ਮੋਦੀ ਤੇ ਕੋਈ ਉਹਨੇ ਜ਼ਿਆਤੀ ਹਮਲਾ ਕੀਤਾ, ਨਾ ਹੀ ਉਹਨੇ ਨਰਿੰਦਰ ਮੋਦੀ ਦਾ ਨਾਂ ਲਿਆ। ਉਹਨੇ ਆਖਿਆ ਜੀ ਕਿ ਦੇਖੋ, ਤੁਸੀਂ ਕਹਿੰਦੇ ਹੋ ਕਿ ਕਿਸਾਨ ਦੀ ਜਿਹੜੀ ਇਨਕਮ ਡਬਲ ਕਰ ਦਿਆਂਗੇ, ਦੁੱਗਣੀ ਕਰ ਦਿਆਂਗੇ। ਇਸ ਸਮੇਂ ਉਹ ਕਹਿੰਦਾ ਕਿ 3844 ਰੁਪਈਏ ਜਿਹੜੀ ਇਨਕਮ ਹੈ ਇੱਕ ਕਿਸਾਨ ਦੀ, ਇੱਕ ਕਿਸਾਨ ਪਰਿਵਾਰ ਦੀ ਔਸਤ, ਤੇ ਉਹਨੂੰ ਤੁਸੀਂ ਡਬਲ ਕਰ ਦਿਓਗੇ, 76,088 ਰੁਪਏ ਕਰ ਦੋਗੇ, 7688 ਕਰ ਦੋਗੇ। 7688 ਨਾਲੋਂ ਕਹਿੰਦਾ ਕੀ ਬਣੂਗਾ?
ਇਹ ਬਿਲਕੁਲ ਕਹਿੰਦਾ ਕਿ ਇਹੋ ਜਿਹੀਆਂ ਯੋਜਨਾਵਾਂ ਜਿਹੜੀਆਂ ਉਹ ਲਾਭਦਾਇਕ ਨਹੀਂ ਹਨ, ਉਦੋਂ ਤੱਕ ਲਾਭਦਾਇਕ ਨਹੀਂ ਹਨ ਜਦੋਂ ਤੱਕ ਕਿਸਾਨਾਂ ਦੀ ਜਿਹੜੀ ਨਿਰਭਰਤਾ ਤੁਸੀਂ ਖੇਤੀ ਤੋਂ ਹਟਾ ਕੇ ਕਿਸੇ ਦੂਜੇ ਪਾਸੇ ਵੀ ਨਹੀਂ ਕਰਦੇ। ਯਾਨੀ ਉਹਨਾਂ ਦੀ ਜਿਹੜੀ ਆਮਦਨ ਦੀ ਕੋਈ ਹੋਰ ਤੁਹਾਨੂੰ ਤਬਦੀਲੀ ਕਰਾਉਣੀ ਪਏਗੀ। ਆਮਦਨ ਦੀ ਤੁਹਾਨੂੰ ਉਹਨਾਂ ਨੂੰ ਬਦਲਵੇਂ ਸਾਧਨ ਪੈਦਾ ਕਰਕੇ ਦੇਣੇ ਪੈਣਗੇ। ਬਹੁਤ ਵਧੀਆ ਗੱਲ ਕੀਤੀ ਭਗਵੰਤ ਮਾਨ ਨੇ। ਜੀ ਦੂਜਾ ਆਹੀ ਜਿਹੜਾ ਬੇਰੁਜ਼ਗਾਰੀ ਦਾ ਮੁੱਦਾ ਉਹਨੇ ਵੀ ਉਠਾਇਆ, ਉਹਨੇ ਵੀ ਚੁੱਕਿਆ। ਤੀਜਾ ਉਹ ਕਹਿੰਦਾ ਕਿ ਇਹ ਕਹਿੰਦੇ ਜੀ ਮਨਰੇਗਾ ਦਾ ਅਸੀਂ ਪੈਸਾ ਜਿਹੜਾ ਵਧਾ ਕੇ 38,000 ਕਰੋੜ ਤੋਂ 48,000 ਕਰੋੜ ਕਰ ਦਿੱਤਾ। ਉਹ ਕਹਿੰਦਾ ਕਿ ਗਲਤ ਝੂਠ ਬੋਲਦੇ ਆ। ਇਹ 47,500 ਕਰੋੜ ਰੁਪਈਆ ਸੁਪਰੀਮ ਕੋਰਟ ਨੇ ਕਹਿ ਕੇ ਪਿਛਲੇ ਸਾਲ ਹੀ ਕਰਵਾਇਆ ਸੀ। ਇਹਨਾਂ ਸਿਰਫ ਤੇ ਸਿਰਫ 500 ਕਰੋੜ ਰੁਪਈਆ ਵਾਧਾ ਕੀਤਾ। ਇਹ ਝੂਠ ਬੋਲ ਰਿਹਾ ਦੇਸ਼ ਦੇ ਨਾਲ। ਤੀਜੀ ਉਹਨੇ ਸਭ ਤੋਂ ਮਹੱਤਵਪੂਰਨ ਗੱਲ ਕੀਤੀ ਨੋਟਬੰਦੀ ਦੇ ਮੁੱਦੇ ਤੇ। ਉਹਨੇ ਆਖਿਆ ਜੀ ਦੇਖੋ ਨੋਟਬੰਦੀ ਦੇ ਮੁੱਦੇ ਤੇ ਕਹਿੰਦੇ ਕਿ ਕਰਪਸ਼ਨ ਖਤਮ ਹੋ ਗਈ, ਕਰਪਸ਼ਨ ਖਤਮ ਹੋ ਗਈ। ਮੈਨੂੰ ਦੱਸੋ ਕਿਵੇਂ ਕਰਪਸ਼ਨ ਖਤਮ ਹੋ ਗਈ? ਅੱਗੇ ਕਿਸੇ ਨੇ ਲੱਖ ਰੁਪਈਆ ਰਿਸ਼ਵਤ ਦੇਣੀ ਹੁੰਦੀ ਸੀ ਤੇ ਉਹ ਹਜ਼ਾਰ ਦੇ 100 ਨੋਟ ਲੈ ਕੇ ਜਾਂਦਾ ਸੀ ਤੇ ਜੀ ਉਹਨੂੰ ਸੰਭਾਲਣੇ ਔਖੇ ਹੋ ਜਾਂਦੇ ਸੀ ਥੋੜੇ। ਹੁਣ ਤੇ ਉਹ ਸੌਖਾ ਹੋ ਗਿਆ, ਉਹ 2-2 ਹਜ਼ਾਰ ਦੇ 50 ਨੋਟ ਲੈ ਜਾਂਦਾ ਤੇ 50 ਨੋਟ ਲੈ ਵੀ ਮੁੱਠ 'ਚ ਜਾਂਦਾ। ਦੱਸੋ ਇਹਦੇ ਨਾਲ ਕਰਪਸ਼ਨ ਕਿਵੇਂ ਖਤਮ ਹੋ ਗਈ? ਅੱਗੇ ਉਹਨੇ ਕਿਹਾ ਕਿ ਕਾਲਾ ਧਨ ਦਾ ਇਹ ਜਿਹੜਾ ਰਾਗ ਅਲਾਪਦੇ ਆ, ਕਾਲੇ ਧਨ ਦੇ ਵਿੱਚ ਸਿਰਫ 6% ਕਾਲਾ ਧਨ ਜਿਹੜਾ ਉਹ ਮਨੀ ਦੇ ਰੂਪ ਦੇ ਵਿੱਚ ਆ, ਨੋਟਾਂ ਦੇ ਰੂਪ ਦੇ ਵਿੱਚ, ਕਰੰਸੀ ਦੇ ਰੂਪ ਦੇ ਵਿੱਚ। ਬਾਕੀ ਸੋਨਾ, ਚਾਂਦੀ, ਗਹਿਣੇ, ਹੀਰੇ ਜਵਾਹਰਾਤ ਜਾਂ ਪ੍ਰਾਪਰਟੀ ਦੇ ਰੂਪ ਦੇ ਵਿੱਚ ਉਹ ਕਾਲਾ ਧਨ ਸਮਾਇਆ। ਸੋ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ। ਬਾਕੀ ਫਿਰ ਉਹਨੇ ਜਾਂਦੇ ਜਾਂਦੇ, ਤੁਹਾਨੂੰ ਮੈਂ ਇੱਕ ਦਿਨ ਅੱਗੇ ਵੀ ਗੱਲ ਕਹੀ ਸੀ ਕਿ ਉਹਨੇ ਕੋਈ ਨਾ ਕੋਈ ਕਵਿਤਾ ਇਹੋ ਜਿਹੀ ਜੋੜ ਲੈਣੀ ਆ ਤੇ ਉਹਨੇ ਜਾਂਦੇ ਜਾਂਦੇ ਇਹਨਾਂ ਨੂੰ ਠੰਡੇ ਪਾਣੀ 'ਚ ਬਹਾ ਦੇਣਾ। ਉਹੀ ਗੱਲ ਹੋਈ ਆ ਜੋ ਜਾਂਦਾ ਜਾਂਦਾ ਇੱਕ ਕਵਿਤਾ ਵੀ ਸੁਣਾ ਗਿਆ। ਕਵਿਤਾ ਕੁਛ ਇਉਂ ਸੀ, ਉਹ ਕਹਿੰਦਾ पेट खाली है योगा करवाया जा रहा है, जेब खाली है खाता खुलवाया जा रहा है, खाने को खाना नहीं शौचालय बनाया जा रहा है, गांव में बिजली नहीं डिजिटल इंडिया दिखाया जा रहा है, सब कंपनियां विदेशी हैं मेक इन इंडिया चलाया जा रहा है। अगे वो कहता दिमाग में धर्म और जाति की गंदगी है स्वच्छ भारत अभियान चलाया जा रहा है। कहता जी देश मेरा बदल रहा है। ਜੀ 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 ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਬਹਿਬਲ ਕਲਾਂ ਗੋਲੀकांड ਅਦਾਲਤ ਵਿੱਚ ਪਹੁੰਚਿਆ। ਦੇਖੋ ਬਹਿਬਲ ਕਲਾਂ ਗੋਲੀकांड ਆ ਜਿਹੜਾ, ਉਹਦੇ ਤੋਂ ਹੁਣ ਇੱਕ ਚੀਜ਼ ਸਾਫ਼ ਹੋ ਗਈ ਕਿ ਪੰਜਾਬ ਸਰਕਾਰ ਜਾਂ ਜਿਹੜਾ ਇਹਨਾਂ ਨੇ ਕਮਿਸ਼ਨ ਬਿਠਾਇਆ ਸੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਪੀੜਤਾਂ ਨੂੰ ਇੰਨਾ ਨਿਰਾਸ਼ ਕਰ ਚੁੱਕੀਆਂ ਕਿ ਹੁਣ ਉਹ ਬੇਉਮੀਦੇ ਹੋ ਗਏ। ਆਪਣੇ ਪੱਧਰ ਤੇ ਉਹ ਹੱਥ ਪੈਰ ਮਾਰਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਆ। ਜੀ ਫਰੀਦਕੋਟ ਦੇ ਵਿੱਚ ਗਏ ਜਿਹੜੇ ਇਹ 2 ਨਿਰਦੋਸ਼ ਸਿੱਖ ਕਤਲ ਕੀਤੇ ਗਏ ਸਨ, ਪੁਲਿਸੀਆਂ ਵੱਲੋਂ। ਅੱਗੇ ਪੁਲਿਸ ਵਾਲਿਆਂ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਇਹਨਾਂ ਪੁਲਿਸ ਵਾਲਿਆਂ ਦੀ ਦਰਿੰਦਗੀ ਹੈ ਜਿਹੜੀ ਉਹ ਕਿਸ ਤਰ੍ਹਾਂ ਬਰਪਦੀ ਹੈ ਲੋਕਾਂ ਤੇ। ਜਿਹੜੇ ਇਹਨਾਂ ਦੇ ਵਿੱਚ ਕ੍ਰਿਸ਼ਨ ਸਿੰਘ ਹੋਏ ਸਨ, ਕ੍ਰਿਸ਼ਨ ਭਗਵਾਨ ਸਿੰਘ ਮੇਰੇ ਖਿਆਲ ਦੇ ਨਾਲ ਇੱਕ ਉਹਨਾਂ ਦਾ ਨਾਮ ਸੀ, ਇੱਕ ਗੁਰਜੀਤ ਸਿੰਘ ਸੀਗਾ ਨਾਮ। ਉਹਨਾਂ ਦੇ ਵਿੱਚੋਂ ਇੱਕ ਦੇ ਭਰਾ ਆ ਜਿਹੜੇ ਕ੍ਰਿਸ਼ਨ ਭਗਵਾਨ ਦੇ, ਰੇਸ਼ਮ ਸਿੰਘ, ਉਹ ਫਰੀਦਕੋਟ ਅਦਾਲਤ ਦੇ ਵਿੱਚ ਚਲੇ ਗਏ ਆ। ਉਹਨਾਂ ਨੇ ਉਸ ਅਦਾਲਤ ਦੇ ਕੋਲ ਜਾ ਕੇ ਗੁਹਾਰ ਲਾਈ ਹੈ ਕਿ ਜਿਹੜੇ ਮੋਗਾ ਦੇ ਉਦੋਂ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਹੁੰਦਾ ਸੀ ਚਰਨਜੀਤ ਸ਼ਰਮਾ, ਫਰੀਦਕੋਟ ਦਾ ਸਾਬਕਾ SP ਬਿਕਰਮਜੀਤ, ਇੰਸਪੈਕਟਰ ਅਮਰਜੀਤ ਕੁਲਾਰ, ਤੇ ਉਹ ਕਹਿੰਦੇ ਕਿ ਇਹਨਾਂ ਦੇ ਖਿਲਾਫ ਕਤਲ, ਇਰਾਦਾ ਕਤਲ ਤੇ ਅਸਲੇ ਦੀ ਦੁਰਵਰਤੋਂ ਦਾ ਕੇਸ ਚਲਾ ਕੇ ਸਜ਼ਾ ਦਿੱਤੀ ਜਾਵੇ। ਇਹ ਇਹਨਾਂ ਦੀ ਗੁਹਾਰ ਹੈ ਜਿਹੜੀ ਉਹ ਅਦਾਲਤ ਨੇ ਮਨਜ਼ੂਰ ਕਰ ਲਈ ਹੈ ਤੇ ਹੁਣ ਅਗਲੀ ਸੁਣਵਾਈ ਹੈ ਜਿਹੜੀ ਉਹ 18 ਫਰਵਰੀ ਨੂੰ ਮੁਕਰਰ ਕੀਤੀ ਹੈ। ਇਹਦਾ ਮਤਲਬ ਕਿ ਸੁਣਵਾਈ ਚੱਲੇਗੀ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹ ਜਿਹੜੇ ਤਤਕਾਲੀਨ ਪੁਲਿਸ ਅਫਸਰ ਸੀਗੇ ਉਸ ਸਮੇਂ ਮੋਗਾ ਜ਼ਿਲ੍ਹੇ ਦੇ ਵਿੱਚ, ਇਹਨਾਂ ਤੇ ਕੋਈ ਨਾ ਕੋਈ ਕਾਰਵਾਈ ਹੈ ਜਿਹੜੀ ਉਹ ਅਮਲ 'ਚ ਲਿਆਂਦੀ ਜਾਵੇ, ਪਰ ਜਿਹਦੀ ਉਮੀਦ ਬੜੀ ਘੱਟ ਆ। ਪਰ ਦੂਜੇ ਪਾਸੇ ਜੇ ਗੱਲ ਕਰੀਏ ਇਸ ਘਟਨਾਕ੍ਰਮ ਦੀ ਤੇ ਦੇਖੋ ਮੇਰੇ ਖਿਆਲ ਦੇ ਨਾਲ 17 ਮਹੀਨੇ ਬੀਤ ਗਏ ਆ। 17 ਮਹੀਨਿਆਂ 'ਚ ਹਾਲੇ ਤੱਕ ਪੁਲਿਸ ਪਛਾਣੀ ਨਹੀਂ ਗਈ। ਕਦੋਂ ਪੁਲਿਸ ਪਛਾਣੀ ਜਾਊ, ਕਦੋਂ ਪੁਲਿਸ ਤੇ ਚਾਰਜ ਫਰੇਮ ਕੀਤੇ ਜਾਣਗੇ, ਕਦੋਂ ਪੁਲਿਸ ਨੂੰ ਸਜ਼ਾ ਹੋ, ਹਾਲੇ ਸਮਾਂ ਬਹੁਤ ਲੱਗਣਾ ਬਾਕੀ ਹੈ। CBI ਨੇ ਇਹਨਾਂ ਨੇ 3 ਕੇਸ ਦਿੱਤੇ ਸਨ, ਪਰ ਬਹਿਬਲ ਕਲਾਂ ਗੋਲੀकांड ਜਿਹੜਾ ਸੀਗਾ ਉਹ ਕੇਸ ਇਹਨਾਂ ਨੇ ਆਪਣੇ ਕੋਲ ਹੀ ਰੱਖਿਆ ਹੋਇਆ। ਉਹ ਇਸੇ ਕਰਕੇ ਰੱਖਿਆ ਹੋਇਆ ਕਿ ਤਾਂ ਕਿ ਇਹ ਕੇਸ ਹੈ ਜਿਹੜਾ ਹੌਲੀ ਹੌਲੀ ਕੇਸ ਖਤਮ ਹੋ ਜਾਏ, ਕਾਗਜ਼ਾਂ ਦੇ ਵਿੱਚ ਪਿਆ ਹੀ ਖਤਮ ਹੋ ਜਾਏ। ਪਰ ਇਹ ਬਹੁਤ ਹੀ ਮੰਦਭਾਗੀ ਗੱਲ ਆ ਕਿ 2 ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ। ਉਸ ਤੋਂ ਬਾਅਦ ਜੋਰਾ ਸਿੰਘ ਕਮਿਸ਼ਨ ਵੀ ਬਣਿਆ, ਉਹਨੇ ਰਿਪੋਰਟ ਵੀ ਦੇ ਦਿੱਤੀ। ਰਿਪੋਰਟ ਇਹਨਾਂ ਨੇ ਜਨਤਕ ਵੀ ਨਹੀਂ ਕੀਤੀ, ਅਮਲ 'ਚ ਤੇ ਲਿਆਉਣੀ ਕੀ ਸੀਗੀ। ਬਹੁਤ ਹੀ ਮੰਦਭਾਗੀ ਗੱਲ ਆ ਕਿ ਦੇਖੋ ਨਾ ਤੇ ਬੇਅਦਬੀਆਂ ਵਾਲੇ ਜਿਹੜੇ, ਕਿਉਂਕਿ 6 ਕੇਸ ਸੀਗੇ ਕੁੱਲ,
3 CBI ਕੋਲ ਚਲੇ ਗਏ, 3 ਪੰਜਾਬ ਪੁਲਿਸ ਕੋਲ ਆ। 6 ਦੇ ਵਿੱਚੋਂ ਕੋਈ ਵੀ ਕੇਸ ਹਾਲੇ ਤੱਕ ਨੇਪਰੇ ਨਹੀਂ ਚੜਿਆ। ਇਹ ਬਹੁਤ ਹੀ ਮੰਦਭਾਗੀ ਗੱਲ ਆ ਕਿ 2 ਨਿਰਦੋਸ਼ ਸਿੱਖ ਮਾਰੇ ਗਏ, 2 ਨਿਰਦੋਸ਼ ਬੰਦੇ ਮਾਰੇ ਗਏ। ਉਹਨਾਂ ਦੇ ਕਾਤਲ ਜਿਹੜੇ ਆ ਉਹਨਾਂ ਨੂੰ ਘਰ ਦੇ ਉਹਨਾਂ ਦੇ ਕਹਿੰਦੇ ਕਿ ਆ ਫਲਾਣਾ ਆ, ਫਲਾਣਾ ਇਹਨਾਂ ਨੇ ਸਾਡੇ ਘਰਦਿਆਂ ਨੂੰ ਮਾਰਿਆ, ਸਾਡੇ ਜੀਆਂ ਨੂੰ ਮਾਰਿਆ, ਪਰ ਉਹਨਾਂ ਦੀ ਕੋਈ ਸੁਣਦਾ ਹੀ ਨਹੀਂ। ਔਰ ਉਹ ਆਪਣੀ ਸੁਣਵਾਈ ਕਰਵਾਉਣ ਲਈ ਅਦਾਲਤਾਂ 'ਚ ਧੱਕੇ ਧੋੜੇ ਖਾਂਦੇ ਫਿਰਦੇ ਆ। ਐਦੋਂ ਵੱਡੀ ਸ਼ਰਮਨਾਕ ਮੇਰੇ ਖਿਆਲ ਦੇ ਨਾਲ ਸਾਡੇ ਸਿਸਟਮ ਲਈ ਕੋਈ ਗੱਲ ਹੋ ਹੀ ਨਹੀਂ ਸਕਦੀ। ਜੀ ਪਰ ਜੇ ਸ਼ਰਮ ਲਾਗੂ ਨੰਗੀ ਹੁੰਦੀ ਤਾਂ ਕੰਮ ਨਾ ਕਰ ਲੈਂਦੇ ਜ਼ਿਆਦੇ। ਅਗਲੀ ਗੱਲ ਕਰੀਏ, ਜੇ ਸਿੰਘ ਨੇ ਅਮਰਜੀਤ ਸਿੰਘ ਜੈਜੀ ਤੇ ਕੇਸ ਦਰਜ ਕਰਵਾਇਆ ਆ। ਦੇਖੋ ਜੇ ਸਿੰਘ ਜਦੋਂ ਆਏ ਸਨ ਤੇ ਆਉਂਦਿਆਂ ਪਹਿਲਾਂ ਤੇ ਗਾਲੋ ਗਾਲੀ ਹੋ ਗਏ, ਪ੍ਰੈਸ ਕਾਨਫਰੰਸ 'ਚ ਗਾਲਾਂ ਕੱਢ ਦਿੱਤੀਆਂ, ਉਹਨਾਂ ਦਾ ਬੜਾ ਤਮਾਸ਼ਾ ਬਣਿਆ। ਹੁਣ ਗਾਲੋ ਗਾਲੀ ਹੋਣ ਤੋਂ ਬਾਅਦ ਕੇਸੋ ਕੇਸੀ ਹੋਣ ਲੱਗ ਪਏ ਆ। ਪਿੱਛੇ ਜੇ ਇਹਨਾਂ ਨੇ ਇੱਕ ਹੋਰ ਬਿਆਨ ਦੇ ਦਿੱਤਾ ਸੀਗਾ ਪਟਿਆਲੇ ਕਿ ਜੀ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਪਾਈ ਉਹ ਆਉਣ ਮੇਰੇ ਕੋਲੇ, ਕਰਾਉ ਉਹਨਾਂ ਦੇ ਕੰਮ, ਜਿਵੇਂ ਦਬਕੇ ਮਾਰਦਾ ਹੁੰਦਾ ਇੱਕ ਫੌਜੀ, ਜਿਵੇਂ ਦਬਕੇ ਮਾਰਦਾ। ਸੋ ਲੋਕੀ ਕਹਿੰਦੇ ਸਨ ਕਿ ਹਾਲੇ ਤੇ ਜਿੱਤਿਆ ਹੀ ਨਹੀਂ, ਇਹ ਜਿੱਤਣ ਤੋਂ ਪਹਿਲਾਂ ਹੀ ਭੂਤਰਿਆ ਫਿਰਦਾ, ਜਿੱਤ ਗਿਆ ਤੇ ਕੀ ਕਰੂਗਾ। ਇਹ ਅਸਲ ਦੇ ਵਿੱਚ ਹੁਣ ਜਿਹੜਾ ਕੇਸ ਇਹਨੇ ਦਰਜ ਕਰਵਾਇਆ, ਇਹ ਅਮਰਜੀਤ ਸਿੰਘ ਜੈਜੀ ਤੇ ਕਰਵਾਇਆ। ਇਹਨਾਂ ਦੀ ਤਕਰਾਰ ਹੋਈ ਸੀ 20 ਕੁ ਦਿਨ ਦੀ ਪਹਿਲਾਂ ਗੱਲ ਹੋਣੀ ਆ, ਜਦੋਂ ਜੇ ਸਿੰਘ ਇੱਕ ਸਾਈਕਲ ਰੈਲੀ ਕੱਢਣ ਜਾ ਰਿਹਾ ਸੀ ਤੇ ਇਹਨੇ ਸੋਚਿਆ ਕਿ ਜਿਹੜਾ ਪਟਿਆਲੇ ਦੇ ਇੱਕ ਚੌਂਕ ਵਿੱਚ ਬੁੱਤ ਲੱਗਾ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦਾ, ਕਿ ਉਸ ਬੁੱਤ ਤੋਂ ਆਸ਼ੀਰਵਾਦ ਲੈ ਕੇ, ਉਸ ਬੁੱਤ ਤੋਂ ਪ੍ਰਣਾਮ ਕਰਕੇ ਇਸ ਰੈਲੀ ਦਾ ਆਗਾਜ਼ ਕੀਤਾ ਜਾਵੇ। ਇਹ ਗਿਆ ਆਪਣੇ ਕਾਫਲੇ ਦੇ ਨਾਲ। ਜਦੋਂ ਉੱਥੇ ਬੁੱਤ ਤੇ ਹਾਰ ਪਾਉਣ ਲੱਗਾ ਤੇ ਅਮਰਜੀਤ ਸਿੰਘ ਜੈਜੀ, ਜੋ ਕਿ ਸੇਵਾ ਸਿੰਘ ਠੀਕਰੀਵਾਲੇ ਦਾ ਦੋਹਤਾ ਹੈ, ਸਕਾ ਦੋਹਤਾ ਹੈ, ਉਹਨੇ ਵਿਰੋਧ ਜਤਾਇਆ। ਉਹਨੇ ਆਖਿਆ ਕਿ ਮੈਂ ਤੈਨੂੰ ਇੱਥੇ ਹਾਰ ਨਹੀਂ ਪਾਉਣ ਦੇਵਾਂਗਾ। ਇਹਨੇ ਕਾਰਨ ਪੁੱਛਿਆ, ਉਹਨੇ ਆਖਿਆ ਕਿ ਤੂੰ ਫੌਜ ਦਾ ਜਰਨੈਲ ਠੀਕ ਆ ਹੋਏਗਾ। ਇਹਨੇ ਕਿਹਾ ਕਿ ਮੈਂ ਫੌਜ ਦਾ ਜਰਨੈਲ, ਤੂੰ ਮੈਨੂੰ ਕਿਵੇਂ ਰੋਕ ਸਕਦਾ। ਉਹਨੇ ਆਖਿਆ ਤੂੰ ਫੌਜ ਦਾ ਜਰਨੈਲ ਸੀ, ਪਰ ਅੱਜ ਕੱਲ੍ਹ ਤੂੰ ਉਸ ਸਿਆਸੀ ਪਾਰਟੀ ਦਾ ਜਰਨੈਲ ਆ ਜਿਹਦੇ ਤੇ ਕਈ ਕਿਸਮ ਦੇ ਇਲਜ਼ਾਮ ਲੱਗਦੇ ਆ। ਮੈਂ ਤੈਨੂੰ ਸ਼ਹੀਦ ਦੇ ਬੁੱਤੇ ਹਾਰ ਨਹੀਂ ਪਾਉਣ ਦੇਣੀ। ਤਕਰਾਰ ਹੋਈ ਦੋਨਾਂ ਦੇ ਵਿੱਚ। ਇਹਨੇ ਕਿਹਾ ਵੇਖ ਲਾਂਗਾ, ਮੈਂ ਤੈਨੂੰ ਵੇਖ ਲਾਂਗਾ। ਉਹਨੇ ਕਿਹਾ ਠੀਕ ਹੈ ਵੇਖ ਲਈ। ਇਹ ਗੱਲ ਜਿਹੜੀ ਆ ਅਖਬਾਰਾਂ ਰਾਹੀਂ ਅਗਲੇ ਦਿਨ ਨਸ਼ਰ ਹੋਈ, ਲੋਕਾਂ ਤੱਕ ਪਹੁੰਚੀ, ਚਰਚਾ ਦਾ ਵਿਸ਼ਾ ਬਣੀ। ਚਲੋ 2 ਕੁ ਦਿਨ ਗੱਲਬਾਤ ਚੱਲੀ, ਫਿਰ ਇਹ ਗੱਲ ਠੱਪ ਹੋ ਗਈ, ਚਰਚਾ ਠੱਪ ਹੋ ਗਈ। ਅਚਾਨਕ ਵੋਟਾਂ ਤੋਂ ਬਾਅਦ ਜੇ ਸਿੰਘ ਨੇ ਅੱਜ ਧਾਰਾ 341 ਤੇ 506 ਦੇ ਅਧੀਨ ਮਾਮਲਾ ਦਰਜ ਕਰਾ ਦਿੱਤਾ। ਇਹ 2 ਧਾਰਾ ਹੁੰਦੀਆਂ, ਇੱਕ ਤੇ ਕਿ ਮੰਦੇ ਚੰਗੇ ਬੋਲ ਬੋਲਣੇ, ਦੂਜੀ ਹੈ ਕਿ ਜਾਨੋਂ ਮਾਰਨ ਤੋਂ ਧਮਕੀਆਂ ਦੇਣੀਆਂ। ਇਹਨਾਂ 2 ਧਾਰਾਵਾਂ ਦੇ ਅਧੀਨ ਪਟਿਆਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਉੱਥੇ ਜਦੋਂ ਇਹ ਤਕਰਾਰਬਾਜ਼ੀ ਹੋਈ, ਉਸ ਸਮੇਂ ਬਹੁਤ ਸਾਰੇ ਲੋਕ ਮੌਜੂਦ ਸਨ। ਇਹਨਾਂ ਦੇ ਆਪਦੇ ਸਮਰਥਕ ਵੀ ਸਨ ਔਰ ਪੱਤਰਕਾਰ ਵੀ ਅੱਛੇ ਖਾਸੇ ਤਾਦਾਦ ਦੇ ਵਿੱਚ ਉੱਥੇ ਮੌਜੂਦ ਸੀ। ਉਹਨਾਂ ਨੇ ਸਾਰੀ ਚੀਜ਼ ਜਿਹੜੀ ਇੱਕ ਇਹਨਾਂ ਦੀ ਗੱਲਬਾਤ ਸੀ, ਦੋਨਾਂ ਧਿਰਾਂ ਵੱਲੋਂ ਜਿਹੜੀ ਦਵੱਲੀ ਇੱਕ ਦੂਜੇ ਤੇ ਗੱਲਬਾਤ ਇਹਨਾਂ ਨੇ ਕੀਤੀ ਤਲਖੀ ਦੇ ਵਿੱਚ, ਉਹ ਸਾਰੀ ਕਵਰ ਕਰਕੇ ਅਗਲੇ ਦਿਨ ਅਖਬਾਰਾਂ 'ਚ ਛਾਇਆ ਕੀਤੀ। ਜੇ ਕਿਸੇ ਧਿਰ ਨੇ ਧਮਕੀ ਦਿੱਤੀ ਹੁੰਦੀ ਜਾਂ ਕਿਸੇ ਧਿਰ ਨੇ ਕੋਈ ਮੰਦਾ ਕੋਈ ਬੋਲ ਕਬੋਲ ਬੋਲਿਆ ਹੁੰਦਾ ਤੇ ਉਹ ਅਖਬਾਰ ਦੇ ਵਿੱਚ ਆ ਜਾਣਾ ਚਾਹੀਦਾ ਸੀ। ਪੱਤਰਕਾਰ ਉਹ ਰੋਕ ਕੇ ਬਹਿ ਜਾਣ, ਮੇਰੇ ਖਿਆਲ ਦੇ ਨਾਲ ਇਹ ਮੁਨਾਸਬ ਨਹੀਂ ਹੋ ਸਕਦਾ। ਦੂਜੇ ਪਾਸੇ ਦੇਖੋ, ਇਹਨਾਂ ਦੇ ਆਪਣੇ ਸਮਰਥਕ ਉਸ ਸਮੇਂ ਤਸਵੀਰਾਂ ਖਿੱਚ ਰਹੇ ਸਨ, ਕਿਉਂਕਿ ਜਿਹੜੀ ਇੱਕ ਬਹੁਤ ਵੱਡੀ ਅਖਬਾਰ ਆ ਉਹਦੀ ਫੋਟੋ ਵਿੱਚ ਜਿਹੜੀ ਆਈ ਸੀ ਅਖਬਾਰ ਦੇ, ਉਹਦੇ 'ਚ ਕੁਛ ਲੋਕ ਜੇ ਸਿੰਘ ਦੇ ਪਿੱਛੇ ਕੈਮਰੇ ਚਲਾ ਰਹੇ ਆ, ਫੋਟੋ ਖਿੱਚ ਰਹੇ, ਸ਼ਾਇਦ ਵੀਡੀਓ ਵੀ ਬਣਾ ਰਹੇ ਆ। ਜੇ ਇਸ ਤਰ੍ਹਾਂ ਦਾ ਕੁਛ ਮਾਮਲਾ ਸੀ ਤੇ ਉਦੋਂ ਹੀ ਇਹ ਜਨਤਕ ਕਰਦੇ ਕਿ ਦੇਖੋ ਜੀ ਸਾਡੇ ਨਾਲ ਮਿਸਬਿਹੇਵ ਹੋਇਆ, ਸਾਨੂੰ ਧਮਕੀਆਂ ਦਿੱਤੀਆਂ ਗਈਆਂ। ਸੋ ਇੰਨੇ ਦਿਨ ਚੋਣਾਂ ਕਰਵਾ ਕੇ ਚੋਣਾਂ ਤੋਂ ਬਾਅਦ ਇਹ ਪਰਚਾ ਦਰਜ ਕਰਵਾਉਣਾ ਕਿਤੇ ਨਾ ਕਿਤੇ, ਹਾਲਾਂਕਿ ਅਜੇ ਨਵੇਂ ਆ ਜੇ ਸਿੰਘ ਸਿਆਸਤ ਦੇ ਵਿੱਚ, ਪਰ ਮੇਰੇ ਖਿਆਲ ਦੇ ਨਾਲ ਥੋੜੇ ਜਿਹੇ ਦਿਨਾਂ 'ਚ ਉਹ ਸਿਆਸਤ ਕਰਨੀ ਸਿੱਖ ਗਿਆ, ਕਿਉਂਕਿ ਜੇ ਤੇ ਪਹਿਲਾਂ ਪਰਚਾ ਦਰਜ ਕਰਾਉਂਦੇ ਤੇ ਉਹਦਾ ਪ੍ਰਭਾਵ ਉਲਟ ਜਾਣਾ ਸੀਗਾ। ਹੁਣ ਚੋਣਾਂ ਲੰਘਣ ਤੋਂ ਬਾਅਦ ਇਹਨਾਂ ਨੇ FIR ਦਰਜ ਕਰਾਈ ਹੈ, ਉਹਦੇ ਤੋਂ ਜਾਪਦਾ ਇਹ ਆ ਕਿ ਇਹ ਯੋਜਨਾਬੱਧ ਤਰੀਕੇ ਦੇ ਨਾਲ ਕੰਮ ਕੀਤਾ ਗਿਆ। ਪਰ ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਗੱਲ ਵਧਾਉਣੀ ਨਹੀਂ ਸੀ ਚਾਹੀਦੀ। ਪਰ ਜੇ ਸਿੰਘ, ਜਿਨ੍ਹਾਂ ਬਾਰੇ ਪਹਿਲਾਂ ਹੀ ਕਿਆਫੇ ਲਾਏ ਜਾਂਦੇ ਸਨ ਕਿ ਇਹ ਰਾਜਨੀਤੀ ਉਹਨਾਂ ਦੇ ਫਿੱਟ ਨਹੀਂ ਬਹਿਣੀ, ਉਹਨਾਂ ਨੂੰ ਮਾਫਕ ਨਹੀਂ ਆਉਣੀ, ਉਹ ਵਾਕਈ ਇਸ ਤਰ੍ਹਾਂ ਜਾਪਦਾ ਕਿ ਜੇ ਸਿੰਘ ਆ ਤੇ ਗਏ ਆ। ਹੁਣ ਕਿੰਨੇ ਕੁ ਉਹ ਤੋਹਫੇ ਲੈ ਕੇ ਇੱਥੋਂ ਜਾਂਦੇ ਆ, ਸਮਾਂ ਦੱਸੇਗਾ। ਪਰ ਜੇ ਸਿੰਘ ਦਾ ਜਿਹੜਾ ਰਸੂਖ ਸੀ, ਜੇ ਸਿੰਘ ਦਾ ਜਿਹੜਾ ਪ੍ਰਤਾਪ ਸੀ, ਉਹਨੂੰ ਕਿਤੇ ਨਾ ਕਿਤੇ ਸ਼ਾਹੀ ਸ਼ਹਿਰ ਪਟਿਆਲਾ ਦੀ ਸਿਆਸਤ ਨੇ
ਮੇਰੇ ਖਿਆਲ ਦੇ ਨਾਲ ਉਹਨੂੰ ਬਹੁਤ ਖੁਰਾ ਲਾ ਦਿੱਤਾ, ਚਾਹੇ ਉਹ ਗਾਲਾਂ ਵਾਲਾ ਮਾਮਲਾ ਹੋਵੇ, ਚਾਹੇ ਤਕਰਾਰ ਵਾਲਾ ਮਾਮਲਾ ਹੋਵੇ, ਚਾਹੇ ਆ ਦਬਕੇ ਮਾਰਨ ਵਾਲਾ ਹੋਵੇ। ਇਹ 100 ਕਿਸਮ ਦੇ ਸਿਆਸਤ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਝਗੜੇ ਹੁੰਦੇ ਨਿੱਕੇ ਮੋਟੇ, ਉਹ ਬੰਦੇ ਦਾ ਜਿਹੜਾ ਪ੍ਰਤਾਪ ਹੁੰਦਾ, ਜਸ ਹੁੰਦਾ, ਉਹਨੂੰ ਖੁਰਾ ਲਾਉਂਦੇ ਆ। ਜੇ ਸਿੰਘ ਹੁਣ ਸਮਝ ਜਾਣ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਆ ਕਿ ਇਹ ਸਿਆਸਤ ਜਿਹੜੀ ਹੈ ਰਾਜਨੀਤੀ, ਅਜੋਕੀ ਰਾਜਨੀਤੀ ਹੈ, ਉਹ ਸ਼ਾਇਦ ਇਹਨਾਂ ਵਰਗੇ ਬੰਦਿਆਂ ਲਈ ਨਹੀਂ ਬਣੀ ਹੋ। ਜੀ ਜੀ। ਅਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਬਾਹਰੋਂ ਆਏ ਸੁਰੱਖਿਆ ਮੁਲਾਜ਼ਮਾਂ ਨੂੰ ਖਾਣ ਪੀਣ ਦੀਆਂ ਆਈਆਂ ਦਿੱਕਤਾਂ ਦਾ ਉਹਨਾਂ ਆਪ ਹੀ ਖੋਜਿਆ ਹੱਲ ਇਹ ਇਲੈਕਸ਼ਨ ਡਿਊਟੀ ਦੇ ਦੌਰਾਨ। ਇਹ ਵੀ ਬੜੀ ਦਿਲਚਸਪ ਖਬਰ ਹੈ। ਅੱਜ ਸਾਰਾ ਦਿਨ ਪੰਜਾਬ ਦੇ ਵਿੱਚ ਇਹਦੇ ਤੇ ਹੀ ਚਰਚਾ ਹੁੰਦੀ ਰਹੀ। ਦਰਅਸਲ ਕਈ ਰਾਜਾਂ ਤੋਂ ਇਹਨਾਂ ਨੇ ਕੰਪਨੀਆਂ ਮੰਗਾਈਆਂ ਸਨ, ਜਿਹਦੇ 'ਚ CRPF ਸੀ, CISF ਸੀ, BSF ਵੀ ਸੀਗੀ। ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਗਿਆ। ਜਿਹੜੇ ਪ੍ਰਦੇਸ਼ਾਂ 'ਚੋਂ ਆਈਆਂ ਉਹਨਾਂ 'ਚ ਉੱਤਰੀ ਪੂਰਬੀ ਰਾਜ ਵੀ ਸਨ, ਸਾਡੇ ਗੁਆਂਢੀ ਰਾਜ ਰਾਜਸਥਾਨ ਤੋਂ ਵੀ ਕੰਪਨੀਆਂ ਆਈਆਂ, ਮੱਧ ਪ੍ਰਦੇਸ਼ ਤੋਂ ਵੀ ਆਈਆਂ, ਗੁਜਰਾਤ ਤੋਂ ਵੀ ਆਈਆਂ। ਹੁਣ ਦੇਖੋ, ਜਿਹੜੇ ਗੁਜਰਾਤ ਵਾਲੇ ਆ, ਰਾਜਸਥਾਨ ਵਾਲੇ ਆ, ਜਾਂ ਮੱਧ ਪ੍ਰਦੇਸ਼ ਵਾਲੇ ਆ, UP ਵਾਲੇ ਆ, ਉਹਨਾਂ ਦੀ ਰਹਿਣੀ ਬਹਿਣੀ ਸਾਡੇ ਨਾਲ ਮੇਚ ਕਰਦੀ ਆ। ਉਹਨਾਂ ਦੇ ਖਾਣੇ ਬਾਣੇ ਵੀ ਸਾਡੇ ਨਾਲ ਕਿਤੇ ਨਾ ਕਿਤੇ ਮੇਚ ਕਰਦੇ ਆ। ਪਰ ਜਿਹੜੇ ਮਿਜ਼ੋਰਮ ਤੇ ਨਾਗਾਲੈਂਡ ਦੇ ਵਿੱਚੋਂ ਆਏ ਸੁਰੱਖਿਆ ਕਰਮੀ, ਉਹਨਾਂ ਦਾ ਆਪਣੇ ਰਹਿਣ ਬਹਿਣ ਦੇ ਨਾਲ ਬਹੁਤ ਜ਼ਿਆਦਾ ਤਾਲਮੇਲ ਨਹੀਂ ਹੈ। ਸੋ ਉਹ ਇੱਥੇ ਆਏ, ਜਦੋਂ ਉਹਨਾਂ ਨੇ ਆ ਕੇ ਕਿਹਾ ਕਿ ਭਾਈ ਅਸੀਂ ਤੇ ਸ਼ਾਕਾਹਾਰੀ ਖਾਂਦੇ ਹੀ ਨਹੀਂ, ਸਾਨੂੰ ਤੇ ਮਾਸ ਚਾਹੀਦਾ। ਇੱਥੋਂ ਦੇ ਜਿਹੜੇ ਸੀਗੇ ਉੱਚ ਅਧਿਕਾਰੀ, ਉਹਨਾਂ ਨੇ ਕਿਹਾ ਜੀ ਕੋਈ ਘਾਟ ਨਹੀਂ ਹੈ, ਜੇ ਬੱਕਰਾ ਚਾਹੀਦਾ ਬੱਕਰਾ ਦੇ ਦਿਆ ਕਰਾਂਗੇ, ਜੇ ਬਾਂਗ ਵਾਲਾ ਮੁਰਗਾ ਚਾਹੀਦਾ ਤੇ ਉਹ ਲਿਆ ਦਿਆ ਕਰਾਂਗੇ, ਤੁਸੀਂ ਮੀਟ ਖਾਣ ਵਾਲੇ ਬਣੋ, ਮੀਟ ਤੁਹਾਨੂੰ ਵਾਧੂ ਕਰ ਦਿਆਂਗੇ। ਉਹਨਾਂ ਕਿਹਾ ਨਹੀਂ, ਅਸੀਂ ਇਹ ਮੀਟ ਨਹੀਂ ਖਾਂਦੇ, ਸਾਡਾ ਮੀਟ ਹੈ ਜਿਹੜਾ ਉਹ ਹੁੰਦਾ ਕੁੱਤੇ ਦਾ ਮੀਟ, ਸੋ ਅਸੀਂ ਤੇ ਉਹ ਕੁੱਤੇ ਦਾ ਮੀਟ ਖਾਇਆ ਕਰਾਂਗੇ। ਇੱਥੇ ਫਿਰ ਦੁਵਿਧਾ ਖੜੀ ਹੋ ਗਈ ਕਿ ਹੁਣ ਕੁੱਤੇ ਕਿੱਥੋਂ ਲਿਆਂਦੇ ਜਾਣ, ਕਿਉਂਕਿ ਜੇ ਬੀਬੀ ਮੇਨਕਾ ਗਾਂਧੀ ਨੂੰ ਪਤਾ ਲੱਗ ਗਿਆ ਉਹਨੇ ਤੇ ਫਿਰ ਦਾੜੀ ਨਾਲ ਮੁੱਛਾਂ ਵਧਾ ਦੇਣੀਆਂ, ਦੂਜੇ ਪਾਸੇ ਨੂੰ ਲੈ ਤੁਰਨਾ, ਚੋਣਾਂ ਕਰਾਉਂਦੇ ਗੱਲ 'ਚ ਕੋਈ ਹੋਰ ਨਾ ਸਿਆਪਾ ਪਾ ਲਈਏ ਜੀ। ਫਿਰ ਦੱਸਦੇ ਆ ਕਿ ਆਪਣੇ ਪੱਧਰ ਤੇ ਇਹਨਾਂ ਨੂੰ ਖੁੱਲ੍ਹ ਦਿੱਤੀ ਗਈ, ਭਾਈ ਜਿੱਥੇ ਵੀ ਤੁਹਾਡਾ ਸ਼ਿਕਾਰ ਟੱਕਰਦਾ ਹੈ, ਬੋਝ ਕੇ ਜੇ ਸੁੱਟ ਲਓ ਤੁਸੀਂ, ਤੇ ਆਪਣੇ ਆਪ ਹੀ ਜਾ ਕੇ ਆਪਣੇ ਲੰਗਰ ਦੇ ਵਿੱਚ ਜਾ ਕੇ ਬਣਾ ਲਓ, ਸਾਨੂੰ ਕੀ ਹੈ। ਸੋ ਇਹਨਾਂ ਨੇ ਲਾਂਗਰੀ ਵੀ ਆਪਦੇ ਨਾਲ ਲਿਆਂਦੇ ਸੀਗੇ। ਫਿਰ ਦੱਸਦੇ ਇਹ ਆ ਕਿ ਇਹਨਾਂ ਨੇ ਆਪਣੇ ਪੱਧਰ ਤੇ ਜਿੱਥੇ ਵੀ ਕੋਈ ਕੁੱਤਾ ਮਿਲਦਾ ਸੀ, ਉਹ ਉਹਨੂੰ ਬੋਝ ਕੇ, ਜੇ ਕਿਉਂਕਿ ਟ੍ਰੇਨਡ ਪੂਰੇ ਸੀਗੇ, ਉਹਨੂੰ ਸੁੱਟ ਲੈਂਦੇ ਸਨ ਜੀਪ ਦੇ ਵਿੱਚ, ਤੇ ਲਾਂਗਰੀ ਸੀਗਾ ਜਿਹੜਾ ਉਹ ਇਹਨਾਂ ਦੇ ਮੈਸ ਦੇ ਵਿੱਚ ਜਿਹੜਾ ਖਾਣਾ ਬਣਦਾ ਸੀ ਉਹਦੇ 'ਚ ਪਕਾ ਦਿੰਦਾ ਸੀ। ਦੱਸਦੇ ਕਿ ਸੰਗਰੂਰ, ਜਲੰਧਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵਾਹਵਾ ਇਹਨਾਂ ਨੇ ਮਾਰ ਕੀਤੀ ਹੈ। ਅੱਜ ਇੱਕ ਬਹੁਤ ਵੱਡੇ ਅਖਬਾਰ ਨੇ ਇਸ ਖਬਰ ਨੂੰ ਫਰੰਟ ਪੇਜ ਤੇ ਥਾਂ ਦਿੱਤੀ। ਉਹ ਅਖਬਾਰ ਕਿਉਂਕਿ ਪਿੰਡਾਂ ਤੱਕ ਪਹੁੰਚ ਕਰਦਾ ਹੈ, ਬਹੁਤ ਸਾਰੇ ਉਹਨਾਂ ਦੇ ਪਾਠਕ ਪੇਂਡੂ ਹੈ। ਜਦੋਂ ਪੇਂਡੂਆਂ ਤੱਕ ਇਹ ਖਬਰ ਪਹੁੰਚੀ, ਫਿਰ ਤਰ੍ਹਾਂ ਦੇ ਜਿਹੜੇ ਸੀਗੇ ਉਹ ਲੋਕਾਂ ਨੇ ਉੱਥੇ ਚਸਕੇ ਵੀ ਲਏ। ਕੁਝ ਲੋਕਾਂ ਦਾ ਕਹਿਣਾ ਸੀਗਾ ਕਿ ਇਹੋ ਜਿਹੀਆਂ ਜਿਹੜੀਆਂ ਕੰਪਨੀਆਂ ਸੀ, ਇਹਨਾਂ ਨੂੰ ਰੱਖ ਲੈਣਾ ਚਾਹੀਦਾ ਸੀ, ਇਹਨਾਂ ਨੂੰ ਭੇਜਣਾ ਨਹੀਂ ਸੀ ਚਾਹੀਦਾ, ਕਿਉਂਕਿ ਇੱਥੇ ਮਾਲ ਵਾਧੂ ਤੁਰਿਆ ਫਿਰਦਾ, ਕਿਉਂਕਿ ਨਾਲੇ ਇਹਨਾਂ ਦਾ ਖਰਚਾ ਵੀ ਨਹੀਂ ਸੀ ਆਉਣਾ। ਜੇ ਖਰਚਾ ਸਰਕਾਰ ਨਹੀਂ ਸੀ ਦੇਣਾ ਚਾਹੁੰਦੀ ਤਾਂ ਲੋਕੀ ਕਹਿੰਦੇ ਕਿ ਆਪਾਂ ਗਰਾਈ ਕਰਕੇ ਇਕੱਠੇ ਕਰਕੇ ਇਹਨਾਂ ਨੂੰ ਦੇ ਦਿੰਦੇ ਕਰਦੇ, ਕਿਉਂਕਿ ਖਰਚਾ ਕਿੰਨਾ ਕੁ ਸੀ, ਲੂਣ ਹਲਦੀ ਦੇਣੀ ਸੀ ਉਹਨਾਂ ਨੂੰ, ਬਾਕੀ ਤੇ ਕੋਈ ਖਰਚਾ ਨਹੀਂ ਸੀ ਲੱਗਣਾ, ਬਾਕੀ ਤੇ ਸਭ ਕੁਝ ਫਰੀ ਸੀ। ਪਰ ਕੁਝ ਲੋਕਾਂ ਦਾ ਕਹਿਣਾ ਇਹ ਆ, ਉਦਾਸ ਜਿਹੇ ਹੋ ਕੇ ਉਹ ਦੂਜੇ ਲਹਿਜੇ ਨਾਲ ਕਹਿੰਦੇ ਆ ਕਿ ਜਲੰਧਰ ਤੇ ਸੰਗਰੂਰ ਦੇ ਵਿੱਚ ਜਿਨ੍ਹਾਂ ਮਿੱਤਰਾਂ ਦੇ ਕੁੱਤੇ ਗਾਇਬ ਹੋ ਗਏ ਆ, ਸਾਡੀ ਦਿਲੀ ਹਮਦਰਦੀ ਉਹਨਾਂ ਦੇ ਨਾਲ ਆ, ਪਰ ਉਹ ਦਰੀ ਤੇ ਬਹਿ ਕੇ ਹੁਣ ਭਾਣਾ ਮੰਨ ਲੈਣ, ਕਿਉਂਕਿ ਉਹਨਾਂ ਦੇ ਕੁੱਤੇ ਜਿਹੜੇ ਆ ਉਹ ਦੇਸ਼ ਦੇ ਕੰਮ ਆ ਚੁੱਕੇ ਆ। ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਉੜਦੇ ਪੰਜਾਬ ਦੀ ਇੱਕ ਹੋਰ ਵੰਨਗੀ, ਵਿਦਿਆਰਥਣ ਤਸਕਰੀ ਕਰਦੀ ਗ੍ਰਿਫਤਾਰ। ਇਹ ਖਬਰਾਂ ਨੇ ਜੋ ਹਕੀਕਤ ਬਿਆਨ ਕਰਦੀਆਂ, ਜੋ ਉੜਤਾ ਪੰਜਾਬ, ਰੁੜਤਾ ਪੰਜਾਬ, ਉਜੜਤਾ ਪੰਜਾਬ, ਇਹੋ ਜਿਹੇ ਸ਼ਬਦਾਂ ਨੂੰ ਜਨਮ ਦਿੰਦੀਆਂ ਨੇ, ਔਰ ਜੋ ਭੱਜਣ ਨਹੀਂ ਦਿੰਦੀਆਂ, ਸ਼ੀਸ਼ੇ ਦੇ ਮੂਹਰੇ ਭੱਜਣ ਨਹੀਂ ਦਿੰਦੀਆਂ, ਖੜਾਉਂਦੀਆਂ ਨੇ ਔਰ ਖੜਾਉਂਦੀਆਂ ਨੇ ਹਕੀਕਤ ਦੀ ਜਿਹੜੀ ਪੈਰਾਂ 'ਚ ਹੁੰਦੀ ਆ ਬੇੜੀ ਪਾ ਕੇ, ਕਿ ਦੇਖੋ ਹਕੀਕਤ ਦੀ ਅੱਖ 'ਚ ਅੱਖ ਪਾ ਕੇ ਗੱਲ ਕਰੋ ਕਿ ਸੱਚਾਈ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ। ਇਹ ਘਟਨਾ ਲੁਧਿਆਣੇ ਕੋਲ ਜਗਰਾਉਂ ਹੈ, ਜਗਰਾਉਂ ਲੁਧਿਆਣਾ ਰੋਡ ਤੇ ਉੱਥੇ ਇੱਕ ਨਾਕਾ ਲੱਗਾ ਸੀਗਾ। ਨਾਕੇ ਦੇ ਵਿੱਚ ਇੱਕ ਸਕੂਟੀ ਆਉਂਦੀ ਵੇਖੀ, ਰੋਕਣ ਦੀ ਕੋਸ਼ਿਸ਼ ਕੀਤੀ, ਉਹ ਕੁੜੀ ਘਾਬਰ ਗਈ। ਕੁੜੀ ਨੂੰ ਜਦੋਂ ਪੁਲਿਸ ਵਾਲਿਆਂ ਨੇ ਰੋਕ ਕੇ ਤਲਾਸ਼ੀ ਕੀਤੀ ਤੇ ਉਹਦੀ ਸਕੂਟੀ 'ਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਉਹ ਹੈਰੋਇਨ ਜਿਹੜੀ ਸੀ ਉਹ ਵੇਚਣ ਜਾ ਰਹੀ ਸੀਗੀ,
ਉਹਨੂੰ ਕੁੜੀ ਨੂੰ ਪੁੱਛਿਆ ਥੋੜਾ ਜਿਹਾ ਸਖਤੀ ਦੇ ਨਾਲ, ਉਹਨਾਂ ਨੇ ਲੇਡੀ ਮੁਲਾਜ਼ਮ ਬੁਲਾ ਕੇ ਤੇ ਜਦੋਂ ਕੁੜੀ ਤੋਂ ਪੁੱਛ-ਗਿੱਛ ਕੀਤੀ, ਉਹਨੇ ਸਾਰਾ ਕੁਛ ਹੈ ਜਿਹੜਾ ਸਾਫ਼-ਸਾਫ਼ ਬਿਆਨ ਕਰ ਦਿੱਤਾ। ਉਹਨੇ ਆਖਿਆ ਕਿ ਇਹ ਹੈਰੋਇਨ ਜਿਹੜੀ ਸੀਗੀ ਮੈਂ ਵੇਚਣ ਲਈ ਲਿਜਾ ਰਹੀ ਸੀਗੀ, ਅੱਗੇ ਮੈਂ ਵੇਚਣੀ ਸੀ। ਉਹਨੇ ਇਹ ਵੀ ਦੱਸਤਾ ਕਿ ਵੇਚ ਕੇ ਮੈਂ ਕੀ ਕਰਨਾ ਸੀ। ਉਹ ਕਹਿੰਦੀ ਕਿ ਮੈਂ ਇੰਜੀਨੀਅਰਿੰਗ ਕਰਦੀ ਹਾਂ, ਫੀਸਾਂ ਭਰਨੀ ਹੁੰਦੀਆਂ, ਇਸ ਕਰਕੇ ਮੈਂ ਇਹ ਧੰਦਾ ਨਾਲ ਕਰਦੀ ਹਾਂ। ਇੱਕ ਉਹਨੇ ਹੋਰ ਪੀੜ ਬਿਆਨ ਕੀਤੀ, ਉਹਨੇ ਆਖਿਆ ਕਿ ਮੇਰਾ ਪਿਓ ਵੀ ਨਸ਼ੇੜੀ ਸੀ, ਨਸ਼ੇ ਕਰ ਕਰਕੇ ਮਰ ਗਿਆ, ਬਚ ਗਈ ਪਿੱਛੇ ਮੈਂ ਤੇ ਮੇਰੀ ਮਾਂ, ਭਰਾ ਵੀ ਛੋਟਾ, ਭੈਣ ਵੀ ਛੋਟੀ ਹੈ, ਉਹਨਾਂ ਦੇ ਖਰਚੇ ਵੀ ਮੇਰੇ ਤੇ ਆ। ਮਾਂ ਵੀ ਨਸ਼ਾ ਵੇਚਦੀ ਹੈ, ਮੈਂ ਵੀ ਨਸ਼ਾ ਵੇਚਦੀ ਹੈ, ਦੋਵਾਂ ਨੂੰ ਸੁੱਟ ਦਿਓ ਜੇਲ੍ਹ 'ਚ ਜਿੱਥੇ ਸੁੱਟਣਾ। ਸਾਡੇ ਕੋਲ ਹੋਰ ਕੋਈ ਬਦਲ ਹੀ ਹੈ ਨਹੀਂ, ਸਾਡੇ ਕੋਲ ਹੋਰ ਕੋਈ ਰਾਹ ਹੀ ਹੈ ਨਹੀਂ, ਅਸੀਂ ਕੀ ਕਰੀਏ। ਸੋ ਇਹ ਪੰਜਾਬ ਦੀ ਤਸਵੀਰ ਆ। ਤੁਹਾਨੂੰ ਯਾਦ ਹੋਣਾ ਕੁਛ ਮਹੀਨੇ ਪਹਿਲਾਂ ਸਿੱਧਵਾਂ ਬੇਟ ਦੀ ਪੁਲਿਸ ਨੇ 3 ਮੁੰਡੇ ਫੜੇ ਸਨ। ਜੀ 3 ਮੁੰਡਿਆਂ ਚੋਂ ਇੱਕ ਮੁੰਡਾ ਤੇ ਸਕੂਟਰਾਂ ਦਾ ਮਕੈਨਿਕ ਸੀ। ਦੂਜੇ 2 ਮੁੰਡਿਆਂ ਨੂੰ ਪੁੱਛਿਆ ਤੁਸੀਂ ਕੀ ਕਰਦੇ ਜੇ, ਤੇ ਉਹਨਾਂ ਨੇ ਦੱਸਿਆ ਸੀ ਅਸੀਂ BA ਫਸਟ ਈਅਰ ਦੇ ਸਟੂਡੈਂਟ ਆ। ਉਹਨਾਂ ਨੇ ਆਖਿਆ ਤੁਸੀਂ ਇੱਥੇ ਇਹ ਸਮੈਕ ਖਰੀਦ ਕੇ ਇੱਥੇ ਇਹ ਕੀ ਕਰਦੇ ਫਿਰਦੇ ਸੀ। ਤੇ ਉਹਨਾਂ ਨੇ ਦੱਸਿਆ ਸੀ, ਉਹ ਕਹਿੰਦੇ ਸੀ ਅਸੀਂ 10ਵੀਂ 11ਵੀਂ 'ਚ ਪੀਣ ਲੱਗ ਪਏ ਸਾਂ, ਕਿਉਂਕਿ ਹੁਣ ਖਰਚਾ ਬੜਾ ਵੱਧ ਗਿਆ। ਹੁਣ ਸਾਡੇ ਕਾਲਜ ਦੇ ਵਿੱਚ ਅਸੀਂ ਹੋਰ ਵੀ ਬੂਟੇ ਲਾ ਦਿੱਤੇ, ਅਸੀਂ ਇੱਥੋਂ ਲੈ ਜਾਂਦੇ ਹਾਂ, ਅੱਗੇ ਉਹਨਾਂ ਨੂੰ ਵੇਚ ਦਿੰਦੇ ਹਾਂ, ਰਾਹ ਦੇ ਵਿੱਚ ਆਪਦਾ ਪੀਣ ਖਾਣ ਜੋਗਾ ਖਰਚਾ ਕੱਢ ਲੈਂਦੇ ਹਾਂ। ਸੋ ਜਦੋਂ ਤੁਹਾਡੇ ਵਿਦਿਆਰਥੀ ਇੱਥੋਂ ਤੱਕ ਤੁਰੇ ਜਾ ਰਹੇ ਆ, ਇਸ ਤਰ੍ਹਾਂ ਗਲਤਾਨ ਹੋ ਰਹੇ ਆ, ਤਸਕਰ ਬਣ ਰਹੇ ਆ, ਮਾਸੂਮ ਜ਼ਿੰਦਗੀਆਂ ਨਸ਼ੇ ਦਾ ਵਪਾਰ ਕਰ ਰਹੀਆਂ, ਨਸ਼ੇ ਦੀ ਸਮਗਲਿੰਗ ਕਰ ਰਹੀਆਂ, ਫਿਰ ਵੀ ਤੁਸੀਂ ਆਖੀ ਜਾਓ ਕਿ ਪੰਜਾਬ ਨੂੰ ਬਦਨਾਮ ਨਾ ਕਰੋ, ਇਹ ਨਾ ਕਰੋ, ਉਹ ਨਾ ਕਰੋ। ਇਹ ਸਭ ਛੱਡੋ, ਤੁਸੀਂ ਇਹ ਦੱਸੋ ਕਿ ਤੁਸੀਂ ਐਕਸ਼ਨ ਕਿਉਂ ਨਹੀਂ ਕੀਤਾ। ਸੋ ਜਵਾਬ ਇਹਨਾਂ ਦੇ ਦੇਣ ਦਾ ਵੇਲਾ ਹੈ ਕਿ ਭਾਈ ਤੁਸੀਂ ਦੱਸੋ, ਤੁਸੀਂ ਰਿਐਕਸ਼ਨ ਹੀ ਰਿਐਕਸ਼ਨ ਕੀਤਾ, ਚਾਹੇ ਕੋਈ ਵੀ ਸਿਆਸੀ ਪਾਰਟੀ ਹੋਵੇ, ਅੱਜ ਤੱਕ ਤੁਸੀਂ ਐਕਸ਼ਨ ਕਿਉਂ ਨਹੀਂ ਕੀਤਾ, ਇਸ ਗੱਲ ਦਾ ਜਵਾਬ ਦਿਓ। ਇਹ ਹਕੀਕਤ ਆ ਕਿ ਇਸ ਸਮੇਂ ਛੋਟੇ-ਛੋਟੇ ਮੁੰਡੇ ਪੰਜਾਬ ਦੇ ਵਿੱਚ ਨਾ ਸਿਰਫ ਨਸ਼ਾ ਉਹ ਲੈਂਦੇ ਆ, ਬਲਕਿ ਨਸ਼ੇ ਦੀ ਸਮਗਲਿੰਗ ਵੀ ਕਰਦੇ ਆ। ਜੀ ਜੀ ਜੀ। ਤੇ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਆਪਾਂ ਜਿਹੜਾ ਜੀ ਵਿਸਥਾਰ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਮਿੰਟੂ ਜੀ ਦੇ ਨਾਲ। ਤੇ ਮਿੰਟੂ ਜੀ, ਆਪਾਂ ਇੱਥੇ ਇੱਕ ਹੁਣ ਛੋਟੀ ਜਿਹੀ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਲਾਈਨਾਂ ਆਪਾਂ ਓਪਨ ਕਰਾਂਗੇ, ਜਿਹੜੇ ਉਹਨਾਂ ਦੇ ਸਵਾਲ ਹੋਣਗੇ ਉਹ ਵੀ ਉਹ ਪੁੱਛ ਸਕਣਗੇ। ਸਰੋਤਿਓ, ਕਾਲ ਕਰ ਸਕਦੇ ਹੋ ਹੁਣ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰੋ, ਤੇ ਕਾਲ ਕਰਕੇ ਜਿਹੜਾ ਵੀ ਤੁਹਾਡਾ ਕੋਈ ਸਵਾਲ ਹੋਵੇ ਪੰਜਾਬ ਜਾਂ ਭਾਰਤ ਦੀ ਜਿਹੜੀ ਸਿਆਸਤ ਆ ਉਸ ਨੂੰ ਲੈ ਕੇ, ਉਹ ਤੁਸੀਂ ਜਿਹੜਾ ਜੀ ਹੁਣ ਸਾਨੂੰ ਕਰ ਸਕਦੇ ਹੋ। ਤੇ ਮਿਲਦੇ ਹਾਂ ਮਿੰਟੂ ਜੀ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੀ ਸਵੇਰ ਜਿਹੜਾ ਜੀ ਉਹ ਚੱਲ ਰਿਹਾ ਆ, ਤੇ ਅੱਜ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਤੇ ਇਸ ਤੋਂ ਪਹਿਲਾਂ ਆਪਾਂ ਜਿਹੜੀਆਂ ਖਬਰਾਂ ਦੇ ਵਿਸਥਾਰ ਦੇ ਵਿੱਚ ਗੱਲਬਾਤ ਕਰ ਰਹੇ ਸੀ, ਤੇ ਹੁਣ ਤੁਹਾਡੇ ਸਵਾਲ ਜਵਾਬ ਦਾ ਸਿਲਸਿਲਾ ਆਪਾਂ ਸ਼ੁਰੂ ਕਰਾਂਗੇ। ਸਰੋਤਿਓ, ਕੋਈ ਵੀ ਤੁਹਾਨੂੰ ਸਵਾਲ ਹੋਵੇ ਪੰਜਾਬ ਜਾਂ ਭਾਰਤ ਦੀ ਸਿਆਸਤ ਨੂੰ ਮੱਦੇਨਜ਼ਰ, ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਜੇ ਤੁਸੀਂ ਕੈਲੀਫੋਰਨੀਆ ਦੇ ਬਾਹਰੋਂ ਜਾਂ ਅਮਰੀਕਾ ਦੇ ਬਾਹਰੋਂ ਕਾਲ ਕਰਨਾ ਚਾਹੁੰਦੇ ਹੋ, ਤਾਂ ਅੱਗੇ ਜਿਹੜਾ ਕੰਟਰੀ ਕੋਡ 1 ਜਿਹੜਾ ਜੀ ਉਹ ਲਗਾ ਸਕਦੇ ਹੋ। ਤੇ ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ ਰਾਜਕਰਮਜੀਤ ਸਿੰਘ ਜੀ। ਜੀ, ਤੇ ਆਪਾਂ ਆਪਣੇ ਕਾਲਸ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਣੇ ਨਾਲ ਕਾਲਰ ਜੁੜੇ ਹੋਏ ਨੇ ਲక్ష్మణ ਸਿੰਘ ਜੌਹਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਆਪਣੇ 80 ਤੋਂ 90% ਅਸੀਂ ਪਿੰਡਾਂ 'ਚ ਫੋਨ ਕਰਦੇ ਆ ਸਾਰੇ ਇਲਾਕੇ 'ਚ, ਬਈ ਆਮ ਆਦਮੀ ਪਾਰਟੀ ਸਰਕਾਰ ਬਣੂਗੀ, ਤੇ ਸੁਰੱਖਿਆ ਕੈਪਟਨ ਨੂੰ ਦੇਤੀ ਆ। ਇਹ ਮੁੱਖ ਮੰਤਰੀ ਦੀ ਕਿੱਦਾਂ ਕੀ ਖਿਆਲ ਆ ਬਈ ਕਿਹਦੀ ਬਣੂਗੀ, ਇਹ ਸਵਾਲ ਆ। ਦੂਜਾ ਮੇਰਾ ਇਹ ਸਵਾਲ ਆ ਬਈ ਆਪਣੇ ਛਾਉਣੀ ਜਲੰਧਰ ਛਾਉਣੀ ਕੈਂਟ ਤੋਂ ਕਾਂਗਰਸ ਦਾ ਪ੍ਰਗਟ ਤੋਂ ਛਾਲ ਮਾਰ ਕੇ ਜਿਹੜਾ ਆਇਆ ਉਹ ਖੜਾ ਆ, ਤੇ ਅਕਾਲੀ ਦਲ ਦਾ ਸਰਬਜੀਤ ਮੱਕੜ, ਆਮ ਆਦਮੀ ਪਾਰਟੀ SS ਬਾਦੀਆ। ਜੇ ਮਿੰਟੂ ਜੀ ਉਹਦੀ ਹੈਗੀ ਕੁਛ ਤੁਹਾਡੇ ਕੋਲ ਪਰਿਵੇਸ਼ਰ ਕੌਣ ਜਿੱਤੂਗਾ ਉਹਦੇ ਬਾਰੇ ਦਿਓ। ਮੈਂ ਆਮ ਆਦਮੀ ਪਾਰਟੀ ਦਾ
ਜੀ ਬਸ ਜੀ ਹੋਇਆ। ਜੀ Thank you। ਥੈਂਕ ਯੂ ਜੋਲ ਜੀ ਜੀ ਦੇਖੋ ਸੀਟਾਂ ਵਾਲਾ ਤੇ ਹੁਣ ਰੌਲਾ ਹੀ ਮੁੱਕ ਗਿਆ। ਜੀ ਕੀ ਆਪਾਂ ਕਿਆ ਫਲਾ ਸਕਦੇ ਉੱਥੇ, ਹੁਣ ਜੋ ਹੋਣਾ ਸੀ ਉਹ ਹੋ ਗਿਆ। ਜਲੰਧਰ ਛਾਉਣੀ ਦਾ ਕਿਹੜਾ ਬਾਦਸ਼ਾਹ ਹੋਊਗਾ ਉਹ ਤੇ 11 ਤਰੀਕ ਨੂੰ ਤੈਅ ਹੋਣਾ। ਜਿਹੜੀ ਤੁਸੀਂ ਗੱਲ ਕਹੀ ਆ ਨਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੁਰੱਖਿਆ ਦੇ ਦਿੱਤੀ ਹੈ, ਜੀ ਜੀ ਵੀ ਜਿਹਨੂੰ ਅਸੀਂ ਟੈਲੀਫੋਨ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਬਣ ਰਹੀ ਆ, ਤੇ ਦੂਜੇ ਪਾਸੇ ਇਹਨਾਂ ਨੇ ਸੁਰੱਖਿਆ ਦੇ ਦਿੱਤੀ ਹੈ। ਦੇਖੋ ਸੁਰੱਖਿਆ ਵਾਲੀ ਗੱਲ ਹੈ ਜਿੱਥੋਂ ਤੱਕ, ਉਹ ਤੇ ਭਗਵੰਤ ਮਾਨ ਦੀ ਵੀ ਵਧਾਤੀ ਸੀ ਇਹਨਾਂ ਨੇ 15 ਕੁ ਦਿਨ ਪਹਿਲਾਂ। ਉਦੋਂ ਇਹ ਵੀ ਗੱਲ ਸੁਣਨ ਨੂੰ ਮਿਲੀ ਸੀ ਕਿ ਵਿੱਚੋਂ ਸ਼ਾਇਦ ਪਤਾ ਲੱਗ ਗਿਆ ਕਿ ਭਗਵੰਤ ਮਾਨ ਮੁੱਖ ਮੰਤਰੀ ਬਣਨ ਜਾ ਰਿਹਾ। ਸੋ ਇਹ ਹੁਣ ਕਿਆਫਾ ਹੀ ਹੈ। ਵੈਸੇ ਕੈਪਟਨ ਅਮਰਿੰਦਰ ਸਿੰਘ ਦੀ ਪਰਸੋਂ ਇਹਨਾਂ ਨੇ ਵਧਾਈ ਹੈ, ਜ਼ਰੂਰ ਸੁਰੱਖਿਆ ਵਧਾਈ ਹੈ। ਬਾਕੀ ਕੁਛ ਨਾ ਕੁਛ ਇਨਪੁਟਸ ਤੇ ਹੋਣਗੇ, ਪਰ ਨਾਲ ਭਗਵੰਤ ਮਾਨ ਦੀ ਜਿਹੜੀ ਸੁਰੱਖਿਆ ਵਧਾ ਦੇਣੀ, ਜੇ ਦੋਵਾਂ ਦੀ ਵਧਾਈ ਹੈ ਤੇ ਕਿਤੇ ਇਹ ਨਾ ਹੋਵੇ ਕਿ ਦੋਵੇਂ 2.5 ਸਾਲ ਲਈ ਜਿਹੜੀ ਹੈ ਉਹ ਮੁੱਖ ਮੰਤਰੀ ਸਾਨੂੰ ਕਰਦੇ ਦੇਖ ਜਾਣ, ਕਿ CM 2 ਵਾਰੀਆਂ ਦੇ ਹੋ ਜਾਣ, ਇਹੀ ਪ੍ਰਭਾਵ ਜਾ ਸਕਦਾ। ਸੋ ਇਹਦੇ ਤੋਂ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਉਹਨਾਂ ਨੇ 2 ਸੰਭਾਵੀ ਮੇਰੇ ਖਿਆਲ ਦੇ ਨਾਲ ਚੁਣੇ ਆ, ਉਧਰੋਂ ਤੇ ਉਧਰੋਂ। ਦੋਨਾਂ ਪਾਰਟੀਆਂ ਦੇ ਜਿਹੜੇ ਉਹ ਨੇਤਾ ਜਿਹੜਾ ਜ਼ਿਆਦਾ ਵਿਚਰਦੇ ਆ, ਜਿਹੜਾ ਜ਼ਿਆਦਾ ਵੱਡੇ ਚਿਹਰੇ ਆ, ਉਹਨਾਂ ਦੀ ਸੁਰੱਖਿਆ ਵਧਾਈ ਆ। ਬਾਕੀ ਮੇਰੇ ਖਿਆਲ ਦੇ ਨਾਲ ਜਿਹੜਾ ਐਤਕੀ ਦਾ ਇਲੈਕਸ਼ਨ ਹੈ ਸਰਦਾਰ ਸਾਹਿਬ, ਉਹ ਸੂਈਆ ਤੰਤਰ ਹੈ ਨਾ, ਜਿਹੜਾ ਸੂਈਆ ਤੰਤਰ ਉਹਨਾਂ ਨੂੰ ਵੀ ਚੱਕਰਾਂ 'ਚ ਪਾਈ ਬੈਠਾ ਹੈ। ਜੀ ਜੀ ਬਿਲਕੁਲ, ਇਹ ਗੱਲ ਤਾਂ ਹੈਗੀ ਆ। ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਪ੍ਰਵੀਨ ਕੁਮਾਰ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਕੋਲ ਇੱਕ ਮੁੱਦਾ ਹੈ ਕਿ ਆਪਣਾ ਇੱਧਰ ਪੰਜਾਬ ਦੇ ਵਿੱਚ ਵੀ ਚੁਣਾਵ ਆਉਂਦੇ ਨੇ ਤੇ ਹਰਿਆਣੇ ਦੇ ਵਿੱਚ ਜਦੋਂ ਵੀ ਚੁਣਾਵ ਆਉਂਦੇ ਨੇ ਤੇ ਪਾਣੀ ਦਾ ਮੁੱਦਾ ਇਹ ਚੱਕਦੇ ਨੇ, ਤੇ ਜਦੋਂ ਚੁਣਾਵ ਖਤਮ ਹੋ ਜਾਂਦੇ ਨੇ ਤੇ ਇਹ ਸ਼ਾਂਤ ਹੋ ਕੇ ਬਹਿ ਜਾਂਦੇ ਨੇ। ਤੇ ਕਿਆ ਆਮ ਜਨਤਾ ਵੀ ਪਾਣੀ ਦੇ ਮੁੱਦੇ ਤੋਂ ਪਰੇਸ਼ਾਨ ਹੈ ਜਾਂ ਇਹ ਰਾਜਨੀਤੀ ਖੇਲ ਰਚ ਰਹੇ ਨੇ ਇਹਦੇ ਵਿੱਚ? ਮੈਂ ਹਜੇ ਤੱਕ ਕਨਫਿਊਜ਼ ਹਾਂ ਇਹਦੇ ਵਿੱਚ ਤੇ ਮੈਨੂੰ ਪਤਾ ਨਹੀਂ ਲੱਗਿਆ, ਤੇ ਮੈਂ ਇਹ ਕੁਐਸਚਨ ਤੁਹਾਨੂੰ ਪੁੱਛਣਾ ਚਾਹੁੰਦਾ ਜੀ। ਥੈਂਕ ਯੂ ਜੀ। ਦੇਖੋ ਜੇ ਮੁੱਦੇ ਮੁੱਕ ਗਏ ਤੇ ਰਾਜਨੀਤੀ ਫਿਰ ਇਹਨਾਂ ਨੇ ਬਤਾਊਆਂ ਤੇ ਥੋੜੀ ਕਰਨੀ ਹੈ, ਮੁੱਦਿਆਂ ਤੇ ਰਾਜਨੀਤੀ ਕਰਨੀ ਹੈ। ਔਰ ਉਹਨਾਂ ਮੁੱਦਿਆਂ 'ਚੋਂ ਇੱਕ SYL ਦਾ ਮੁੱਦਾ ਹੈ। ਦੇਖੋ ਕਿਸ ਤਰੀਕੇ ਦੇ ਨਾਲ, ਹਾਲਾਂਕਿ ਮੈਂ ਤੁਹਾਨੂੰ ਮੁਖਤਸਰ ਬਿਆਨ ਕਰਦਾ ਕਿ ਹੁਣ ਚੁਟਾਲੇ ਉਧਰ ਨੁਕਰੇ ਲੱਗੇ ਪਏ ਆ, ਇੱਧਰੋਂ ਬਾਦਲ ਸਾਹਿਬ ਹੋਰਾਂ ਦੀ ਲਗਭਗ ਛੁੱਟੀ ਤੈਅ ਆ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆਉਂਦੀਆਂ। ਪਰ ਉਧਰੋਂ ਹੁਣ ਐਲਾਨ ਉਹਨਾਂ ਨੇ ਕਰਤਾ ਕਿ ਅਸੀਂ 23 ਤਰੀਕ ਨੂੰ SYL ਪੁੱਟਣਾ ਆਵਾਂਗੇ। ਚੁਟਾਲਿਆਂ ਨੇ ਇਹ ਕਹਿਤਾ ਕਿ ਅਸੀਂ 23 ਤਰੀਕ ਨੂੰ SYL ਪੁੱਟਣਾ ਆਵਾਂਗੇ। ਉਧਰ ਬੀਬਾ ਬਾਦਲ ਕਹਿੰਦੀ ਹੈ ਕਿ ਮੈਂ ਡਾਂਗ ਚੱਕ ਕੇ ਅੱਗੇ ਖੜੂੰਗੀ। ਸੋ ਦੇਖੋ ਕੋਈ ਸਮਾਂ ਸੀਗਾ ਜਿੱਦਣ ਅਸੈਂਬਲੀ ਦੇ ਵਿੱਚ ਖੜ ਕੇ ਉਸ ਦੇਵੀ ਲਾਲ ਨੇ ਜਿਹਦੇ ਇਹ ਅੱਗੇ ਅੰਸ਼ ਵੰਸ਼ ਦੇ ਵਿੱਚੋਂ ਚੁਟਾਲੇ ਜਿਹੜੇ ਪੋਤਰੇ ਆ ਹੁਣ ਉਹਦੇ, ਇਹ ਕਹਿੰਦੇ ਕਿ ਅਸੀਂ SYL ਪੁੱਟਾਂਗੇ। ਉਸ ਚੌਧਰੀ ਦੇਵੀ ਲਾਲ ਨੇ ਅਸੈਂਬਲੀ 'ਚ ਖੜ ਕੇ ਆਖਿਆ ਸੀ ਕਿ ਜਿਹੜਾ ਚੈੱਕ ਇਹਨਾਂ ਨੇ ਵਸੂਲ ਪਾਇਆ ਉਹ ਮੇਰੀ ਦੋਸਤੀ ਦੀ ਸਦਕਾ ਹੀ ਸਭ ਕੁਛ ਹੋਇਆ। ਤੇ ਇਹ ਦੇਖੋ ਅੱਗੇ ਚੱਲ ਕੇ ਆਪ ਹੀ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਉਹ ਅੰਦਰ ਚਲੇ ਗਏ, ਪ੍ਰਕਾਸ਼ ਸਿੰਘ ਬਾਦਲ ਨੇ ਜਾ ਕੇ ਉਹਨਾਂ ਦੀ ਕੰਪੇਨ ਕੀਤੀ। ਉਹ ਅੰਦਰ ਬੈਠੇ ਸੀਗੇ ਤੇ ਵਿਧਾਨ ਸਭਾ ਦੇ ਵਿੱਚ ਕੰਪੇਨ ਕੀਤੀ। ਹਾਲਾਂਕਿ ਜਿਹੜਾ ਇਹਨਾਂ ਦਾ ਅਲਾਇੰਸ ਦਾ ਸਾਥੀ ਸੀ ਭਾਜਪਾ, ਉਹ ਦੂਜੇ ਪਾਸੇ ਹਰਿਆਣੇ ਦੇ ਵਿੱਚ ਇਹਨਾਂ ਦੇ ਵਿਰੋਧੀ ਦੀ ਕਤਾਰ ਦੇ ਵਿੱਚ ਸੀਗਾ। ਸੋ ਜਦੋਂ ਦੇਵੀ ਲਾਲ ਮਰਿਆ, ਦੇਵੀ ਲਾਲ ਤਾਂ ਉਮਰ SYL ਦੇ ਮੁੱਦੇ ਤੇ ਆਡਾ ਲਾ ਕੇ ਬੈਠਾ ਰਿਹਾ ਪੰਜਾਬ ਦੇ ਨਾਲ, ਔਰ ਉਹਦਾ ਬੋਤਾ ਸਾਡੇ ਪਿੰਡਾਂ ਦੇ ਨੇੜੇ ਲੱਗਾ ਹੋਇਆ, ਤੇ ਉਹਦੇ ਲਈ ਬਕਾਇਦਾ ਪੰਜਾਬ ਦੇ ਖਜ਼ਾਨੇ 'ਚੋਂ ਖਰਚਾ ਜਿਹੜਾ ਉਹ ਬਾਦਲ ਸਾਹਿਬ ਭਰਦੇ ਆ। ਦੇਵੀ ਲਾਲ ਦਾ ਬੁੱਤ ਲੱਗਿਆ ਕਿੱਲਿਆਂ ਵਾਲੀ ਪਿੰਡ ਦੇ ਵਿੱਚ, ਸੋ ਉਹਦਾ ਖਰਚਾ ਮੇਰੇ ਖਿਆਲ ਦੇ ਨਾਲ 2-2.5 ਲੱਖ ਰੁਪਇਆ ਸਾਲ ਦਾ ਖਰਚਾ ਜਿਹੜਾ ਪੰਜਾਬ ਦੇ ਖਜ਼ਾਨੇ 'ਚੋਂ ਦਿੱਤਾ ਜਾਂਦਾ। ਸੋ ਇਹਨਾਂ ਦੀ ਇਹ ਰਾਜਨੀਤੀ ਦੀ ਇੱਕ ਮੈਂ ਕਹਾਂਗਾ ਕਿ ਬਹੁਤ ਇਹ ਸੌੜੀ ਸੋਚ ਆ, ਦੋਵਾਂ ਪਾਸਿਆਂ ਤੋਂ ਹੀ ਸੌੜੀ ਸੋਚ ਆ ਕਿ ਇਸ ਮੁੱਦੇ ਨੂੰ ਸਿਰਫ ਤੇ ਸਿਰਫ ਕੈਸ਼ ਕਰਨਾ, ਇਹਨੂੰ ਨਿਬੇੜਨਾ ਨਹੀਂਗਾ। ਔਰ ਮੇਰੇ ਖਿਆਲ ਦੇ ਨਾਲ ਇਹ ਨਿਬੜਨਾ ਵੀ ਨਹੀਂ, ਕਿਉਂਕਿ ਨਿਬੜਨਾ ਹੈ ਕੇਂਦਰ ਦੇ ਦਖਲ ਦੇ ਨਾਲ, ਤੇ ਕੇਂਦਰ ਆਪ ਮੀਨਾ ਜਿਹਾ ਬਣ ਕੇ ਬੈਠਾ। ਸੋ ਇਹ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਹੀ ਮੰਗਦਾ ਰਹੇਗਾ। ਔਰ ਇੱਕ ਚੀਜ਼ ਪ੍ਰਵੀਨ ਜੀ ਮੈਂ ਤੁਹਾਨੂੰ ਦੱਸ ਦਿਆਂ, ਐਤਕੀ ਜਿਹੜਾ ਪੰਜਾਬ ਦਾ ਇਲੈਕਸ਼ਨ ਹੋਇਆ ਹੈ, SYL ਦਾ ਮੁੱਦਾ ਬੜੀ ਸ਼ਿੱਦਤ ਦੇ ਨਾਲ ਚੁੱਕਿਆ ਗਿਆ ਸੀ, ਪਰ ਲੋਕਾਂ ਦੇ ਵਿੱਚ ਇਹਦਾ ਕੋਈ ਬਹੁਤਾ ਪ੍ਰਭਾਵ ਨਹੀਂ ਗਿਆ, ਲੋਕਾਂ ਨੇ ਇੰਟਰਸਟ ਨਹੀਂ ਲਿਆ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਵੀਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਨਵੀਰ ਸਿੰਘ ਜੀ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਇੱਕ ਦੋ ਗੱਲਾਂ ਸ਼ੇਅਰ ਕਰਨੀਆਂ ਚਾਹੁੰਦਾ ਜਿਹੜਾ ਮੇਰਾ ਪਰਸਨਲ ਐਕਸਪੀਰੀਅੰਸ ਹੋਇਆ। ਮੈਂ 9 ਸਾਲ ਬਾਅਦ ਗਿਆ ਇੰਡੀਆ,
ਬੇਟੀ ਦੀ ਸ਼ਾਦੀ ਸੀ ਜੀ ਤੇ ਉੱਥੇ ਅਰੇਂਜਮੈਂਟ ਕੀਤੇ। ਮੈਂ ਮੋਦੀ ਦੇ ਬਾਰੇ ਸੋਚ ਰਿਹਾ ਸੀ ਕਿ ਜਿਹੜੇ ਇੰਨੇ ਲੋਕੀ ਮਰਵਾਤੇ ਹਨ, ਇਹਨਾਂ ਲੋਕਾਂ ਨੂੰ ਵਿਪਤਾ ਪਾਈ, ਉਹ ਕੱਖ ਵੀ ਨਹੀਂ, ਐਜ਼ ਇਟ ਇਜ਼ ਉੱਥੇ ਦੀ ਉੱਥੇ ਕਹਾਣੀ ਖੜੀ ਆ। ਮੈਂ ਆਪਣਾ ਐਕਸਪੀਰੀਅੰਸ ਦੱਸਦਾ। ਮੈਂ ਫਿਰ ਮਿੰਟੂ ਜੀ ਤੋਂ ਚਾਹਾਂਗਾ ਕਿ ਇਹਦੇ ਉੱਤੇ ਕੁਝ ਟਿੱਪਣੀ ਕਰਨ। ਜੀ ਮੈਂ ਜਿਹੜੇ ਵੈਨਿਊ ਅਸੀਂ ਬੁੱਕ ਕਰਵਾਏ ਸੀਗੇ ਸ਼ਾਦੀ ਦੇ ਲਈ, 2 ਜੀ ਜਗ੍ਹਾ ਕਰਾਏ ਤੇ ਦੋਨੋਂ ਜਗ੍ਹਾ ਉਹਨਾਂ ਦੀ ਡਿਮਾਂਡ ਕੀ ਸੀਗੀ ਕਿ ਜੋ ਤੁਸੀਂ ਸਾਡੇ ਨਾਲ ਸੈਟਲਮੈਂਟ ਕਰ ਰਹੇ ਹੋ ਵਿਦ ਫੂਡ, ਉਹਦਾ 30% ਅਸੀਂ 1 ਨੰਬਰ ਚ ਲਾਂਗੇ, 70% ਤੁਹਾਨੂੰ 2 ਨੰਬਰ ਦੇਣਾ ਪਏਗਾ, ਕੈਸ਼ ਦੇਣਾ ਪਏਗਾ। ਜੀ ਦੋਨੋਂ ਜਗ੍ਹਾ ਅਸੀਂ ਏਦਾਂ ਹੀ ਪੈਸੇ ਦਿੱਤੇ ਆ। ਤੇ ਮੈਨੂੰ ਇਹ ਨਹੀਂ ਸਮਝ ਆਇਆ ਕਿ ਮੋਦੀ ਦਾ ਦਿਮਾਗ ਕਿੱਥੋਂ ਚੈੱਕ ਕਰਾਇਆ ਜਾਵੇ ਕਿ ਜਿਹੜਾ ਇਹ ਲੋਕਾਂ ਨੂੰ ਵਿਪਤਾ ਚ ਪਾ ਕੇ ਕਹਾਣੀ ਉੱਥੇ ਦੀ ਉੱਥੇ, ਮੁਲਕ ਉੱਥੇ ਦਾ ਉੱਥੇ ਖੜਾ ਹੈ। ਦੂਸਰੀ ਗੱਲ, ਜੇ 9 ਸਾਲ ਬਾਅਦ ਜਾ ਕੇ ਜਿਹੜੇ ਮੇਰੇ ਸੱਜਣ ਮਿੱਤਰ ਮੇਰੇ ਨਾਲ ਬਿਜ਼ਨਸ ਕਰਦੇ ਸੀ, ਕੰਮਕਾਰ ਕਰਦੇ ਸੀ, ਜੀ ਉਹ ਮਤਲਬ 30% 40% ਥੱਲੇ ਗਏ ਨੇ। ਤੇ ਮੋਦੀ ਕਹਿੰਦਾ ਕਿ ਦੇਸ਼ ਤਰੱਕੀ ਕਰ ਰਿਹਾ, ਦੇਸ਼ ਅੱਗੇ ਵਧ ਰਿਹਾ ਹੈਗਾ। ਜੀ ਥੈਂਕ ਯੂ। ਇੱਕ ਹੋਰ ਪਲੀਜ਼, ਜੀ ਜੀ ਇਹ ਜਿਹੜਾ ਦੁਬਾਰਾ ਇਲੈਕਸ਼ਨ ਹੋਏ ਨੇ ਪੰਜਾਬ ਦੇ ਵਿੱਚ, ਇਹਦੇ ਉੱਤੇ ਕਿੰਨਾ ਬੋਝ ਪਿਆ ਹੈਗਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਦੁਬਾਰਾ ਹੋਣ ਨਾਲ, ਇਹਦਾ ਕੌਣ ਜ਼ਿੰਮੇਵਾਰ ਹੋਏਗਾ? ਥੈਂਕ ਯੂ ਜੀ। ਘਟਨਾ ਨਾ ਫੋਨ ਜੀ ਜੀ ਸੁਣ ਲਿਓ ਜੀ, ਸੁਣ ਲਿਓ। ਜੀ ਨੋਟਬੰਦੀ ਵਾਲਾ ਜਿਹੜਾ ਸਵਾਲ ਹੈ ਨਾ ਤੁਹਾਡਾ, ਨੋਟਬੰਦੀ ਦੇ ਮਾਮਲੇ ਤੇ ਅਸੀਂ ਆਪ ਹਾਲੇ ਅੱਖਾਂ ਅੱਡ ਕੇ ਵਿਹਨੇ ਪਏ ਆ ਕਿ ਹੋ ਕੀ ਗਿਆ, ਬਣ ਕੀ ਗਿਆ, ਤਮਾਸ਼ਾ ਕੀ ਹੋਇਆ। ਕਿਉਂਕਿ ਜਿਸ ਢੰਗ ਦੇ ਨਾਲ ਇਸ ਨੋਟਬੰਦੀ ਨੂੰ ਲਾਗੂ ਕੀਤਾ ਗਿਆ, ਜਿਸ ਤਰ੍ਹਾਂ ਪ੍ਰਚਾਰਿਆ ਗਿਆ ਕਿ ਇਹ ਹੋ ਜਾਏਗਾ ਉਹ ਹੋ ਜਾਏਗਾ, ਉਹਦੇ ਚ ਤੇ ਕੱਖ ਵੀ ਨਹੀਂ ਨਿਕਲਿਆ। ਇਹਨਾਂ ਨੇ ਆਖਿਆ ਸੀ ਪਹਿਲਾਂ ਕਿ 14.5 ਲੱਖ ਕਰੋੜ ਰੁਪਈਆ ਜਿਹੜਾ ਮਾਰਕੀਟ ਦੇ ਵਿੱਚ ਚੱਲਦਾ ਪਿਆ ਕਰੰਸੀ ਦੇ ਰੂਪ ਚ, 500 ਦਾ ਨੋਟ ਹੈ, 1000 ਦਾ ਨੋਟ ਹੈ, ਜਿਹਦੇ ਚ 14.5 ਲੱਖ ਕਰੋੜ। ਪਰ ਜਦੋਂ 15 ਲੱਖ ਕਰੋੜ ਰੁਪਈਆ ਜਮ੍ਹਾਂ ਹੋ ਗਿਆ ਬੈਂਕਾਂ ਦੇ ਵਿੱਚ ਆ ਕੇ, ਤੇ ਫਿਰ ਕਹਿੰਦੇ ਜੀ ਕਿ ਨਹੀਂ ਸਾਨੂੰ ਭੁਲੇਖਾ ਪੈ ਗਿਆ, 15.5 ਲੱਖ ਕਰੋੜ ਆ। ਪਰ ਜੇ 15.5 ਲੱਖ ਕਰੋੜ ਵੀ ਮੰਨ ਲਿਆ ਜਾਵੇ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ, ਇਹ ਤੇ ਕਹਿੰਦੇ ਸਨ ਕਿ 4 ਤੋਂ 5 ਲੱਖ ਕਰੋੜ ਰੁਪਈਆ ਜਿਹੜਾ ਉਹ ਬਚ ਜਾਣਾ, ਉਹ ਆਉਣਾ ਹੀ ਨਹੀਂ, ਉਹ ਨੋਟਾਂ ਦੇ ਰੂਪ ਦੇ ਵਿੱਚ ਬਾਹਰ ਹੀ ਰਹਿ ਜਾਏਗਾ, ਬੈਂਕਾਂ 'ਚ ਆਉਣਾ ਹੀ ਨਹੀਂ। ਪਰ ਪੈਸਾ ਤੁਸੀਂ ਆਪ ਇਹ ਹਿਸਾਬ ਲਾ ਲਓ ਕਿੰਨਾ ਪੈਸਾ ਹੈ ਜਿਹੜਾ ਉਹ ਬੈਂਕਾਂ 'ਚ ਚਲੇ ਗਿਆ। ਦੂਜੀ ਗੱਲ, ਦੇਸ਼ ਨੂੰ ਫਾਇਦਾ ਜਿਹੜਾ ਉਹ ਹੋਇਆ ਜਾਂ ਨਹੀਂ, ਪਰ ਦੇਸ਼ ਦੇ ਕੁਝ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਇਆ। ਇੱਕ ਇਹਨਾਂ ਦੇ ਆਪਣੇ ਕੈਬਨਿਟ ਦੇ ਵਿੱਚ ਹੀ ਬੀਬੀ ਹੁੰਦੀ ਸੀ, ਬਾਅਦ ਦੇ ਵਿੱਚ ਮਹਾਰਾਸ਼ਟਰ ਦੀ ਰਾਜਨੀਤੀ 'ਚ ਉਹ ਜ਼ਿਆਦਾ ਅੱਜ ਕੱਲ੍ਹ ਉੱਥੇ ਐਕਟਿਵ ਹੈ। ਉਹਦੀ ਭੈਣ ਦਾ ਬੈਂਕ ਹੈ ਜਿਹੜਾ, ਉਹ 200 ਕਰੋੜ ਰੁਪਈਏ ਦਾ ਫਲ ਖਾ ਗਿਆ, ਫਾਇਦਾ ਉਹਨਾਂ ਨੂੰ ਹੋ ਗਿਆ। ਗੁਜਰਾਤ ਦੇ ਇੱਕ ਬਹੁਤ ਵੱਡੇ ਧੰਨੇ ਸੇਠ ਦਾ ਸਹਿਕਾਰੀ ਬੈਂਕ ਸੀਗਾ, ਉਹ 125 ਕਰੋੜ ਦਾ ਚੂਨਾ ਲਾ ਗਿਆ ਇਸੇ ਨੋਟਬੰਦੀ 'ਚ। ਉਹਨਾਂ ਦੀ ਨੋਟਬੰਦੀ ਫਾਇਦੇਮੰਦ ਆ। ਬੈਂਕਾਂ ਦੀ ਵਿਆਜ ਦਰ ਹੈ ਜਿਹੜੀ ਕਿ ਬਿਲਕੁਲ ਅੱਗੇ ਕਹਿ ਲਈਏ ਕਿ ਇਹਨਾਂ ਦਾ ਸਾਰਾ ਢਾਂਚਾ ਹੀ, ਬੈਂਕਿੰਗ ਸਿਸਟਮ ਦਾ ਸਾਰਾ ਢਾਂਚਾ ਗੜਬੜਾਇਆ ਹੋਇਆ ਸੀਗਾ। ਉਹ ਵਿਆਜ ਦਰ ਹੈ ਜਿਹੜੀ ਘਟ ਗਈ ਕਿਉਂਕਿ ਪੈਸਾ ਜਾ ਕੇ ਬੈਂਕਾਂ ਦੇ ਵਿੱਚ ਜਮ੍ਹਾਂ ਹੋ ਗਿਆ, ਔਰ ਨਿਕਾਸੀ ਹੈ ਜਿਹੜੀ ਉਹ ਬਿਲਕੁਲ ਥੋੜੀ ਦਿੱਤੀ ਗਈ। ਸੋ ਫਾਇਦਾ ਇਹਨਾਂ ਦਾ ਹੋਇਆ। ਆਮ ਜਨਤਾ ਦਾ 125 ਬੰਦੇ ਮਰੇ ਆ, ਉਹਨਾਂ ਦਾ ਹੀ ਨਹੀਂ ਪਤਾ ਲੱਗਦਾ ਪਿਆ ਕਿ ਉਹਨਾਂ ਨੂੰ ਕਿਸ ਖਾਤੇ 'ਚ ਪਾਉਣਗੇ। ਉਂਝ ਤੇ ਕਹਿੰਦੇ ਕਿ ਦੇਸ਼ ਦੀ ਲੜਾਈ ਆ। ਹੁਣ ਜਿਹੜੇ ਦੇਸ਼ ਦੇ ਲੇਖੇ ਲੱਗੇ ਆ, ਉਹਨਾਂ ਦੇ ਕਿਸੇ ਦੇ ਘਰ ਜਾ ਕੇ ਇਹਨਾਂ ਨੇ 5-5 ਹਜ਼ਾਰ ਰੁਪਈਆ ਵੀ ਨਹੀਂ ਦਿੱਤਾ, ਜਾਂ ਫੜੋ ਜੀ ਕੋਈ ਤੁਹਾਡਾ ਅਸੀਂ ਹੱਥ ਵੰਡਾਉਂਦੇ ਆ। ਉਹਨਾਂ ਦਾ ਕੋਈ ਨਾਂ ਹੀ ਨਹੀਂ ਲੈਂਦਾ, ਸੰਸਦ ਦੇ ਵਿੱਚ ਭਾਸ਼ਣ ਦੇ ਵਿੱਚ ਉਹਨਾਂ ਦਾ ਜ਼ਿਕਰ ਹੀ ਨਹੀਂ ਆਉਂਦਾ। ਜਿਹੜੀ ਗੱਲ ਤੁਸੀਂ ਇਹ ਕਹੀ ਹੈ ਨਾ ਕਿ ਇਹ ਤੇ ਛੱਡੋ, ਇਹ 2 ਨੰਬਰ ਵਾਲੇ ਧੰਦੇ ਤੇ ਚੱਲਦੇ ਹੀ ਰਹਿਣੇ ਆ। ਅਸੀਂ ਤੇ ਪਹਿਲੇ ਦਿਨ ਕਿਹਾ ਸੀ ਕਿ ਕੀ ਤੁਸੀਂ ਪਟਵਾਰੀ ਬਦਲ ਲਓਗੇ, ਤੁਸੀਂ ਕਰਪਟ ਥਾਣੇਦਾਰ ਥਾਣਿਆਂ ਚੋਂ ਬਦਲੋਗੇ, ਹਸਪਤਾਲਾਂ ਦੇ ਵਿੱਚ ਜਿਹੜੇ ਮੁਰਦਿਆਂ ਦੀਆਂ ਖੱਲਾਂ ਲਾਈ ਜਾਂਦੇ ਆ ਉਹ ਡਾਕਟਰ ਬਦਲੋਗੇ, ਉਹ ਤੇ ਉਹੀ ਰਹਿਣੇ ਆ। ਚਾਹੇ ਉਹ ਚੈੱਕ 'ਚ ਲੈਣ, ਚਾਹੇ ਉਹ ਚੱਕ ਕੇ ਲੈਣ, ਜਿੱਦਾਂ ਮਰਜ਼ੀ ਲੈਣ, ਉਹਨਾਂ ਨੇ ਲੈਣ ਦੇਣ ਕਰ ਹੀ ਲੈਣੇ ਆ। ਸੋ ਭ੍ਰਸ਼ਟਾਖੋਰੀ ਹੈ ਜਿਹੜੀ ਉਹ ਏਡੀ ਛੇਤੀ ਖਤਮ ਨਹੀਂ ਹੋਣੀ। ਪਰ ਜਿੱਥੋਂ ਤੱਕ ਸਵਾਲ ਆ ਕਿ ਬੈਂਕਾਂ ਦੇ ਵਿੱਚ ਜੇ ਚੈੱਕ ਲਾਉਣੇ ਆ 10-10 ਦਿਨ ਉਹ ਰੁਲਦਾ ਫਿਰਦਾ, ਹਾਲੇ ਤੱਕ ਉਹ ਠੀਕ ਨਹੀਂ ਹੋਇਆ। ਚੈੱਕ ਬੁੱਕ ਜੇ ਕੋਈ ਅਪਲਾਈ ਕਰਦਾ, ਮਹੀਨਾ 2-2 ਮਹੀਨੇ ਚੈੱਕ ਬੁੱਕ ਨਹੀਂ ਦਿੰਦੇ, ਉਹ ਕਹਿੰਦੇ ਜੀ ਸਾਡੇ ਕੋਲ ਮੋਦੀ ਸਾਹਿਬ ਨੇ ਕੰਮ ਹੀ ਇੰਨਾ ਵਧਾ ਦਿੱਤਾ। ਸੋ ਨੋਟਬੰਦੀ ਨੇ ਤੇ ਅੱਗੇ ਨਾਲੋਂ ਦੇਸ਼ ਦਾ ਜਿਹੜਾ ਆਰਥਿਕ ਢਾਂਚਾ ਸੀ ਉਹ ਵਿਗਾੜਿਆ, ਸਵਾਰਿਆ ਨਹੀਂਗਾ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹੁਣ ਇਹ ਆંકੜੇ ਵੀ ਹੈ ਜਿਹੜੇ ਸਹੀ ਪੇਸ਼ ਨਹੀਂ ਕਰਦੇ ਪਏ। ਜਿਹੜੀ ਗੱਲ ਤੁਸੀਂ ਕਹੀ ਆ ਇਲੈਕਸ਼ਨ ਦੀ, ਕਿ ਇਲੈਕਸ਼ਨ ਦਾ ਕਿੰਨਾ ਬੋਝ ਪਏਗਾ, ਉਹ ਆંકੜੇ ਹਾਲੇ ਨਹੀਂ ਆਏ। ਉਹ ਆંકੜੇ ਮੈਂ ਦੱਸਣ 'ਚ ਅਸਮਰੱਥ ਆ ਕਿਉਂਕਿ ਹਾਲੇ ਉਹ ਸਾਰਾ ਕੁਛ ਹੈ ਜਿਹੜਾ ਉਹਦਾ ਕੋਈ ਲੇਖਾ ਜੋਖਾ ਨਹੀਂ ਹੋਇਆ। ਪਰ ਉਸ ਤਰ੍ਹਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜਾ ਇਲੈਕਸ਼ਨ ਹੋਇਆ, ਰੀਪੋਲਿੰਗ ਹੋਈ ਆ, ਇਹ ਕੁਝ ਜਗ੍ਹਾਵਾਂ ਤੇ, ਕੁਝ ਥਾਵਾਂ ਤੇ ਮਸ਼ੀਨਾਂ ਦੇ ਵਿੱਚ ਨੁਕਸ ਪੈ ਗਿਆ, ਕੁਝ ਥਾਵਾਂ ਤੇ ਅਮਲਾ ਹੀ ਇੰਨਾ ਸਿਆਣਾ ਸੀਗਾ ਕਿ ਜਿਹੜੀ ਉਹ ਮੌਕ ਪੋਲ ਹੁੰਦੀ ਆ ਉਹ ਵੀ ਵਿੱਚ ਵੋਟਾਂ ਗਿਣ ਦਿੱਤੀਆਂ। ਕੁਝ ਨੁਕਸ ਸੀਗੇ, ਇਸ ਕਰਕੇ ਇਹ ਵੋਟਿੰਗ ਦੁਬਾਰਾ ਹੋਈ ਆ। ਇਹਦਾ ਕੋਈ ਬਹੁਤਾ ਜ਼ਿਆਦਾ ਬੋਝ ਨਹੀਂ ਪੈਣਾ। ਜੇ ਬੋਝ ਪਵੇਗਾ ਉਹ ਚੋਣ ਕਮਿਸ਼ਨ ਨੇ ਹੀ ਸਹਿਣਾ।
ਜੀ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਪ੍ਰਗਟ ਸਿੰਘ ਬਲ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਰਨਵੀਰ ਜੀ ਤੇ ਮਿੰਟੂ ਸਰ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਕਹਿੰਦੇ ਆ ਅਕਾਲ ਵੀ ਜੀ। ਜੇ ਆਮਦਨੀ ਵਧਾ ਸਕਦੇ ਤੇ ਖਰਚਾ ਘਟਾ ਲਓ। ਜੇ ਆਪਾਂ ਰੁਜ਼ਗਾਰ ਨਹੀਂ ਦੇ ਸਕਦੇ ਤੇ ਚਾਈਨਾ ਦਾ ਗੁਆਂਢੀ ਪਹਿਲੇ ਦੇਸ਼ ਵਾਰ ਇਹ ਗਿਆ ਸੀ, ਉੱਥੋਂ ਇਹ ਲੈ ਆਉਂਦਾ ਵੀ ਉਹਨਾਂ ਆਪਣੀ ਆਬਾਦੀ ਤੇ ਕੰਟਰੋਲ ਕਰ ਲਿਆ, ਤੇ ਜਿੰਨਾ ਚਿਰ ਆਬਾਦੀ ਤੇ ਕੰਟਰੋਲ ਨਹੀਂ ਕਰ ਸਕਦਾ ਰੁਜ਼ਗਾਰ ਕਿੱਥੋਂ ਦੇਈ ਜਾਣਗੇ ਜੀ। ਦੂਜਾ ਪੁਆਇੰਟ ਕੁੱਤਿਆਂ ਦਾ ਆ ਗਿਆ, ਉਹਨਾਂ ਵੀਰਾਂ ਨੂੰ ਪੰਜਾਬ 'ਚ ਪੱਕੇ ਲਾ ਦਿਓ, ਜਿੰਨੇ ਬੰਦੇ ਖਾ ਜਾਂਦੇ ਬੰਦਿਆਂ ਨੂੰ ਕੁੱਤੇ ਖਾ ਜਾਂਦੇ ਆ ਉਹਦਾ ਵੀ ਕੰਟਰੋਲ ਹੋ ਜੂ ਜੇ ਇਹ ਕਾਨੂੰਨ ਨਹੀਂ ਬਦਲ ਸਕਦੇ। ਤੇ ਨੰਬਰ 3 ਇਲੈਕਸ਼ਨਾਂ ਦੀਆਂ ਇੱਥੋਂ ਦੇ ਕੰਮ ਮੁੱਕ ਗਿਆ ਜੀ। ਹੁਣ ਦਿੱਲੀ 'ਚ ਮੋਰਚਾ ਲੱਗ ਗਿਆ, ਉੱਥੇ ਵੀ ਅਕਾਲੀਆਂ ਦਾ ਤੇ ਕਾਂਗਰਸ ਦੀ ਟੱਕਰ ਆ। ਮੌਜੂਦਾ ਪਾਰਟੀਆਂ ਉੱਤਰਾਖੰਡ ਵਾਲੀ ਗੱਲ ਰਹੀ ਆ, ਤੇ ਇੱਕ ਨਵੀਂ ਪਾਰਟੀ ਆ ਗਈ ਆਪ ਵਾਲਿਆਂ ਵੱਲੋਂ, ਇੱਕ ਨਰੋਲ ਸੱਚੀ ਸੁੱਚੀ ਪਾਰਟੀ ਕੁਰਬਾਨੀ ਵਾਲੇ ਬੰਦੇ ਹੈਗੇ ਵਡਾਲਾ ਸਾਹਿਬ ਤੇ ਜਥੇਦਾਰ ਰਣਜੀਤ ਸਿੰਘ। ਹੁਣ ਪਤਾ ਨਹੀਂ ਕੇਜਰੀਵਾਲ ਸਾਹਿਬ ਆਂਦੇ ਵੀ ਮੈਂ ਕੋਈ ਧਾਰਮਿਕ ਦਖਲਅੰਦਾਜ਼ੀ ਨਹੀਂ ਕਰਨੀ, ਉਹਨਾਂ ਦੇ ਬੰਦੇ ਖਲੋ ਗਏ ਆ। ਤੁਸੀਂ ਵੇਖੋ ਉਹ ਨਿਰੰਕਾਰੀਆਂ ਦਾ ਹੀ ਸਪੋਰਟ ਲੈ ਕੇ ਉਹਨਾਂ ਦੇ ਸਮਾਗਮ ਜਾ ਕੇ ਕਹਿੰਦੇ ਸੀ ਕਿ ਤੁਹਾਡੀ ਕਿਰਪਾ ਨਾਲ ਸਾਡੀ ਸਰਕਾਰ ਬਣੀ ਆ। ਹੁਣ ਵੇਖੋ ਕਿਸ ਕਰਵਟ ਊਠ ਬੈਠਦਾ। ਜੇ ਬਾਦਲਾਂ ਨੂੰ ਤੇ ਕਾਂਗਰਸ ਨੂੰ ਆਪਾਂ ਪੰਜਾਬ ਚੋਂ ਭਜਾਉਣ ਦੀ ਕੋਸ਼ਿਸ਼ ਕੀਤੀ ਆ ਤੇ ਦਿੱਲੀ ਉਤਰਦੇ ਜਾਂਦੇ ਸਾਨੂੰ ਸਾਰਾ ਚਮਤਕਾਰ ਮਿਲਦਾ, ਉਹਨਾਂ ਵਾਸਤੇ ਕਿਉਂ ਨਹੀਂ ਆਪ ਵਾਲੇ ਬੋਲਦੇ ਜੀ। ਧੰਨਵਾਦ। ਸਾਰੇ NRI ਵੀ ਅਜੇ ਉੱਥੇ ਹੀ ਆ ਜੀ, ਥੈਂਕ ਯੂ ਜੀ। ਇਹ ਮੇਰਾ ਸਵਾਲ ਹੈ ਜੀ ਜੀ। ਹਾਂ ਦੇਖੋ, ਆਮ ਆਦਮੀ ਪਾਰਟੀ ਨੇ ਇਕੱਲਾ ਦਿੱਲੀ 'ਚ ਹੀ ਨਹੀਂ, ਉਹਨਾਂ ਨੇ ਤੇ ਇੱਥੇ ਵੀ SGPC ਦਾ ਪ੍ਰਬੰਧ ਸ਼ੁਰੂ ਕਰ ਦਿੱਤਾ। ਸੁਖਦੇਵ ਸਿੰਘ ਭੌਰ ਵਰਗੇ ਸਿੱਖ ਆਗੂ ਉਹਨਾਂ ਨੇ ਸ਼ਾਮਲ ਕੀਤੇ ਆ, ਔਰ ਜਿਹੜੇ ਹੋਰ ਪੰਥਕ ਆਗੂ ਆ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਉਹਨਾਂ ਦੀਆਂ। ਮੇਰੇ ਖਿਆਲ ਦੇ ਨਾਲ 2 SGPC ਮੈਂਬਰ ਪਿਛਲੇ ਦਿਨੀ ਉਹਨਾਂ ਨੂੰ ਜੁਆਇਨ ਵੀ ਕਰ ਗਏ ਆ ਜੀ। ਉਹ ਤੇ ਇੱਥੇ ਆਪਣਾ ਇਸ ਤਰ੍ਹਾਂ ਦਾ ਪੰਥਕ ਕੱਢ ਰਿਹਾ ਜਿਹੜਾ ਉਹ ਖੜਾ ਕਰਦੇ ਪਏ ਆ। ਇਕੱਲੀ ਦਿੱਲੀ ਦਾ ਹੀ ਕਿਉਂ, ਪੰਜਾਬ ਦੇ ਵਿੱਚ ਵੀ। ਔਰ ਦੇਖੋ ਉਹਨਾਂ ਦਾ ਉੱਥੇ ਪੰਥਕ ਸੇਵਾ ਦਲ ਅੱਜ ਦਾ ਨਹੀਂ, ਮੇਰੇ ਖਿਆਲ ਦੇ ਨਾਲ 1.5-2 ਸਾਲ ਤੋਂ ਐਕਟਿਵ ਹੈ। ਉਹਨਾਂ ਨੇ ਪਹਿਲਾਂ ਹੀ ਜਿਵੇਂ ਉਹ ਸੱਤਾ ਦੇ ਵਿੱਚ ਆਏ, ਉਹਨਾਂ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਅਸੀਂ ਇਲੈਕਸ਼ਨ ਲੜਾਂਗੇ। ਜੇ ਕੋਈ ਦੇਖੋ ਉਸ ਫਾਰਮੈਟ ਦੇ ਵਿੱਚ ਕੋਈ ਫਿੱਟ ਬਹਿੰਦਾ ਹੈ, ਉਹ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇਲੈਕਸ਼ਨ ਲੜਦਾ ਹੈ, ਤੇ ਉਹਨੂੰ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਦੂਜੇ ਵੀ ਤੇ ਲੜਦੇ ਪਏ ਆ। ਤੁਸੀਂ ਆਪ ਹੀ ਕਿਹਾ ਕਿ ਕਾਂਗਰਸ ਲੜਦੀ ਪਈ ਹੈ, ਜੇ ਕਾਂਗਰਸ ਲੜਦੀ ਪਈ ਹੈ ਤੇ ਫਿਰ ਆਮ ਆਦਮੀ ਪਾਰਟੀ ਤੋਂ ਕੀ ਦਿੱਕਤ ਆ? ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਨਰਿੰਦਰਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਮੇਰੇ ਦੋਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ 2 ਸਵਾਲ ਆ। ਇੱਕ ਤਾਂ ਜਿਹੜੀ ਹੁਣ ਵੋਟਿੰਗ ਦੁਬਾਰਾ ਹੋਈ ਆ, ਉਹਦੇ 'ਚ ਪਹਿਲਾਂ ਨਾਲੋਂ ਵੋਟਿੰਗ ਜ਼ਿਆਦਾ ਹੋਈ ਆ ਜਾਂ ਘੱਟ ਹੋਈ ਆ, ਕਿ ਉਨੇ ਕੁ % ਹੀ ਹੋਈ ਆ ਜਿੰਨੀ ਕੁ ਪਹਿਲਾਂ ਹੋਈ ਸੀ? ਜੀ। ਤੇ ਇੱਕ ਜਿਹੜੇ ਭਗਵੰਤ ਮਾਨ ਜੀ ਆ, ਉਹਨਾਂ ਨੇ ਬਹੁਤ ਜਾਣੀ ਚੋਣਾਂ ਦੇ ਵਿੱਚ ਮਦਦ ਕੀਤੀ ਆ ਆਪਣੇ ਪੰਜਾਬ ਦੀ, ਵੀ ਉਹ ਮੁੱਖ ਮੰਤਰੀ ਬਣਨ ਲਈ ਅਹੁਦੇਦਾਰ ਹੈਗੇ ਆ ਜਾਂ ਨਹੀਂ? ਥੈਂਕ ਯੂ ਜੀ। ਬਣਨੇ ਚਾਹੀਦੇ ਆ ਤੁਹਾਡੇ ਹਿਸਾਬ ਨਾਲ ਮਿੰਟੂ ਭਾਜੀ ਕਿ ਨਹੀਂ? ਜੀ, ਥੈਂਕ ਯੂ ਜੀ। ਹਾਂ ਦੇਖੋ, ਮੇਰੇ ਵੱਸ ਹੁੰਦਾ ਤੇ ਮੈਂ ਤੇ ਕਦੋਂ ਤੋਂ ਬਣਾ ਸਕਦਾ ਸੀਗਾ ਉਹਨੂੰ, ਕਿਉਂਕਿ ਸਾਡੇ ਤੇ ਇੱਥੋਂ ਦੇ ਪੰਜਾਬ ਦੇ ਬੰਦੇ ਆ, ਮਾਲਵੇ ਦੇ ਬੰਦੇ ਆ, ਪਰ ਸਾਡੇ ਹੱਥ ਵੱਸ ਨਹੀਂ ਗਾ। ਉਹਨਾਂ ਦੀ ਆਪਣੀ ਪਾਰਟੀ ਦਾ ਅੰਦਰੂਨੀ ਮਸਲਾ ਆ, ਉਹਨਾਂ ਨੇ ਕਿਸ ਪੱਧਰ ਤੇ ਇਹਨੂੰ ਨਜਿੱਠਣਾ ਜੀ, ਕਿਹੜਾ ਬੰਦਾ ਸਹੀ ਲੱਗਦਾ। ਬਾਕੀ ਜਿਹੜੀ ਗੱਲ ਮਿਹਨਤ ਦੀ ਆ, ਮਿਹਨਤ ਭਗਵੰਤ ਨੇ ਬਹੁਤ ਕੀਤੀ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖੀ ਉਹਨੇ। ਮੈਂ ਕਹਿੰਦਾ ਤੁੱਕੀ ਕੱਢ ਦਿੱਤੀ, ਜਿਵੇਂ ਪੰਜਾਬੀ 'ਚ ਕਹਿੰਦੇ ਆ, ਤੁੱਕੀ ਕੱਢ ਦਿੱਤੀ ਰੈਲੀਆਂ ਵਾਲੀ। ਬਹੁਤ ਰੈਲੀਆਂ ਕੀਤੀਆਂ, ਔਰ ਰੈਲੀਆਂ ਦੇ ਵਿੱਚ ਜੋ ਇਕੱਠ ਖਿੱਚਿਆ ਉਹ ਵੀ ਬਹੁਤ ਸੀ। ਸੋ ਬਾਕੀ ਜਿਹੜਾ ਮੁੱਖ ਮੰਤਰੀ ਬਣਾਉਣਾ ਉਹ ਉਹਨਾਂ ਦੇ ਆਪਣੇ ਜਿਹੜੇ ਉਹਨਾਂ ਦੇ ਆਕਾ ਉੱਤੇ ਬੈਠੇ ਆ, ਉਹਨਾਂ ਨੇ ਬਣਾਉਣਾ। ਕਿਹਨੂੰ ਬਣਾਉਂਦੇ ਆ ਉਹ ਉਹਨਾਂ ਦੀ ਸਿਰਦਰਦੀ ਆ। ਪਰ ਜਿਹੜੀ ਤੁਸੀਂ VOTING ਦੀ ਗੱਲ ਕੀਤੀ ਹੈ ਕਿ ਉਹ ਘਟੀ ਹੈ ਜਾਂ ਵਧੀ ਹੈ ਜੀ, ਤੇ ਮੈਂ ਤੁਹਾਨੂੰ ਦੱਸ ਦੇਵਾਂ, VOTING ਪਹਿਲਾਂ ਦੇ ਨਾਲੋਂ ਵਧੀ ਹੈ, ਇਸ ਵਾਰੀ ਵਧੀ ਹੈ। ਜਿਹੜੀ ਰੀਪੋਲਿੰਗ ਹੋਈ ਹੈ ਨਾ, ਇਹਦੇ 'ਚ ਵਧੀ ਹੈ ਜੀ। ਅਗਲੇ ਕਾਲਰ ਪਰਮਜੀਤ ਸਿੰਘ ਗਰਚਾ ਜੀ, ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਜੀ ਤੇ ਮਿੰਟੂ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰੇ 2 ਕੁਐਸਚਨ ਨੇ, ਇੱਕ ਸਿਆਸੀ ਆ ਤੇ ਇੱਕ ਤੁਹਾਡੇ ਨਾਲ ਪਰਸਨਲ ਆ। ਉਹ ਏਦਾਂ ਕਿ ਅਸੀਂ ਤੁਹਾਡੀਆਂ ਆਨਲਾਈਨ ਸਾਰੀਆਂ ਇੰਟਰਵਿਊਜ਼ ਦੇਖੀਆਂ, ਜਿਹੜੀਆਂ ਤੁਸੀਂ ਵੱਖ-ਵੱਖ ਪ੍ਰੋਗਰਾਮਾਂ ਤੇ ਦਿੱਤੀਆਂ ਨੇ, ਉਹ ਬਹੁਤ ਜ਼ਿਆਦਾ ਮੋਟੀਵੇਸ਼ਨਲ ਨੇ ਤੇ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਨੇ, ਖਾਸ ਕਰ ਯੰਗਸਟਰ ਨੂੰ ਜੀ।
ਉਹ ਜਿਹੜੀਆਂ ਮੋਟੀਵੇਸ਼ਨਲ ਸਪੀਚ ਨੇ ਉਹਨਾਂ ਦੇ ਵਿੱਚ ਕੁਝ ਸਾਡੇ ਕੁਐਸਚਨ ਰਹਿ ਗਏ ਸੀ ਜਿਨ੍ਹਾਂ ਦੇ ਸਾਨੂੰ ਜਵਾਬ ਨਹੀਂ ਮਿਲੇ। ਸ਼ਾਇਦ ਉਹ ਤੁਸੀਂ ਕਿਹਾ ਸੀ ਕਿ ਉਹ ਬੁੱਕਾਂ ਰਾਹੀਂ ਮੈਂ ਸਾਰੇ ਜਵਾਬ ਦੇ ਦਿੱਤੇ ਆ। ਸੋ ਮੈਂ ਪੁੱਛਣਾ ਚਾਹੁੰਦਾ ਕਿ ਉਹ ਜਿਹੜੀਆਂ ਬੁੱਕਾਂ ਨੇ, ਜਿਵੇਂ ਤੁਸੀਂ ਡਾਕੂਆਂ ਦਾ ਮੁੰਡਾ ਉਹਦਾ ਜ਼ਿਕਰ ਕੀਤਾ, ਜਾਂ ਹੋਰ ਤੁਹਾਡੀਆਂ ਜਿਹੜੀਆਂ ਲਿਖਤਾਂ ਨੇ ਉਹਦੇ ਬਾਰੇ ਸਾਨੂੰ ਦੱਸੋ ਤੇ ਕਿੱਥੋਂ ਮਿਲਣਗੀਆਂ ਤੇ ਕਿੱਥੇ ਨੇ ਉਹ, ਹਨਾ। ਠੀਕ ਹੈ ਜੀ। ਦੂਜਾ ਜਿਹੜਾ ਮੇਰਾ ਸਿਆਸੀ ਕੁਐਸਚਨ ਉਹ ਇਹ ਆ ਕਿ ਜਿਹੜਾ ਅੱਜ ਇਲੈਕਸ਼ਨਾਂ ਹੋਈਆਂ ਨੇ ਪੰਜਾਬ 'ਚ, ਉਹਦੇ ਵਿੱਚ ਜਿਹੜਾ ਤੰਬੂ ਲਾਉਣੇ ਪਏ ਜਾਂ ਇੰਨੀ ਸਿਕਿਉਰਿਟੀ ਕਰਨੀ ਪਈ ਕਿ ਸਾਰਿਆਂ ਨੂੰ ਬਾਹਰ ਬੈਠਣਾ ਪਿਆ, ਖਾਸ ਕਰ ਆਮ ਆਦਮੀ ਪਾਰਟੀ ਵਾਲਿਆਂ ਨੇ ਉੱਥੇ ਕੈਮਰੇ ਵੀ ਲਾਏ, ਇੰਨੀ ਜ਼ਿਆਦਾ ਉਹ ਕਰਨਾ ਪਿਆ ਉਹਨਾਂ ਨੂੰ ਜਾਂਚ ਪੜਤਾਲ, ਕਿਉਂਕਿ ਜਦੋਂ ਦਿੱਲੀ 'ਚ ਇਲੈਕਸ਼ਨਾਂ ਹੋਈਆਂ ਸੀ ਉੱਥੇ ਇਹਨਾਂ ਨੇ ਕੁਝ ਵੀ ਏਦਾਂ ਦਾ ਨਹੀਂ ਕੀਤਾ, ਉਸ ਦੇ ਬਾਵਜੂਦ ਵੀ ਇੰਨੇ ਵੱਡੇ ਬਹੁਮਤ ਨਾਲ ਜਿੱਤ ਗਏ ਸੀ। ਕੀ ਇਹ ਪੰਜਾਬ ਦੇ ਵਿੱਚ ਕਰਨਾ ਏਦਾਂ ਜ਼ਰੂਰੀ ਸੀ ਜਾਂ ਨਹੀਂ? ਜੀ ਥੈਂਕ ਯੂ। ਸੋ ਬਸ ਥੈਂਕ ਯੂ ਜੀ। ਜੀ ਇਹਨਾਂ ਦੀ ਆਵਾਜ਼ ਕੱਟ ਗਈ ਸੀ ਕਿ ਰਾਜਕਰਨਵੀਰ ਸਿੰਘ ਜੀ ਮੈਨੂੰ ਮਾੜਾ ਜਿਹਾ ਦੱਸਿਓ। ਸਵਾਲ ਤਾਂ ਇੱਕ ਉਹਨਾਂ ਨੇ ਤੁਹਾਨੂੰ ਪੁੱਛਿਆ ਸੀਗਾ ਵੀ ਜਿਹੜੀਆਂ ਕਿਤਾਬਾਂ ਨੇ ਤੁਹਾਡੀਆਂ ਉਹ ਕਿੱਥੋਂ ਲੈ ਸਕਦੇ ਨੇ, ਕਿੱਦਾਂ ਮੰਗਵਾ ਸਕਦੇ ਨੇ, ਤੇ ਦੂਜਾ ਸਵਾਲ ਇਹਨਾਂ ਦਾ ਇਹ ਸੀਗਾ ਵੀ ਆਮ ਆਦਮੀ ਪਾਰਟੀ ਨੇ ਜਿਹੜੇ ਤੰਬੂ ਲਾਏ, ਕੈਮਰੇ ਲਾਏ, ਬਹੁਤ ਕੁਛ ਕੀਤਾ ਪੰਜਾਬ 'ਚ, ਦਿੱਲੀ ਦੇ ਵਿੱਚ ਕਹਿੰਦੇ ਅਜਿਹਾ ਉਹਨਾਂ ਨੂੰ ਕਰਨ ਦੀ ਜਿਹੜੀ ਆ ਉਹ ਨੌਬਤ ਨਹੀਂ ਆਈ ਜਾਂ ਜ਼ਰੂਰਤ ਨਹੀਂ ਪਈ, ਤੇ ਪੰਜਾਬ ਦੇ ਵਿੱਚ ਇੰਨਾ ਜਿਹੜਾ ਭਾਰੀ ਪ੍ਰਬੰਧ ਉਹਨਾਂ ਨੂੰ ਕਿਉਂ ਕਰਨਾ ਪਿਆ? ਨਹੀਂ, ਇਕੱਲਾ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਜੀ ਸਰਦਾਰ ਸਾਹਿਬ। ਕੱਲ ਇੱਥੇ ਸਾਡੇ ਜਿਹੜੇ ਮਲੋਟ ਦੇ ਵਿੱਚ ਮਸ਼ੀਨਾਂ ਪਈਆਂ ਨੇ ਲੰਬੀ ਤੇ ਮਲੋਟ ਦੀਆਂ, ਇੱਥੇ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਾਲਾ ਲਾਇਆ। ਅਮਰਿੰਦਰ ਸਿੰਘ ਨੇ ਜਿਹੜਾ ਤਾਲਾ ਲਾਇਆ ਉਹ ਅਲੀਗੜ੍ਹ ਵਾਲਾ ਤਾਲਾ ਲਾਇਆ ਐਡਾ ਮੋਟਾ, ਕਿਉਂਕਿ ਲਾ ਸਕਦਾ ਉਮੀਦਵਾਰ ਆਪਣੇ ਪੱਧਰ ਤੇ ਆਪਣਾ ਤਾਲਾ ਲਾ ਸਕਦਾ, ਤਾਲਾਬੰਦੀ ਕਰ ਸਕਦਾ। ਸੋ ਕੋਈ ਵੀ ਉਮੀਦਵਾਰ ਉਹਨੂੰ ਖੋਲਿਆ। ਸੋ ਜੇ ਹੈ ਅਗਲੇ ਕੋਲੇ ਹੱਕ ਆ, ਜੇ ਉਹਨਾਂ ਨੂੰ ਉੱਥੇ ਸਹੂਲਤ ਦਿੱਤੀ ਗਈ ਕਿ ਤੁਸੀਂ ਭਾਈ ਤੰਬੂ ਲਾ ਕੇ ਬਹਿ ਜਾਓ, ਕਿਉਂਕਿ ਵਿੱਚ ਵਕਬਾ ਬਹੁਤ ਹੈ ਨਾ। ਔਰ ਦੂਜੀ ਗੱਲ ਇਹ ਆ ਕਿ ਦਿੱਲੀ ਨਾਲੋਂ ਇੱਥੋਂ ਦੀ ਅਫਸਰਸ਼ਾਹੀ ਹੈ ਜਿਹੜੀ ਉਹ ਥੋੜੀ ਜਿਹੀ ਜ਼ਿਆਦਾ ਸਿਆਣੀ ਹੈ, ਸੁਲੱਖਣੀ ਜ਼ਿਆਦਾ ਹੈ। ਇਹ ਵੀ ਤੇ ਹੋ ਸਕਦਾ ਨਾ। ਅਗਲਿਆਂ ਨੂੰ ਸ਼ੱਕ ਆ, ਅਗਲੇ ਨੂੰ ਡਰ ਆ, ਅਗਲੇ ਨੂੰ ਕਿਸੇ ਚੀਜ਼ ਦਾ ਭੈ ਆ ਕਿ ਇਹ ਚੀਜ਼ ਵਾਪਰ ਨਾ ਜਾਵੇ। ਜੇ ਉਹਦੇ ਤੋਂ ਪਰਹੇਜ਼ਗਾਰੀ ਕਰਦੇ ਪਏ, ਜੇ ਉਹਦੇ ਤੋਂ ਉਹ ਅਹਤਿਆਤਨ ਕੋਈ ਕਰ ਰਹੇ ਆ ਆਪਣੇ ਪੱਧਰ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਕਰ ਲੈਣਾ ਚਾਹੀਦਾ। ਉਹ ਤੇ ਹਾਈ ਕੋਰਟ 'ਚ ਵੀ ਚਲੇ ਗਏ ਆ, ਆਮ ਆਦਮੀ ਪਾਰਟੀ ਹਾਈ ਕੋਰਟ 'ਚ ਵੀ ਜਾ ਆਈ ਆ। ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਕਿ ਦੇਖੋ ਅਸੀਂ ਵੀ ਹੇਠਲੇ ਪੱਧਰ ਤੇ ਉੱਥੇ ਜਾ ਕੇ ਵੇਖਿਆ, ਜਿਵੇਂ ਸਾਨੂੰ ਖਬਰ ਮਿਲੀ ਕਿ ਕਾਂਗਰਸੀਆਂ ਨੇ ਉੱਥੇ ਤਾਲਾ ਲਾ ਦਿੱਤਾ, ਗਏ ਅਸੀਂ। ਮੈਂ ਜੋ ਆਪਣੀ ਅੱਖੀ ਵੇਖਿਆ ਉੱਥੇ 3 ਪ੍ਰਕਾਰ ਦਾ ਘੇਰਾ ਹੈ ਸੁਰੱਖਿਆ ਦਾ। ਇੱਕ ਤੇ ਹੈ ਪੰਜਾਬ ਪੁਲਿਸ ਜਿਹੜੀ ਸਭ ਤੋਂ ਬਾਹਰ ਮਿਲਦੀ ਹੈ, ਦੂਜੇ ਨੰਬਰ ਤੇ ਹੈ ਪੰਜਾਬ ਆਰਮਡ ਪੁਲਿਸ ਜਿਹਨਾਂ ਨੂੰ PAP ਦੇ ਜਵਾਨ ਕਹਿ ਦਿੰਦੇ ਆ, ਤੀਜੀ ਹੈ ਜਿਹੜੀ ਕੇਂਦਰ ਦੀ ਸੁਰੱਖਿਆ ਏਜੰਸੀਆਂ ਦੀ ਜਿਹੜੀ ਫੋਰਸ ਆ, ਉਹ ਆਪਣੇ ਪੱਧਰ ਤੇ ਆਪਦੀ ਪੁੱਛਗਿੱਛ ਕਰਦੇ ਆ, ਕਿਸੇ ਨੂੰ ਐਰੇ ਗੈਰੇ ਨੂੰ ਅੰਦਰ ਹੀ ਨਹੀਂ ਜਾਣ ਦਿੰਦੇ। ਜੇ ਕੋਈ ਜ਼ਰੂਰੀ ਬੰਦਾ ਜਾਂਦਾ ਵੀ ਹੈ, ਮੀਡੀਆ ਕਰਮਚਾਰੀ ਜਾਂਦਾ, ਕੋਈ ਅਫਸਰ ਜਾਂਦਾ ਹੈ, ਬਕਾਇਦਾ ਉਹਨਾਂ ਦਾ ਐਂਟਰੀ ਰਜਿਸਟਰ ਤੇ ਨਾਂ ਲਿਖਿਆ ਜਾਂਦਾ, ਪਤਾ ਲਿਖਿਆ ਜਾਂਦਾ, ਸਭ ਕੁਝ ਕਰਦੇ ਆ ਮੇਰੇ ਖਿਆਲ ਦੇ ਨਾਲ। ਬਾਕੀ ਮਸ਼ੀਨਾਂ ਸੀਲਡ ਆ, ਸਭ ਕੁਛ ਹੈ ਜਿਹੜਾ ਉਹ ਹੋ ਗਿਆ। ਜਿਹੜੇ ਰਿਜ਼ਲਟ ਵਾਲਾ ਬਟਨ ਆ ਉਹ ਵੀ ਸੀਲਡ ਹੈ, ਸਭ ਕੁਝ ਸੀਲਡ ਹੈ। ਪ੍ਰੋਗਰਾਮਿੰਗ ਦੇ ਵਿੱਚ ਹੁਣ ਕੋਈ ਛੇੜਛਾੜ ਹੋ ਨਹੀਂ ਸਕਦੀ। ਪਰ ਫਿਰ ਵੀ ਅਹਤਿਆਤਨ ਜੇ ਕੋਈ ਆਪਣੇ ਪੱਧਰ ਤੇ ਖਿਆਲ ਰੱਖਣਾ ਚਾਹੁੰਦਾ, ਕੋਈ ਨਿਗਰਾਨੀ ਰੱਖਣੀ ਚਾਹੁੰਦਾ, ਤੇ ਆਪਾਂ ਕਿਉਂ ਰੋਕ ਸਕਦੇ? ਆਪਾਂ ਕਿਵੇਂ ਰੋਕ ਸਕਦੇ ਹਾਂ? ਦਿੱਲੀ ਦੇ ਨਾਲ ਤੇ ਆਪਾਂ ਕੰਪੇਅਰ ਨਹੀਂ ਕਰ ਸਕਦੇ। ਦੂਜੀ ਗੱਲ ਜਿਹੜੀ ਤੁਸੀਂ ਮੇਰੀ ਨਿੱਜੀ ਜ਼ਿੰਦਗੀ ਬਾਰੇ ਪੁੱਛੀ ਆ, ਵੈਸੇ ਤੇ ਮੈਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ ਜੀ। ਵੱਖ-ਵੱਖ ਇੰਟਰਵਿਊ ਹੈ, YouTube ਤੇ ਤੁਸੀਂ ਚਲੇ ਜਾਓ, ਜੇ ਤੁਸੀਂ ਆਡੀਓ ਜਾਂ ਵੀਡੀਓ ਦੇ ਰੂਪ ਦੇ ਵਿੱਚ ਸੁਣੀਆਂ, ਤਕਰੀਬਨ ਹਰੇਕ ਸਵਾਲ ਦਾ ਜਵਾਬ ਕਿਸੇ ਨਾ ਕਿਸੇ ਇੰਟਰਵਿਊ ਦੇ ਵਿੱਚ ਹੈ। ਜੇ ਕਿਤਾਬ ਪੜ੍ਹਨੀ ਹੈ ਫਿਰ ਤੁਸੀਂ ਇੱਦਾਂ ਕਰਿਓ, ਵਿਹਲੇ ਸਮੇਂ ਰਾਜਕਰਨਵੀਰ ਤੋਂ ਮੇਰਾ ਟੈਲੀਫੋਨ ਨੰਬਰ ਲੈ ਲਿਓ, ਮੈਨੂੰ ਆਪਦਾ ਐਡਰੈਸ ਦੇ ਦਿਓ, ਮੈਂ ਭੇਜ ਦਿਆਂਗਾ। ਜੇ ਤੁਹਾਡਾ ਕੋਈ ਸਕਾ ਸੋਧਰਾ ਇੱਧਰੋਂ ਆਉਂਦਾ ਹੈ, ਮੈਨੂੰ ਬੜੀ ਖੁਸ਼ੀ ਹੋਏਗੀ। ਨਾਲੇ ਮੇਰੇ ਕੋਲ ਕੋਈ ਪਿਆਲਾ ਚਾਹ ਦਾ ਪੀ ਜਾਵੇ, ਨਾਲੇ ਉਹ ਕਿਤਾਬ ਲੈ ਜਾਵੇ। ਜੇ ਨਹੀਂ ਕੋਈ ਨਹੀਂ ਆ ਸਕਦਾ ਤੇ ਫਿਰ ਮੈਂ ਤੁਹਾਨੂੰ ਇੱਕ ਨੰਬਰ ਦੇ ਦੂੰਗਾ ਅੱਗੇ, ਤੁਸੀਂ ਉਹ ਮੁੰਡੇ ਨੂੰ ਟੈਲੀਫੋਨ ਕਰ ਦਿਓ, ਤੁਹਾਨੂੰ ਡਾਕਟਰ ਭੇਜ ਦੇਗਾ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਗੁਰਵਿੰਦਰ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਦੋਨੇ ਵੀਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਇੱਕ ਤਾਂ ਮੈਂ ਸੁਣਿਆ ਸੀ ਕਿ ਕਹਿੰਦੇ ਕਿ ਬਾਦਲ ਪਿਓ ਪੁੱਤਰ ਦੀ ਜਿਹੜੀ ਆਹ ਦਿੱਲੀ ਕਮੇਟੀ ਦੀਆਂ ਚੋਣਾਂ 'ਚ ਇਹਨਾਂ ਦੀ ਫੋਟੋ ਗਾਇਬ ਆ ਉਹਨਾਂ ਦੇ ਪੋਸਟਰਾਂ 'ਚ। ਜੀ ਜੀ ਮਿੰਟੂ ਜੀ। ਜੀ ਜੀ ਗਾਇਬ ਹੈ ਜੀ, ਗਾਇਬ ਹੈ ਜੀ, ਬਿਲਕੁਲ ਗਾਇਬ ਹੈ। ਔਰ ਗਾਇਬ ਦਾ ਕਾਰਨ ਇਹੀ ਹੈ ਕਿ ਦੇਖੋ ਦਿੱਲੀ ਦੇ, ਮੈਂ ਅੱਗੇ ਕਿਹਾ ਨਾ ਸਰਦਾਰ ਸਾਹਿਬ ਦੇ ਸਵਾਲ ਦੇ ਜਵਾਬ 'ਚ, ਕਿ ਦਿੱਲੀ ਨੂੰ ਤੁਸੀਂ ਪੰਜਾਬ ਨਾਲ ਕੰਪੇਅਰ ਨਹੀਂ ਕਰ ਸਕਦੇ। ਦਿੱਲੀ ਵਾਲਿਆਂ ਦੀ ਤੇ ਮਾਨਸਿਕਤਾ ਵੇਖੋ, ਉਹਨਾਂ ਨੇ ਪ੍ਰਧਾਨ ਮੰਤਰੀ ਦੇ ਵਜੋਂ ਨਰਿੰਦਰ ਮੋਦੀ ਚੁਣਿਆ ਸੀ, ਉਹਨਾਂ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਸੀ ਲੋਕ ਸਭਾ ਦੇ ਵਿੱਚ, ਸਫਾਇਆ ਕਰਵਾਤਾ ਸੀ ਦੂਜਿਆਂ ਦਾ, ਤੇ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੇ ਕੁਝ ਮਹੀਨੇ ਬਾਅਦ ਹੀ
ਚੁਣਿਆ ਸੀਗਾ ਆਪਣਾ ਅਰਵਿੰਦ ਕੇਜਰੀਵਾਲ। ਸੋ ਉਹਨਾਂ ਦੀ ਮਾਨਸਿਕਤਾ ਅਲੱਗ ਆ। ਸੋ ਉੱਥੋਂ ਦਾ ਜਿਹੜਾ ਸਿੱਖ ਵੋਟਰ ਆ ਉਹ ਵੀ ਤੇ ਦਿੱਲੀ ਦੀ ਮਾਨਸਿਕਤਾ ਵਾਲਾ ਹੀ ਹੈ ਨਾ। ਸੋ ਪੜ੍ਹਿਆ ਗੁੜਿਆ, ਇਸ ਕਰਕੇ ਇਹਨਾਂ ਨੂੰ ਪਤਾ ਲੱਗਿਆ ਕਿ ਜੋ ਅਸੀਂ ਇੱਥੇ ਪੰਥ ਦੇ ਹਵਾਲੇ ਨਾਲ ਕੀਤੀਆਂ ਕਾਰਵਾਈਆਂ, ਜੋ ਬਦਨਾਮੀਆਂ ਸਾਡੀਆਂ, ਉਹ ਉੱਥੇ ਸਾਨੂੰ ਫਲ ਭੁਗਤਣਾ ਪੈ ਸਕਦਾ। ਇਸ ਕਰਕੇ ਇਹਨਾਂ ਨੇ ਉੱਥੇ ਫੋਟੋਆਂ ਲਵਾ ਦਿੱਤੀਆਂ। ਪਰ ਫੋਟੋਆਂ ਲਵਾਉਣ ਨਾਲ ਕੀ ਫਰਕ ਪੈਂਦਾ ਜਦੋਂ ਝੰਡੇ ਝੂਲਦੇ ਹੋਣ। ਜੀ ਜੀ ਜੀ। ਅਗਲੇ ਕਾਲਰ ਬਲਵਿੰਦਰ ਸਿੰਘ ਸਿੱਧੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਵੀ ਕੋਈ ਵੀ ਇਨਸਾਨ ਹੈ ਜਿਹਦਾ ਬੁੱਤ ਲਾਇਆ ਜਾਂਦਾ, ਉਹਨੇ ਕੋਈ ਨਾ ਕੋਈ ਸਟੇਟ ਦੀ ਖਾਤਰ ਜਾਂ ਕੋਈ ਮੁਲਕ ਦੀ ਖਾਤਰ ਕੋਈ ਨਾ ਕੋਈ ਕੁਰਬਾਨੀ ਕੀਤੀ ਹੁੰਦੀ ਆ, ਚਾਹੇ ਕਿਸੇ ਵੀ ਕਿਸਮ ਦੀ ਵਧੀਆ ਕੁਰਬਾਨੀ ਕੀਤੀ ਹੋਵੇ। ਇਕੱਲੇ ਮੁਲਕ ਦੀ ਖਾਤਰ ਨਹੀਂ, ਕਿਤੇ ਵੀ ਆਲ ਵਰਲਡ ਦੇ ਵਿੱਚ ਦੇਖ ਲਓ, ਕਿਤੇ ਵੀ ਬੁੱਤ ਲੱਗਿਆ ਹੋਵੇ, ਉਹਨੇ ਕੋਈ ਨਾ ਕੋਈ ਕੁਰਬਾਨੀ ਕੀਤੀ ਹੋਊ ਉਸ ਸ਼ਖਸ ਨੇ, ਜੀ ਕਿਸੇ ਵੀ ਕਿਸਮ ਦੀ ਕੀਤੀ ਹੋਵੇ। ਪਰ ਮਿੰਟੂ ਜੀ ਨੂੰ ਮੇਰਾ ਇਹ ਸਵਾਲ ਹੈ ਵੀ ਇਹ ਦੱਸ ਸਕਦੇ ਨੇ ਦੇਵੀ ਲਾਲ ਨੇ ਪੰਜਾਬ ਜਾਂ ਹਰਿਆਣੇ ਜਾਂ ਮੁਲਕ ਦੀ ਖਾਤਰ ਕੀ ਕੁਰਬਾਨੀ ਕੀਤੀ ਸੀ ਜਿਹਦੇ ਵਾਸਤੇ ਉਹਦਾ ਪੁੱਤ ਲਾਇਆ ਉੱਥੇ? ਇਹ ਸਵਾਲ ਹੈ ਮੇਰਾ, ਇਹ ਦੱਸੋ ਜਰਾ। ਥੈਂਕ ਯੂ ਜੀ। ਦੇਵੀ ਲਾਲ ਨੇ, ਮੈਂ ਤੁਹਾਨੂੰ ਦੱਸਿਆ ਤਾਂ ਹੈ, ਦੇਵੀ ਲਾਲ ਨੇ ਪੰਜਾਬ ਦੇ ਖਿਲਾਫ ਮੋਰਚੇ ਲਾਈ ਰੱਖੇ ਆ। ਉਹ ਛੋਟੀ ਪ੍ਰਾਪਤੀ ਆ, ਬਾਦਲ ਸਾਹਿਬ ਦੀ ਨਜ਼ਰ 'ਚ ਉਹ ਪ੍ਰਾਪਤੀ ਵੱਡੀ ਪ੍ਰਾਪਤੀ ਹੈ, ਕਿਉਂਕਿ ਇਹਦੇ ਨਾਲ ਇੱਧਰੋਂ ਵੀ ਰਾਜਨੀਤੀ ਚੱਲਦੀ ਰਹੀ, ਉੱਧਰੋਂ ਵੀ ਰਾਜਨੀਤੀ ਚੱਲਦੀ ਰਹੀ। ਔਰ ਬਾਦਲ ਤੇ ਉਹ ਦੋਨੇ ਭਰਾ ਸੀਗੇ। ਦੂਜੀ ਗੱਲ, ਇੱਕ ਪ੍ਰਾਪਤੀ ਤੇ ਮੈਂ ਉਹਨਾਂ ਦੀ ਇਹ ਸੁਣੀ ਆ, ਇੱਕ ਬਹੁਤ ਵੱਡੇ ਪੱਤਰਕਾਰ ਨੂੰ ਜੋ ਬਾਅਦ ਦੇ ਵਿੱਚ ਨੇਤਾ ਵੀ ਬਣ ਗਿਆ ਸੀ, ਇਹੋ ਜਿਹੀਆਂ ਗਾਲਾਂ ਕੱਢੀਆਂ ਸੀ ਕਿ ਜਿਹੜਾ ਬੰਦਾ ਮੇਰੇ ਖਿਆਲ ਦੇ ਨਾਲ ਕਿਸੇ ਜੰਗਲ ਦੇ ਵਿੱਚ ਵੀ ਜਾ ਕੇ ਜਾਨਵਰਾਂ ਨੂੰ ਵੀ ਨਹੀਂ ਕੱਢ ਸਕਦਾ। ਤੇ ਮੁੜ ਕੇ ਉਹ ਗਾਲਾਂ ਅਖਬਾਰ ਦੇ ਵਿੱਚ ਛਪ ਗਈਆਂ ਸੀ ਹੂ ਬਹੂ, ਕਿਉਂਕਿ ਉਹ ਪੱਤਰਕਾਰ ਬਹੁਤ ਤਗੜਾ ਸੀ, ਬਹੁਤ ਵੱਡੇ ਅੰਗਰੇਜ਼ੀ ਅਖਬਾਰ ਦਾ ਪੱਤਰਕਾਰ ਸੀ। ਬਾਅਦ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਵੀ ਬਣਿਆ। ਉਹਨੇ ਹੂ ਬਹੂ ਗਾਲਾਂ ਛਪ ਦਿੱਤੀਆਂ ਸੀ। ਇੰਨੀਆਂ ਕੁ ਪ੍ਰਾਪਤੀਆਂ ਦਾ ਤੇ ਮੈਨੂੰ ਪਤਾ ਹੈ, ਬਾਕੀ ਹੋਰ ਵੀ ਪ੍ਰਾਪਤੀਆਂ ਹੋਣਗੀਆਂ। ਪਰ ਦੇਸ਼ ਦੇ, ਜੇ ਤੁਸੀਂ ਕਹਿੰਦੇ ਹੋ ਕਿ ਦੇਸ਼ ਪ੍ਰਤੀ ਪ੍ਰਾਪਤੀਆਂ ਦੀ ਗੱਲ ਤੇ ਪ੍ਰਾਪਤੀਆਂ ਦੇ ਬੁੱਤਾਂ ਦੀ ਗੱਲ, ਤੇ ਸਾਡੇ ਮੁਲਕ ਦੇ ਵਿੱਚ ਤੇ ਇਹੋ ਜਿਹੇ ਵੀ ਨੇਤਾ ਨੇ, ਸਰਦਾਰ ਸਾਹਿਬ, ਜਿਨ੍ਹਾਂ ਨੇ ਜਿਉਂਦੇ ਜੀ ਆਪਦੇ ਬੁੱਤ ਲਾ ਲਏ ਸਨ। ਮਾਇਆਵਤੀ ਉਹ ਹਾਲੇ ਦਵਾਈ ਦਿੰਦੀ ਹੈ, ਕਹਿੰਦੀ ਹੁਣ ਐਤਕੀ ਤੁਸੀਂ ਮੈਨੂੰ ਸੱਤਾ ਦਿਓ, ਐਤਕੀ ਬੁੱਤ ਨਹੀਂ ਲਾਉਂਗੀ ਮੈਂ ਆਪਦੇ। ਤੋ ਇੱਥੇ ਤੇ ਇਹੋ ਜਿਹੇ ਲੋਕ ਆ ਜਿਹੜੇ ਆਪਦੇ ਬੁੱਤ ਆਪ ਲਾਈ ਜਾਂਦੇ। ਬੁੱਤਾਂ ਦਾ ਕੀ ਫਰਕ ਪੈਂਦਾ? ਉਹਨਾਂ ਦਾ ਪ੍ਰਾਪਤੀਆਂ ਦੇ ਨਾਲ, ਉਹਨਾਂ ਦਾ ਕੁਰਬਾਨੀਆਂ ਨਾਲ ਕੋਈ ਤਾਲੁਕਾਤ ਨਹੀਂ ਹੈ। ਜੀ ਜੀ। ਅਗਲੇ ਕਾਲਰ ਸੁਰਿੰਦਰ ਸਿੰਘ ਗਿੱਲ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰਾ ਸਾਰਿਆਂ ਨੂੰ ਸਤਿਕਾਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੇ ਛੋਟੇ ਜਿਹੇ ਦੋ ਸਵਾਲ ਹੈ ਵੀ ਇੱਕ ਤਾਂ ਜਿਹੜਾ ਇਸ ਤਰ੍ਹਾਂ ਨੋਟਬੰਦੀ ਦੇ ਦੌਰਾਨ ਇਹਦੇ ਵਿੱਚ ਸਭ ਤੋਂ ਵੱਡੀ ਇਹੋ ਜਿਹਾ ਜੋ ਵੀ ਖੜਾ ਹੋਇਆ ਜਾਂ ਜੋ ਵੀ ਆ। ਕਰਮਵੀਰ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਇੱਕ ਮਿੰਟ। ਹੈਲੋ। ਹਾਂਜੀ, ਤੁਹਾਨੂੰ ਮਿੰਟੂ ਜੀ ਹੁਣ ਸੁਣ ਰਹੀ ਹੈ ਆਵਾਜ਼ ਕਿ ਨਹੀਂ? ਹੈਲੋ। ਮੈਨੂੰ ਲੱਗਦਾ ਜੀ ਉਹਨਾਂ ਦੀ ਲਾਈਨ ਦੇ ਵਿੱਚ ਪ੍ਰੋਬਲਮ ਆ। ਕੋਈ ਗੱਲ ਨਹੀਂ, ਮਿੰਟੂ ਜੀ ਦੇ ਨਾਲ ਮੈਂ ਮੁੜ ਕੇ ਦੁਬਾਰਾ ਲਾਈਨ ਜਿਹੜੀ ਹੈ ਜੀ ਉਹ ਜੋੜਨ ਦੀ ਕੋਸ਼ਿਸ਼ ਕਰਦਾ ਹਾਂ। ਅਤੇ ਜੀ ਸੁਰਿੰਦਰ ਜੀ, ਤੁਸੀਂ ਸਵਾਲ ਪੁੱਛ ਲਓ ਅਤੇ ਮੈਂ ਜਿਹੜਾ ਜੀ ਉਹਨਾਂ ਨੂੰ ਬਾਅਦ ਦੇ ਵਿੱਚ ਲਿਖਾ ਦਿੰਦਾ ਜੀ। ਹਾਂਜੀ ਵੀਰ ਜੀ, ਇੱਕ ਤਾਂ ਜਿਹੜਾ ਇੱਥੇ ਮੁੱਦੀ ਹੋਣੀ ਆ ਨੋਟਬੰਦੀ ਦੇ ਮਸਲੇ ਵਾਲੀ ਗੱਲ ਆ ਵੀ ਕੀ ਜਿਹੜੇ 125-30 ਲੋਕ ਮਰੇ ਆ, ਉਹ ਲੋਕ ਮੋਦੀ ਦੇ ਖਿਲਾਫ ਇਹ ਕੇਸ ਫਾਈਲ ਨਹੀਂ ਕਰ ਸਕਦੇ। ਤੇ ਦੂਸਰਾ ਹੈਗਾ ਵੀ ਜਿਹੜਾ ਬਹੁਤ ਸਾਰੀਆਂ ਪੁਲਿਸ ਦੇ ਥਰੂ ਜਾਂ ਹੋਰ ਕਈ ਲੋਕਾਂ ਦੇ ਨਾਲ ਜ਼ਿਆਦਤੀਆਂ ਹੋਈਆਂ ਤੇ ਮੌਜੂਦਾ ਸਰਕਾਰ ਨੇ ਵੀ ਇੱਥੇ ਪਾਵਰ ਵਾਲੇ ਲੋਕਾਂ ਨੇ ਵੀ ਉਹਨਾਂ ਦੇ ਕੇਸ ਕਿੱਧਰ ਵੀ ਨਾ ਤਾਂ FIR ਬਣ ਦਿੱਤੀ ਜਾਂ ਕੁਛ ਵੀ ਕਿਤੇ ਕਰਾਉਣ ਨਹੀਂ ਦਿੱਤਾ। ਉਹ ਲੋਕ ਕੀ ਹੁਣ ਕੋਰਟਾਂ ਵਿੱਚ ਜਾ ਕੇ ਉਹ ਕੇਸ ਫਾਈਲ ਕਰਕੇ ਤੇ ਆਪਣੇ ਕੇਸ ਨੂੰ ਫਾਈਟ ਕਰ ਸਕਦੇ ਔਰ ਕੀ ਉਹਨਾਂ ਨੂੰ ਕੁਛ ਉਹਦੇ ਪੱਖੋਂ ਇਨਸਾਫ ਮਿਲਣ ਦੀ ਆਸ ਹੈ? ਚੰਗਾ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੁਰਿੰਦਰ ਜੀ, ਥੈਂਕ ਯੂ ਜੀ। ਮੈਂ ਸਰੋਤਿਓ ਜਿਹੜਾ ਜੀ ਉਹਨਾਂ ਦੇ ਨਾਲ ਦੁਬਾਰਾ ਮੁੜ ਕੇ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਤੁਸੀਂ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਜੀ। ਹਾਂਜੀ, ਆ ਗਈ ਹੁਣ ਆਵਾਜ਼ ਜੀ। ਮਿੰਟੂ ਜੀ, ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹਨਾਂ ਦਾ ਸਵਾਲ ਸੀਗਾ ਵੀ ਜਿਹੜੇ ਨੋਟਬੰਦੀ ਕਰਕੇ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਆ, ਕੀ ਉਹਨਾਂ ਦੇ ਪਰਿਵਾਰ ਵਾਲੇ ਜਾਂ ਕੋਈ ਹੋਰ ਜਾਣਾ ਜਿਹੜਾ ਸਰਕਾਰ ਖਿਲਾਫ ਜਾਂ ਮੋਦੀ ਖਿਲਾਫ ਕੇਸ ਕਰ ਸਕਦੇ ਵੀ ਉਹਨਾਂ ਕਰਕੇ ਹੋਈ ਆ? ਨਹੀਂ, ਦੇਖੋ, ਇੱਕ ਦੋ ਜਣਿਆਂ ਨੇ ਮੇਰੇ ਖਿਆਲ ਦੇ ਨਾਲ ਕੋਸ਼ਿਸ਼ ਕੀਤੀ ਵੀ ਆ, ਪਰ ਗੱਲ ਨਹੀਂ ਬਣੀ। ਕਿਉਂਕਿ ਬਹੁਤੀਆਂ ਜਿਹੜੀਆਂ ਮੌਤਾਂ ਆ ਉਹ ਹੋਈਆਂ ਨੇ ਜਿੱਦਾਂ ਲਾਈਨ 'ਚ ਲੱਗਿਆ, ਕੋਈ ਘਬਰਾਹਟ ਹੋਈ, ਹਾਰਟ ਅਟੈਕ ਹੋ ਗਿਆ, ਉਹਦਾ ਮੌਤ ਹੋ ਗਈ ਜੀ। ਜੇ ਕੋਈ ਉੱਥੇ ਕਿਸੇ ਨੂੰ ਜਵਾਬ ਮਿਲਿਆ ਆ ਕੇ ਸੁਸਾਈਡ ਕਰ ਲਈ ਕਿਸੇ ਨੇ, ਪਰ ਉਹ ਚੀਜ਼ ਆ ਕਿ ਉਹ ਉਹਨਾਂ ਦੇ ਖਾਤੇ 'ਚ ਨਹੀਂ ਪਾਈ ਜਾ ਸਕਦੀ। ਠੀਕ ਆ, ਖੱਜਲ ਖੁਆਰੀਆਂ ਤੇ ਹੋਈਆਂ, ਖੱਜਲ ਖੁਆਰੀਆਂ ਤੋਂ ਇਹ ਮੌਤਾਂ ਹੋਈਆਂ,
ਪਰ ਸਟੇਟ ਆ ਜਿਹੜੀ ਸਰਕਾਰ ਹੈ ਉਹ ਇਸ ਤਰ੍ਹਾਂ ਦੀਆਂ ਮੌਤਾਂ ਜੇ ਮੰਨਣ ਲੱਗੇਗੀ, ਮੌਤਾਂ ਆਪਣੇ ਖਾਤੇ 'ਚ ਪਾਉਣ ਲੱਗੇਗੀ, ਤੇ ਫਿਰ ਮੇਰੇ ਖਿਆਲ ਦੇ ਨਾਲ ਬਹੁਤ ਦਿੱਕਤ, ਬਹੁਤ ਪਰੇਸ਼ਾਨੀ ਹੋ ਜਾਏਗੀ। ਇਸ ਕਰਕੇ ਇਹ ਕਾਨੂੰਨੀ ਲੜਾਈ ਹੈ ਜਿਹੜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ। ਕਿਸੇ ਨੇ ਇਸ ਪਾਸੇ ਨਾ ਤੇ ਕੋਸ਼ਿਸ਼ ਕੀਤੀ ਹੈ, ਨਾ ਹੀ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ 'ਚ ਕੋਈ ਕੋਸ਼ਿਸ਼ ਕਰੇਗਾ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਜਿੰਦਰ ਭੱਟੀ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਬਲਜਿੰਦਰ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ, ਮੇਰੇ ਸਰਤਾਮੀਆਂ ਨੇ ਜੀ। ਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਆਪਣੇ ਮੈਂ ਭਾਜੀ ਪੁੱਛਣਾ ਸੀਗਾ ਕਿ ਮੈਂ ਕਿਸੇ ਰੇਡੀਓ ਤੇ ਹੋਰ ਸੁਣਿਆ ਕਿ ਪੰਨੂ ਸਾਹਿਬ ਨੂੰ ਸੁਣਿਆ ਸੀਗਾ ਜੀ, ਜਤਿੰਦਰ ਪੰਨੂ ਜੀ ਨੂੰ, ਕਿ ਕੱਲ ਇੱਕ ਭਾਜੀ ਹੁਣੀ ਬੋਲਦੇ ਸੀ ਕਿ ਆਪਣੇ ਰੇਡੀਓ ਤੇ ਕਿ ਦਿੱਲੀ ਦੇ ਵਿੱਚ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਚੋਣਾਂ ਹੋਣ ਜਾ ਰਹੀਆਂ, ਕੇਜਰੀਵਾਲ ਹੁਣੀ ਭਾਈ ਰਣਜੀਤ ਸਿੰਘ ਜੀ ਨੂੰ ਸਮਰਥਨ ਕਿਉਂ ਨਹੀਂ ਦੇ ਰਹੇ। ਤਾਂ ਅੱਜ ਪੰਨੂ ਹੁਣਾਂ ਦਾ ਇਹ ਕਹਿਣਾ ਕਿ ਕੇਜਰੀਵਾਲ ਸਰਕਾਰ ਰਣਜੀਤ ਸਿੰਘ ਤੇ ਆਪਣੇ ਭਾਈ ਬਲਦੇਵ ਸਿੰਘ ਬਟਾਲਾ ਹੈ, ਮੇਰੇ ਖਿਆਲ ਉਹਨਾਂ ਨੂੰ ਬਲਦੇਵ ਸਿੰਘ ਬਟਾਲਾ ਜੀ ਜੀ ਹਾਂਜੀ ਖੁੱਲੇ ਤੌਰ ਤੇ ਤਾਂ ਨਹੀਂ, ਪਰ ਅੰਦਰੋਂ ਦੀ ਹਮਾਇਤ ਉਹਨਾਂ ਦੀ ਕਰ ਰਹੇ ਨੇ। ਜਿਹੜੇ ਭਾਜੀ ਹੁਣੀ ਕੱਲ ਬੋਲਦੇ ਪਏ ਸੀ, ਮੈਂ ਉਹਨਾਂ ਦੀ ਜਾਣਕਾਰੀ ਲਈ ਇਸ ਕੁਐਸਚਨ ਕੀਤਾ ਕਿ ਇਹ ਗੱਲ ਸੱਚ ਹੈ ਕਿ ਕੇਜਰੀਵਾਲ ਹੁਣੀ ਉਹਨਾਂ ਨੂੰ ਸਮਰਥਨ ਦੇ ਰਿਹਾ ਜੀ, ਅੰਦਰੋਂ ਅੰਦਰੀ ਖੁੱਲੇ ਤੌਰ ਤੇ ਨਹੀਂ। ਥੈਂਕ ਯੂ ਬਲਜਿੰਦਰ ਜੀ। ਥੈਂਕ ਯੂ ਭਾਜੀ ਜੀ। ਦੇਖੋ, ਹੋ ਸਕਦਾ ਜੀ, ਮੈਨੂੰ ਹਾਲੇ ਤੱਕ ਇਸ ਬਾਰੇ ਨਹੀਂ ਪਤਾ ਕਿ ਕੋਈ ਇਸ ਤਰ੍ਹਾਂ ਦੀ ਕੋਈ ਅੰਦਰ ਖਾਤੇ ਕੋਈ ਗੱਲਬਾਤ ਹੋਈ ਹੈ। ਜੇ ਹੋਈ ਹੋਵੇ ਤੇ ਕੋਈ ਵੱਡੀ ਗੱਲ ਵੀ ਨਹੀਂ। ਦੇਖੋ, ਉਹਨਾਂ ਦੀ ਕੋਸ਼ਿਸ਼ ਰਹੇਗੀ, ਅਰਵਿੰਦ ਕੇਜਰੀਵਾਲ ਹੋਰਾਂ ਦੇ ਧੜੇ ਦੀ ਇਹ ਕੋਸ਼ਿਸ਼ ਰਹੇਗੀ ਕਿ ਇਹ ਦੋਵੇਂ ਆ ਜਿਹੜੇ ਕਿਸੇ ਤਰੀਕੇ ਦੇ ਨਾਲ ਰੋਕੇ ਜਾਣ ਤੇ ਤੀਜੀ ਧਿਰ ਨੂੰ ਜਿਹੜਾ ਪਹੁੰਚਾਇਆ ਜਾਵੇ। ਸੋ ਇਹ ਹੋ ਸਕਦਾ ਜੀ, ਸੰਭਾਵਨਾ ਹੈ। ਔਰ ਜੇ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਮੇਰੇ ਖਿਆਲ ਦੇ ਨਾਲ ਬਲਦੇਵ ਸਿੰਘ ਵਡਾਲਾ, ਜਿਹਨੇ ਸਵਰਨ ਸਿੰਘ ਘੋਟਨਾ ਦੇ ਭੋਗ ਤੇ ਕੀਰਤਨ ਕਰਨ ਤੋਂ ਮਨਾ ਕਰ ਦਿੱਤਾ ਸੀ, ਬਾਅਦ ਦੇ ਵਿੱਚ ਉਹ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ, ਫਾਰਗ ਕਰ ਦਿੱਤਾ ਗਿਆ। ਬੇਅਦਬੀਆਂ ਦੇ ਮਾਮਲੇ ਦੇ ਵਿੱਚ ਵੀ ਉਹਦਾ ਬੜਾ ਸਟੈਂਡ ਸੀਗਾ। ਸੋ ਵਡਾਲਾ ਹੋਇਆ ਜਾਂ ਭਾਈ ਰਣਜੀਤ ਸਿੰਘ ਹੋਇਆ, ਇਹਨਾਂ ਦੇ ਧੜੇ ਦੀ ਜੇ ਮਦਦ ਕਰ ਦਿੰਦੇ ਆ ਤੇ ਮੇਰੇ ਖਿਆਲ ਦੇ ਨਾਲ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਜੋ ਸਿੱਖ ਚਾਹੁੰਦੇ ਆ ਕਿ ਸਾਫ ਸੁਥਰੇ ਅਕਸ ਵਾਲੇ ਬੰਦੇ ਸਾਡੇ ਪੰਥ ਦੀ ਅਗਵਾਈ ਕਰਨ, ਉਹ ਤੇ ਸੁਪਨਾ ਹੀ ਸਾਕਾਰ ਹੋ ਜਾਏਗਾ, ਫਿਰ ਚੰਗੀ ਗੱਲ ਆ। ਮੇਰੇ ਖਿਆਲ ਦੇ ਨਾਲ ਤਾਂ ਕੋਈ ਇਹਦੇ ਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਜੋ ਦਿੰਦੇ ਆ ਇਮਦਾਦ ਤੇ ਲੈ ਵੀ ਲੈਣ। ਜੀ ਜੀ। ਅਗਲੇ ਕਾਲਰ ਜੁੜੇ ਨੇ ਜੀ ਸੁਰਜੀਤ ਸਿੰਘ ਸੰਘਾ। ਜੀ ਆਇਆਂ ਨੂੰ, ਸਵਾਗਤ ਹੈ ਜੀ। ਸੁਰਜੀਤ ਸਿੰਘ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਵੀ ਜਿਹੜਾ ਬਾਦਲ ਸਾਹਿਬ ਨੇ ਆਪਣਾ ਜਨਮ ਦਿਨ ਮਨਾਇਆ ਕਿ 5 ਕਰੋੜ ਰੁਪਈਆ ਖਰਚ ਦਿੱਤਾ, ਇੱਕ ਪਾਸੇ ਤਾਂ ਉਹਨੂੰ ਸਿੱਖ ਧਰਮ ਦਾ ਮੋਢੀ ਵੀ ਕਹੀ ਜਾਂਦੇ, ਫਕਰੇ ਕੌਮ ਵੀ ਕਹੀ ਜਾਂਦੇ, ਕਿਉਂ ਪੰਜਾਬ ਦਾ ਲਹੂ ਪੀਣ ਲੱਗਾ ਜਾਂਦਾ ਹੈ। ਸਾਡਾ ਤਾਂ ਮਨ ਬੜਾ ਦੁਖੀ ਹੈ ਜੀ। ਦੇਖੋ, ਐਡੇ ਸਖਤ ਸ਼ਬਦ ਵਰਤਣ ਦੀ ਕੀ ਲੋੜ ਆ, ਕਿਉਂਕਿ ਜੇ ਇਸ ਤਰ੍ਹਾਂ ਦੀ ਗੱਲ ਆਪਾਂ ਕਰੀਏ ਤੇ ਇਹੋ ਜਿਹੇ ਕਈ ਲੋਕ ਆ। ਹੁਣ ਬਾਦਲ ਸਾਹਿਬ ਤੇ ਮੇਰੇ ਖਿਆਲ ਦੇ ਨਾਲ ਤੁਹਾਡੇ ਅਮਰੀਕਾ 'ਚ ਪਹੁੰਚ ਗਏ ਹੋਣੇ ਆ, ਇੱਥੋਂ ਚੱਲੇ ਆ ਕੱਲ ਦੇ ਜਾਂ ਪਹੁੰਚਣ ਵਾਲੇ ਹੋਣੇ ਆ। ਤੇ ਉਹ ਵੀ ਕਿਹੜਾ ਕੋਈ ਜੇਬ ਦੇ ਵਿੱਚੋਂ ਖਰਚਾ ਹੋਣਾ, ਉਹ ਵੀ ਖਰਚਾ ਲੋਕਾਂ ਦਾ ਹੀ ਆ, ਕੱਲਾ ਰੈਲੀ ਦਾ ਨਹੀਂ, ਕੱਲਾ ਉਹ 5 ਕਰੋੜ ਦਾ ਹੀ ਨਹੀਂ। ਜਿਹੜਾ ਉਹ ਇਹ ਖਰਚਾ ਵਾ, ਇਹ ਖਰਚਾ ਵੀ ਲੋਕਾਂ ਦਾ ਹੀ ਆ। ਔਰ ਕੱਲੇ ਬਾਦਲ ਸਾਹਿਬ ਹੀ ਕਿਉਂ, ਇੱਥੇ ਇਹੋ ਜਿਹੇ 36 ਲੀਡਰ ਆ ਜਿਨ੍ਹਾਂ ਨੂੰ ਹਰਾ ਕੇ, ਜਿਨ੍ਹਾਂ ਨੂੰ ਨਕਾਰ ਕੇ ਲੋਕਾਂ ਨੇ ਘਰੇ ਪਾਇਆ, ਪਰ ਉਹ ਕੱਲੇ ਆਪ ਹੀ ਨਹੀਂ, ਨਾਲ ਉਹਨਾਂ ਦੇ 1-2 ਹੋਰ ਜੀ ਆ ਜਿਹੜੇ ਉਹ ਵੀ ਝੂਟੇ ਲੈਂਦੇ ਫਿਰਦੇ ਜਹਾਜ਼ਾਂ ਦੇ, ਉਹ ਯਾਤਰਾਵਾਂ ਵੀ ਕਰਦੇ ਆ, ਵੇਲੇ ਕੁ ਵੇਲੇ ਉਹ ਮੈਡੀਕਲ ਭੱਤਾ ਵੀ ਲੈਂਦੇ ਆ। ਜਿਹੜੀ ਪੈਨਸ਼ਨ ਆ, ਪੈਨਸ਼ਨ ਤੁਹਾਨੂੰ ਮੈਂ ਦੱਸ ਦੇਵਾਂ ਕਿ 235 ਸਾਬਕਾ ਵਿਧਾਇਕ ਪੈਨਸ਼ਨ ਲਈ ਜਾਂਦੇ ਆ ਪੰਜਾਬ ਦੇ ਵਿੱਚ। 235 ਚੋਂ ਇਹੋ ਜਿਹੇ ਆ ਜਿਹੜੇ ਕਈ ਕਰੋੜਾਪਤੀ ਆ, ਜਿਨ੍ਹਾਂ ਨੂੰ ਮੇਰੇ ਖਿਆਲ ਦੇ ਨਾਲ ਲੋੜ ਹੀ ਨਹੀਂ ਕਿ ਦੌਲਤ ਦੀ ਕਿਸੇ ਪਾਸਿਓਂ, ਜੋ ਘਰੇ ਬੈਠ ਕੇ ਵੀ ਖਾਈ ਜਾਣ, ਉਹ ਵੀ ਖਾਈ ਜਾਂਦੇ, ਉਹ ਨਹੀਂ ਛੱਡਦੇ ਕਿਉਂਕਿ ਸਰਕਾਰੀ ਪੈਸਾ। ਇੱਥੇ ਤੇ ਇੱਕ ਬੀਬੀ ਇਹੋ ਜਿਹੀ ਸੀ, ਉਹ ਕਹਿੰਦੀ ਜੀ ਮੈਂ ਦੰਦ ਲਵਾ ਕੇ ਆਈ ਆ ਤੇ ਪਾਓ ਮੇਰਾ ਬਿੱਲ। ਤੇ ਉਹਨਾਂ ਨੇ ਆਖਿਆ ਦੱਸੋ, ਖਜ਼ਾਨਾ ਜਿਹੜਾ ਸਾਡਾ ਵਿਭਾਗ ਸੀ, ਖਜ਼ਾਨਾ ਵਿਭਾਗ, ਮਾਲ ਵਿਭਾਗ ਜਿਹਨੂੰ ਕਹਿ ਦਿੰਦੇ ਆ, ਵਿੱਤ ਵਿਭਾਗ, ਤੇ ਉਹਨਾਂ ਨੇ ਕਿਹਾ ਦੱਸੋ ਜੀ ਬੀਬੀ ਜੀ ਕਿੰਨਾ ਕੁ ਬਿੱਲ ਪਾਉਣਾ, ਕਿੰਨੇ ਦਾ ਦੰਦ ਲਵਾਇਆ। ਉਹਨਾਂ ਨੂੰ ਐਸੇ ਕੋਈ 500-700 ਦਾ ਆਖੇਗਾ, ਤੇ ਬੀਬੀ ਨੇ 55,500 ਦਾ ਇੱਕ ਦੰਦ ਕਹਿਤਾ ਸੀਗਾ ਜੀ, ਮੈਂ 55,500 ਦਾ ਦੰਦ ਲਵਾ ਕੇ ਲਿਆਈ ਹਾਂ ਮੁੰਬਈ ਤੋਂ। ਉਹਨਾਂ ਆਖਿਆ ਸੀਗਾ ਐਡਾ ਮਹਿੰਗਾ ਦੰਦ, ਤੇ ਮੇਰੇ ਖਿਆਲ ਦੇ ਨਾਲ ਉਹ ਕਹਿੰਦੇ ਜੀ ਕਿ ਹਾਥੀ ਦੇ ਦੰਦ ਦਾ ਵੀ ਮੁੱਲ ਹੈ ਜਿਹੜਾ ਇਹਦੋਂ ਘੱਟ ਹੋਣਾ, ਅਸੀਂ ਇਹ ਬਿੱਲ ਨਹੀਂ ਪਾ ਸਕਦੇ। ਸੋ ਇੱਥੇ ਸਾਰੇ ਪਾਸੇ ਲੁੱਟਿਆ, ਜਿਹਦਾ ਦਾ ਲੱਗਦਾ ਉਹ ਲਾਈ ਜਾਂਦਾ ਹੈ। ਕੱਲਾ ਪ੍ਰਕਾਸ਼ ਸਿੰਘ ਬਾਦਲ ਨਹੀਂ, ਹੋਰ ਬਹੁਤ ਸਾਰੇ ਆ ਜਿਹੜੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਭਾਵੇਂ ਸੱਤਾ ਦੇ ਵਿੱਚ ਆ,
ਤੇ ਭਾਵੇਂ ਸੱਤਾ ਤੋਂ ਬਾਹਰ ਆ, ਜਿੱਥੇ ਜਿੱਥੇ ਦਾ ਲੱਗਦਾ ਕਰੀ ਜਾਂਦੇ ਆ। ਇਹ ਉਹ ਗਾਜਰਾਂ ਵਾਲਾ ਹਿਸਾਬ ਆ, ਰੱਬ ਨੇ ਦਿੱਤੀਆਂ ਗਾਜਰਾਂ ਤੇ ਰੰਬਾਂ ਵਿੱਚ ਰੱਖ। ਇਹ ਰੰਬਾ ਹੁਣ ਕੋਈ ਵਧੀਆ ਕੋਈ ਬੰਦਾ ਆਵੇ, ਇਹ ਸਾਰੀਆਂ ਜਿਹੜੀਆਂ ਚੋਰ ਮੋਰੀਆਂ ਬੰਦ ਕਰੇ ਤਾਂ ਗੱਲ ਬਣਨੀ ਹੈ, ਤਦ ਇਹ ਕੰਮ ਚੱਲੇਗਾ। ਨਹੀਂ ਤਾਂ ਹਾਲ ਦੀ ਘੜੀ ਤੇ ਇੱਥੇ ਲੁੱਟ ਮੱਚੀ ਆ। ਔਰ ਤੁਸੀਂ ਦੇਖਿਆ ਹੋਣਾ ਅਸੈਂਬਲੀ ਦੇ ਵਿੱਚ ਗਾਲੋ ਗਾਲੀ ਵੀ ਹੋ ਜਾਂਦੇ ਆ, ਛਿੱਤਰੋ ਛਿੱਤਰੀ ਵੀ ਹੋ ਜਾਂਦੇ ਆ, ਪਰ ਜਦੋਂ ਵਾਰੀ ਤਨਖਾਹ ਵਧਾਉਣ ਦੀ ਆਉਂਦੀ ਆ, ਭੱਤੇ ਵਧਾਉਣ ਦੀ ਆਉਂਦੀ ਆ, ਉਦੋਂ ਇੱਕ ਦੂਜੇ ਦਾ ਪਿੰਡਾ ਵੀ ਖੁਰਕ ਦਿੰਦੇ ਆ। ਔਰ ਇੱਕ ਹੋਰ ਤੁਹਾਨੂੰ ਦਿਲਚਸਪ ਗੱਲ ਦੱਸਾਂ, ਇੱਥੇ ਇਹੋ ਜਿਹੇ ਬੰਦੇ ਵੀ ਆ ਜਿਹੜੇ ਮਸਲਨ ਮੈਂ ਉਦਾਹਰਨ ਵੀ ਦੇ ਦਿੰਦਾ, ਨਾਂ ਵੀ ਲੈ ਦਿੰਦਾ, ਓਮ ਪ੍ਰਕਾਸ਼ ਚੌਟਾਲਾ, ਉਹਦਾ ਮੁੰਡਾ ਅਜੇ ਚੌਟਾਲਾ, ਉਹ ਸਾਰੇ ਜੇਲ੍ਹ ਦੇ ਵਿੱਚ ਬੈਠੇ ਪੈਨਸ਼ਨਾਂ ਤੇ ਭੱਤੇ ਲਈ ਜਾਂਦੇ ਆ। ਦੇਖੋ ਸਜ਼ਾ ਯਾਫਤਾ ਨੇ 10-10 ਸਾਲ ਕੈਦ ਹੋਈ ਆ ਘੁਟਾਲਿਆਂ ਦੇ ਵਿੱਚ, ਉਹਨਾਂ ਨੂੰ ਬੈਠਿਆਂ ਨੂੰ ਪੈਨਸ਼ਨਾਂ ਮਿਲੀ ਜਾਂਦੀਆਂ, ਤੇ ਉਹ ਵੀ ਤੇ ਖਜ਼ਾਨੇ ਦੀ ਲੁੱਟ ਆ ਨਾ। ਤੁਸੀਂ ਇਸ ਪਾਸੇ ਨਾ ਵੇਖੋ, ਹੋਰ ਪਾਸੇ ਵੇਖੋ ਕਿ ਕਿਵੇਂ ਖਜ਼ਾਨਾ ਲੁੱਟੀਦਾ। ਜੀ ਜੀ ਅਗਲੇ ਕਾਲਰ ਇੱਕ ਵਾਰੀ ਫਿਰ ਜੁੜੇ ਨੇ ਆਪਣੇ ਨਾਲ, ਪ੍ਰਗਟ ਬਲ ਜੀ, ਜੀ ਆਇਆਂ ਨੂੰ ਜੀ। ਹਾਂਜੀ, ਮੇਰਾ ਮਿੰਟੂ ਜੀ ਅੱਧਾ ਜਵਾਬ ਦਿੱਤਾ ਸੀ ਤੁਸੀਂ। ਮੇਰੇ ਸੀ ਵੀ NRI ਵੀਰ ਅਜੇ ਇੱਥੇ ਆ, ਇੰਨਾ ਜ਼ੋਰ ਲਾਇਆ, ਤਵਾ ਚੁੱਲਾ ਤਪਣ ਹੀ ਡਿਆ, ਜੇ ਥੋੜਾ ਠੰਡਾ ਹੋਇਆ, ਦਿੱਲੀ ਦੀ ਇਲੈਕਸ਼ਨ ਆ ਗਈ ਹੈ, ਥੋੜਾ ਜਿਹਾ ਉੱਥੇ ਵੀ ਜ਼ੋਰ ਲਾ ਦੇਣ। ਜੀ ਚੰਗੀ ਸਲਾਹ ਜੀ ਤੁਹਾਡੀ ਬਲ ਸਾਹਿਬ, ਬਹੁਤ ਵਧੀਆ ਸਲਾਹ ਤੁਹਾਡੀ। ਮੇਰੇ ਖਿਆਲ ਦੇ ਨਾਲ ਠੀਕ ਆ। ਮੈਂ ਤਾਂ ਕਿਸੇ ਜਾਤੀ ਤੌਰ ਤੇ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲੈਣਾ, ਪਰ ਮੈਂ ਇੱਕ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸਭ ਤੋਂ ਪਹਿਲਾਂ ਜੇ ਚੰਗੇ ਸਿਸਟਮ ਦਾ ਨਿਰਮਾਣ ਕਰਨਾ ਹੈ ਤੇ ਚੰਗੇ ਸਿਸਟਮ ਦਾ ਨਿਰਮਾਣ ਗੁਰਦੁਆਰਾ ਕਮੇਟੀਆਂ ਤੋਂ ਕੀਤਾ ਜਾ ਸਕਦਾ। ਖਾਸ ਤੌਰ ਤੇ ਪੰਜਾਬ ਦਿੱਲੀ ਬਹੁਤ ਵੱਡੇ ਮੰਚ ਆ। ਇਹ ਜੇ ਸਾਫ਼ ਸੁਥਰੇ ਸਿਸਟਮ ਦਾ ਨੀਂਹ ਪੱਥਰ ਰੱਖਣਾ, ਮੇਰੇ ਖਿਆਲ ਦੇ ਨਾਲ ਗੁਰੂ ਘਰਾਂ ਤੋਂ ਸ਼ੁਰੂਆਤ ਹੋ ਜਾਵੇ ਤੇ ਸੋਨੇ ਤੇ ਸੁਹਾਗਾ। ਬਿਲਕੁਲ ਤੁਸੀਂ ਸਹੀ ਕਿਹਾ, ਚਾਹੇ ਉਹ ਕਿਸੇ ਵੀ ਪਾਰਟੀ ਨੂੰ ਕਰਨ, ਸਾਫ਼ ਸੁਥਰੇ ਬੰਦੇ ਅੱਗੇ ਲੈ ਆਉਣ, ਉਹ ਚਾਹੇ NRI ਆ, ਚਾਹੇ ਸਾਡੇ ਇੱਥੋਂ ਦੇ ਸਿੱਖ ਆ, ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਯੋਗਦਾਨ ਹੋਏਗਾ। ਤੇ NRIs ਨੂੰ ਚਾਹੀਦਾ ਜੇ ਉੱਥੇ ਹੈ ਨਾ ਹਾਲੇ, ਤੇ ਥੋੜਾ ਜਿਹਾ ਧੱਕਾ ਹੋਰ ਲਾਉਣ। ਜੀ ਜੀ ਸੁਖਚੈਨ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਤਾਂ ਬੇਨਤੀ ਹੈਗੀ ਆ ਕਾਲਰਾਂ ਨੂੰ ਕਿ ਨਾ ਜਦ, ਕਿਉਂਕਿ ਇੱਥੇ ਕਾਲ ਕਰਦੇ ਆ, ਇੱਕ ਤਾਂ ਆਪਣੇ ਆਈਡੀਏ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਨਾ ਦੱਸਿਆ ਕਰਨ, ਸਿੱਧਾ ਕੁਐਸਚਨ ਪੁੱਛਿਆ ਕਰਨ, ਪ੍ਰਿਪੇਅਰ ਹੋ ਕੇ ਫੇਰ ਕਾਲ ਕਰਿਆ ਕਰਨ। ਅੱਛਾ ਜੀ, ਚਲੋ ਹੁਣ ਠੀਕ ਹੈ ਜੀ, ਓਕੇ। ਮੇਰਾ ਕੁਐਸਚਨ ਆ, ਚੰਡੀਗੜ੍ਹ ਏਅਰਪੋਰਟ ਦਾ, ਮੋਹਾਲੀ ਏਅਰਪੋਰਟ ਦਾ ਕੀ ਬਣ ਰਿਹਾ ਜੀ? ਆਪਣਾ ਜਿਹੜਾ ਡਰਾਮਾ ਜਿਹਾ ਪੇਸ਼ ਕੀਤਾ ਇਹਨਾਂ ਨੇ ਮੋਦੀ ਹੋਰਾਂ ਨੇ, ਤੇ ਉਹ ਤਾਂ ਫਲਾਈਟ ਤਾਂ ਹਾਲੇ ਤਾਂ ਕੋਈ ਉੱਡੀ ਨਹੀਂ ਹੈਗੀ। ਐਟਲੀਸਟ ਇੱਧਰ ਯੂਰਪ ਨੂੰ ਤੇ ਇੱਧਰ ਆਪਣੇ ਨਾਰਥ ਅਮਰੀਕਾ ਵੱਲ ਨੂੰ ਤਾਂ ਹਾਲੇ ਤੱਕ ਉੱਥੋਂ ਕੋਈ ਫਲਾਈਟ ਆਈ ਨਹੀਂ ਹੈਗੀ ਹਾਲੇ ਤੱਕ। ਉਹਦਾ ਕੀ ਲਾਈਕ ਫਿਊਚਰ ਹੈਗਾ? ਥੈਂਕ ਯੂ ਸੁਖਚੈਨ ਜੀ। ਜੀ ਮਿੰਟੂ ਜੀ। ਜੀ ਜੀ ਕੀ ਕਿਹਾ ਜੀ? ਇਹ ਪੁੱਛ ਰਹੇ ਸੀਗੇ ਵੀ ਜਿਹੜਾ ਮੋਹਾਲੀ ਵਾਲਾ ਜਾਂ ਚੰਡੀਗੜ੍ਹ ਵਾਲਾ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਇੱਥੋਂ ਨਾ ਕੋਈ ਯੂਰਪ ਨੂੰ ਜਾਂ ਨਾਰਥ ਅਮਰੀਕਾ ਨੂੰ ਉਸ ਪਾਸੇ ਨੂੰ ਕੋਈ ਜਿਹੜੀ ਫਲਾਈਟ ਜਿਹੜੀ ਅਜੇ ਤੱਕ ਕੋਈ ਚੜ੍ਹਨੀ ਸ਼ੁਰੂ ਨਹੀਂ ਹੋਈ। ਕੀ ਇਹਦਾ ਕੋਈ ਭਵਿੱਖ ਹੈਗਾ ਆ ਕਿ ਇਹ ਚਿੱਟਾ ਹਾਥੀ ਬਣਿਆ ਰਹੇਗਾ? ਦੇਖੋ ਬਹੁਤ ਵੱਡਾ ਧੋਖਾ ਇੱਕ ਤਰ੍ਹਾਂ ਨਾਲ ਕਹਿ ਸਕਦੇ, ਧਰੋਹ ਕੀਤਾ ਇਹਨਾਂ ਨੇ ਕਿ ਜਿਹੜਾ ਇਹਦਾ ਉਦਘਾਟਨ ਸੀਗਾ ਉਹ ਤੇ ਨਰਿੰਦਰ ਮੋਦੀ 2015 ਚ ਹੀ ਕਰ ਗਿਆ। ਇਹ ਚੱਲਿਆ ਇਹ ਸਾਲ ਬਾਅਦ 2016 ਦੇ ਵਿੱਚ ਵੀ ਨਾ, ਸਾਲ ਬਾਅਦ 11 ਸਤੰਬਰ ਨੂੰ, ਮੇਰੇ ਖਿਆਲ ਦੇ ਨਾਲ 11 ਸਤੰਬਰ 2015 ਨੂੰ ਉਦਘਾਟਨ ਕੀਤਾ ਸੀ, ਤੇ ਚੱਲਿਆ ਸਤੰਬਰ 2016 ਤੱਕ ਵੀ ਨਹੀਂ ਸੀ। ਹਾਈ ਕੋਰਟ ਨੇ ਬਹੁਤ ਵਾਰੀ ਜਿਹੜੀ ਆ ਹਵਾਬਾਜੀ ਮੰਤਰਾਲਾ ਜਾਂ ਏਅਰਪੋਰਟ ਅਥਾਰਟੀਜ਼ ਜਿਹੜੀਆਂ ਜੋ ਇੱਥੇ ਹੁੰਦੀਆਂ, ਸੋ ਉਹ ਸਾਰੀਆਂ ਅਥਾਰਟੀ ਜਿੰਨੀਆਂ ਵੀ ਇਸ ਹਵਾਈ ਅੱਡੇ ਨਾਲ ਜੁੜੀਆਂ ਸੀ, ਸਾਰਿਆਂ ਨੂੰ ਬੁਲਾ ਕੇ ਬਹੁਤ ਉਹਨਾਂ ਦੀ ਖਿੱਚ ਧੂ ਵੀ ਕੀਤੀ। ਇੱਥੋਂ ਤੱਕ ਹਾਈ ਕੋਰਟ ਨੇ ਆਖਿਆ ਸੀ ਕਿ ਇਹ 1400 ਕਰੋੜ ਰੁਪਈਆ ਜਨਤਾ ਦਾ ਜਿਹੜਾ ਤੁਸੀਂ ਲਾਇਆ, ਕਿਉਂ ਨਾ ਇਹਦੀ ਜਾਂਚ ਕਰਵਾਈ ਜਾਵੇ CBI ਤੋਂ ਕਿ ਇਹ ਤੁਸੀਂ ਘੱਲਿਆ ਕਿੱਥੇ ਆ, ਇਹਦੇ ਨਾਲ ਕੀਤਾ ਕੀ ਆ। ਇੱਥੋਂ ਤੱਕ ਕੋਰਟ ਨੇ ਝਾੜਾਂ ਪਾਈਆਂ, ਪਰ ਬਾਵਜੂਦ ਇਸ ਤੇ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰੀ ਡਰਾਮਾ ਜਿਹਾ ਕਰਤਾ ਸੀਗਾ, ਦੁਬਈ ਨੂੰ ਸ਼ੁਰੂ ਹੋ ਗਈ ਹੈ ਜੀ, ਇੱਧਰ ਨੂੰ ਸ਼ੁਰੂ ਹੋ ਗਈ, 1-2 ਫਲਾਈਟਾਂ ਇਹਨਾਂ ਨੇ ਚਲਾ ਵੀ ਦਿੱਤੀਆਂ। ਬਾਅਦ ਦੇ ਵਿੱਚ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਜੀ ਅਸੀਂ ਹੌਲੀ ਹੌਲੀ ਜਿਹੜੀਆਂ ਫਲਾਈਟਸ ਨੇ ਵਧਾ ਦੇਵਾਂਗੇ, ਰੂਟ ਜਿਹੜੇ ਵਧਾ ਦੇਵਾਂਗੇ, ਪਰ ਉਹ ਮੇਰੇ ਖਿਆਲ ਦੇ ਨਾਲ ਵਧਾਏ ਨਹੀਂ। ਔਰ ਦੂਜੀ ਚਿੰਤਾ ਵਾਲੀ ਗੱਲ ਇਹ ਆ ਕਿ ਹਾਈ ਕੋਰਟ ਦੇ ਵਿੱਚ ਅੱਗੇ ਨਿਰੰਤਰ ਸੁਣਵਾਈ ਹੋ ਰਹੀ ਸੀ ਇਸ ਕੇਸ ਦੀ। ਹੁਣ ਉਹ ਸੁਣਵਾਈ ਵੀ ਮੈਂ ਕਦੇ ਸੁਣੀ ਨਹੀਂ, ਪਰ ਫਿਰ ਵੀ ਮੈਂ ਜ਼ਿਆਤੀ ਤੌਰ ਤੇ ਪਤਾ ਕਰ ਲੂੰਗਾ ਕਿ ਉਹ ਕੇਸ ਕਿਸੇ ਪਾਸੇ ਲੱਗ ਗਿਆ ਜਾਂ ਹਾਲੇ ਵੀ ਉਹ ਕੇਸ ਅੰਡਰ ਟਰਾਇਲ ਆ। ਸੋ ਉਹ ਪਤਾ ਕਰ ਲਵਾਂਗੇ। ਜੇ ਤੇ ਅੰਡਰ ਟਰਾਇਲ ਆ ਫਿਰ ਉਮੀਦ ਕੀਤੀ ਜਾ ਸਕਦੀ ਹੈ ਕਿ ਹਾਈ ਕੋਰਟ ਕੁਛ ਨਾ ਕੁਛ ਕਰਾ ਕੇ ਛੱਡੇਗਾ, ਤੇ ਜੇ ਉਹ ਕੇਸ ਇੱਕ ਵਾਰੀ ਬੰਦ ਹੋ ਗਿਆ ਤੇ ਫਿਰ ਤੁਹਾਡੀ ਜਿਹੜੀ ਉਮੀਦ ਆ ਉਹਨੂੰ ਕਿਤੇ ਨਾ ਕਿਤੇ ਫਿਰ ਖਤਰਾ ਹੈ। ਜੀ ਜੀ ਅਗਲੇ ਕਾਲਰ ਰਾਜਵੀਰ ਸਿੰਘ ਸੰਧੂ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮਿੰਟੂ ਜੀ ਸਤਿ ਸ੍ਰੀ ਅਕਾਲ ਜੀ। ਰਾਜਵੀਰ ਸਿੰਘ ਬੋਲਦਾ ਜੀ, ਮਾਣੀ ਖੇੜੇ ਵਾਲਾ। ਜੀ ਜੀ ਸਤਿ ਸ਼੍ਰੀ ਅਕਾਲ ਜੀ ਗਵਾਂਢੀਓ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਆਂਢੀਆਂ ਜੇ ਖਬਰ ਇੱਕ ਹੋਰ ਜੀ ਉੱਡ ਜੀ ਦੀ ਸੁਣੀ ਹੈ, ਆਈ ਤਾਂ ਤੁਹਾਡੇ ਰੇਡੀਓ ਤੋਂ ਹੀ ਹੈ ਵੀ ਕੈਪਟਨ ਸਾਹਿਬ ਨੂੰ ਹੈਡ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਆਉਣ ਵਾਲੇ ਮੁੱਖ ਮੰਤਰੀ ਦੇ ਤੌਰ ਤੇ। ਜੀ ਆਪਾਂ ਗੱਲ ਕਰ ਲਈ ਅੱਗੇ ਜੀ ਰਾਜਵੀਰ ਸਿੰਘ ਜੀ। ਜੀ ਜੀ ਮੈਨੂੰ ਲੱਗਦਾ ਜੀ ਸ਼ਾਇਦ ਕਈ ਵਾਰੀ ਦੇਰੀ ਦੇ ਨਾਲ ਲਾਉਂਦੇ ਨੇ, ਜਦੋਂ ਸਵਾਲ ਪੁੱਛਣਾ ਹੁੰਦਾ ਹੈ ਉਦੋਂ ਹੀ ਕਾਲ ਕਰ ਲੈਂਦੇ ਨੇ ਅਤੇ ਪ੍ਰੋਗਰਾਮ ਕਈ ਵਾਰੀ ਉਹ ਸੁਣਦੇ ਨਹੀਂ ਸਾਰੇ ਜਾਣੇ। ਸੋ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਜ਼ਰੂਰ ਪ੍ਰੋਗਰਾਮ ਜਿਹੜਾ ਸ਼ੁਰੂ ਤੋਂ ਸੁਣ ਲਿਆ ਕਰੋ। ਕਈ ਜਿਹੜੇ ਤੁਹਾਡਾ ਦੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਤੁਹਾਨੂੰ ਫਿਰ ਸਮੇਂ ਸਿਰ ਜਿਹੜੇ ਜੀ ਨਾਲ ਮਿਲ ਜਾਂਦੇ ਨੇ। ਅਤੇ ਮਿੰਟੂ ਜੀ ਸਮਾਂ ਵੀ ਆਪਣਾ ਜਿਹੜਾ ਜੀ ਹੁਣ ਸਮਾਪਤ ਆ। ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਆ ਕੇ ਜੁੜੇ, ਜਿਹੜੇ ਆ ਵੱਧ ਤੋਂ ਵੱਧ ਖਬਰਾਂ ਦਾ ਜਿਹੜਾ ਤੁਸੀਂ ਸਾਨੂੰ ਵਿਸਥਾਰ ਦੱਸਿਆ ਅਤੇ ਨਾਲ ਜਿਹੜੇ ਸਰੋਤੇ ਨੇ ਸਵਾਲਾਂ ਦੇ ਜਵਾਬ ਵੀ ਤੁਸੀਂ ਸਾਨੂੰ ਦਿੱਤੇ ਆ। ਅਤੇ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਮਵੀਰ ਜੀ। ਮੈਂ ਥੋੜ੍ਹਾ ਜਿਹਾ ਢਿੱਲਾ ਮੱਠਾ ਆ, ਗਲਾ ਮੇਰਾ ਖਰਾਬ ਆ, ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਹੱਥ ਜੋੜ ਕੇ ਮੈਂ ਉਹਦੇ ਲਈ ਖਿਮਾ ਦੀ ਯਾਚਨਾ ਕਰਦਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਅੱਜ ਦੀ ਸਵੇਰ ਜਿਹੜਾ ਜੀ ਉਹ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ ਜੀ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।